ਏਦਾਂ ਦਾ ਬੱਚਾ ਨਾ ਕਰਿਆਨੇ ਵਾਲੇ ਕੋਲ ਖਲੋਤਾ ਹੁੰਦਾ, ਉਹ ਕਹੂਗਾ ਕੀ ਗੱਲ ਆ ਭਾਈ, ਅਫਸਰ ਲੋਕ ਨੇ ਕਿਹਾ ਮੇਰੇ ਨਾਂ ਦੀ ਬੋਤਲ ਪੀ ਲਾ। ਓਏ ਇੱਧਰ $1000 ਦਾ ਉਹ ਮੇਰੇ ਹਾਰ ਪਾਇਆ ਗਲ ਦੇ ਵਿੱਚ ਉਹਨਾਂ ਨੇ। ਉਹ ਤੇਰੀ ਸ਼ਰਟ ਹੀ ਆ ਜਿਵੇਂ ਤੂੰ ਇੰਟਰਵਿਊ ਵਾਲੀ ਬੱਸ ਲਾ ਗਈ ਆ ਫਿਰ। ਹਜ਼ਾਰ ਇਹੋ ਜਿਹੇ ਬੰਦੇ ਨਸ਼ਈ ਨੂੰ ਕਹੀ ਜਾਂਦੇ ਨੇ ਬੋਲੀ ਵਾਲੀ ਐਂਟ ਵਾਲੀ ਕਮੇਟੀ ਚੁੱਕਣੀ ਚਾਹੀਦੀ। अस्सलाम वालेकुम नाज़रीन, टी टाइम में खुश आमदीद। ਅਸੀਂ ਅੰਦਰ ਆ ਗਏ ਯਾਰ। ਗੱਲ ਇਹ ਉਸਤਾਦ ਜੀ, ਪਤਾ ਕੀ ਗੱਲ ਆ, ਮੈਨੂੰ ਬਾਹਰ ਮਜ਼ਾ ਨਹੀਂ ਸੀ ਆ ਰਿਹਾ ਜਿੱਥੇ ਸੈੱਟ ਲੱਗਾ ਇਸ ਤਰ੍ਹਾਂ ਹੀ ਆ। ਸਰ ਜੀ ਬਿਲਕੁਲ ਸਹੀ ਗੱਲ ਹੈ, ਇੱਕ ਪਿਆਸ ਦੀ ਖਤਮ ਹੋ। ਓਏ ਉਹ ਪਤਾ ਨਹੀਂ ਜੀਪ ਜਿਹਾ ਕੋਈ ਸੈਟਅਪ ਸੀ, ਕੋਈ ਨਾ ਨੈਸ਼ੀ ਟੈਪ ਜੀ ਕੋਈ ਚੀਜ਼ ਸੀ ਉਹ ਜਗ੍ਹਾ ਤੇ ਨਾ, ਕੋਈ ਸਿਸਟਮ ਦੇ। ਮੇਰੇ ਹਾਲ ਥੱਲੇ ਬਿੱਲੀਆਂ ਸੀ, ਤੇ ਬਿੱਲੀਆਂ ਜਿੱਥੇ ਹੁਣ ਨਾ ਕਹਿੰਦੇ ਆ ਉੱਥੇ ਉਹ ਥੱਲੇ ਪਰੇਸ਼ਾਨ ਨਹੀਂ ਉਹਨਾਂ ਨੂੰ ਕਰੀਦਾ। ਬਿੱਲੀਆਂ ਤੋਂ ਇਲਾਵਾ ਵੀ ਉਸਤਾਦ ਜੀ ਨਾਲੇ ਉੱਥੇ ਹੀਟ ਬਹੁਤ ਪੈਂਦੀ ਸੀ, ਏਸੀ ਨੇ ਕੰਮ ਨਹੀਂ ਕੀਤਾ। ਏਸੀ ਨੇ ਨਹੀਂ, ਏਸੀ ਫਿਰ ਵੀ ਕਰ ਲੈਂਦਾ ਸੀ, ਲੇਕਿਨ ਉੱਥੇ ਇੰਜ ਲੱਗਦਾ ਸੀ ਅਸੀਂ ਕਿਤੇ ਰੋਡ ਤੇ ਬਾਹਰ ਚੌਂਕ ਟੈਪ ਜੇ ਚ ਕਿਤੇ ਬੈਠੇ, ਕੋਈ ਸਾਡਾ ਮਾਈ ਬਾਪ ਹੀ ਕੋਈ ਨਹੀਂਗਾ। ਹਾਂਜੀ ਆਪਣਾ ਨੀਟ ਜਾਂ ਫਿਰ ਉਸਤਾਦ ਜੀ ਤੁਹਾਡੇ ਭਰਾ ਨੇ ਕਿਸੇ ਨੇ ਉਹਨੇ ਮਕੈਨਿਕ ਨੂੰ ਬੁਲਾਇਆ, ਬਜ਼ਾਤੇ ਖੁਦ ਸਾਰਾ ਸੈੱਟ ਬਾਹਰ ਪੁੱਟਿਆ, ਇੱਕ ਇੱਕ ਚੀਜ਼ ਇੰਜ ਲਾਇਆ, ਨਾਪ ਤੋਲ ਕੇ ਇੱਕ ਇੱਕ ਚੀਜ਼ ਚੈੱਕ ਕਰੋ ਜਰਾ ਤੁਸੀਂ, ਸੈੱਟ ਲੱਗਾ ਬੈਲੈਂਸ। ਕੀ ਬਾਤ ਹੈ ਉਸਤਾਦ ਜੀ, ਐਵੇਂ ਨਹੀਂ ਖੱਲੀਆਂ ਪੈ ਗਈਆਂ ਮੋਢੇ ਤੋਂ। ਓਏ ਹੋਏ ਹੋਏ ਹੋਏ, ਰਾਤ ਦੀ ਖਿੱਚ ਪਈ ਆ, ਯਕੀਨ ਮੰਨੋ ਨੀਰੋ ਬਿਆਨ ਦੇ ਟੀਕੇ ਲਵਾਉਣ ਡਿਆ ਮੈਂ। ਉਹ ਅੱਛਾ ਤੂੰ ਨੀਰੋ ਬਿਆਨ ਸੁਣ ਕਿਸੇ ਦਾ? यार उस्ताद जी के लिए भी लेके आए। ये उस्ताद जी के लिए ही है। अच्छा ਸ਼ਹੀਦੀ ਕਰ ਲਈ ਇਹਦੀ। ਲੋ ਜੀ, ਤੇ ਨਾਜ਼ਰੀਨ ਮੈਂ ਆਪਣੇ ਉਹਨਾਂ ਦਾ ਪੂਰਾ ਨਾਪਾ ਤੋਲਾ ਕਰਕੇ ਗੁਨੀਏ ਚ ਜਿੱਥੋਂ ਵੱਧ ਸੀ ਉੱਥੋਂ ਕੱਟ ਕੇ ਸਾਰਾ ਹਿਸਾਬ ਕਿਤਾਬ ਮੈਂ ਤੇ ਮੈਰ ਨੇ ਮੈਰ ਨੇ ਸਭ ਤੋਂ ਜ਼ਿਆਦਾ ਮਤਲਬ ਜਾਨ ਛੜਾਈ ਆ ਵੀ ਐਨ ਨੂੰ ਨਿਕਲ ਗਿਆ, ਕਦੀ ਐਨ ਨੂੰ। ਮੈਂ ਇਹਦੇ ਮਸ਼ਵਰੇ ਦਿੱਤੇ ਵੀ ਇਦਾਂ ਕਰਨਾ, ਇੱਥੋਂ ਇੰਜ ਕਰਨਾ, ਇੱਥੋਂ ਆਹ ਕਰਨਾ। ਮਸ਼ਵਰੇ ਤੂੰ ਦਿੱਤੇ ਉਸਤਾਦ ਜੀ ਦੇ ਮਸ਼ਵਰੇ ਨਾਲ, ਉਹਨਾਂ ਨੇ ਹਰ ਸ਼ੈ ਕੱਟੀ ਆ। ਤੂੰ ਤੇ ਆਇਆ ਹੀ ਲੇਟ। ਉਸਤਾਦ ਜੀ ਇਹਨੂੰ ਜਿੱਥੇ ਕੰਮ ਨਜ਼ਰ ਆਉਂਦਾ ਸੀ ਨਾ ਕਿ ਮੈਨੂੰ ਆਵਾਜ਼ ਪੈਣ ਲੱਗੀ ਟਾਈਮ ਨੂੰ। ਨਹੀਂ ਕੰਮ ਕਰਦਾ ਸੀ ਸਹੀ, ਲੇਕਿਨ ਇਹ ਆ ਕਿ ਦੇਖੋ ਆ ਉਹੀ ਪਹਿਲੇ ਵਾਲਾ ਸੈੱਟ ਅੱਜ ਆਪਣੀ ਜਗ੍ਹਾ ਆ ਗਈ ਅੰਦਰ, ਕੋਈ ਰੌਲਾ ਨਹੀਂ, ਕੋਈ ਭਾਵੇਂ 8 ਸ਼ੋ ਕਰ ਲਓ ਸਰ ਰੋਜ਼ ਦੇ। ਅਸਲ ਟੀ ਟਾਈਮ ਸਾਡਾ ਸਿਸਟਮ ਬਣਾ ਠੀਕ ਹੈ ਜੀ। ਮਾਸ਼ਾਅੱਲਾ 3 ਵਜੇ ਸਾਡਾ ਸੈੱਟ ਲੱਗ ਗਿਆ, ਉੱਥੇ ਸਾਡਾ ਸੈੱਟ ਹੀ 8 ਵਜੇ ਲੱਗਦਾ ਸੀਗਾ। ਹਾਂ ਨਾ ਠੰਡ ਹੋਣੀ ਨਾ ਸੈੱਟ ਲੱਗਣਾ। ਨਾਲੇ ਸਾਰੇ ਕਮੈਂਟ ਸਾਹਿਬ ਵਾਲ ਚੂਹਾ ਨਹੀਂ ਚੂਹਾ, ਉਹ ਬੰਦੇ ਇੱਕ ਨੇ ਮੰਗਿਆ, ਕਹਿੰਦੇ ਮੈਨੂੰ ਚੂਹਾ ਭੇਜੋ, ਪੈਰਿਸ ਦੇ ਵਿੱਚ ਬੰਦਾ ਰਹਿੰਦਾ ਵਾ, ਇਹਨੂੰ ਬਿਲਟੀ ਕਰਾਉਣਾ ਕਿੱਦਾਂ ਕਰਾਉਣਾ ਦੱਸੋ ਮੈਨੂੰ। ਉਹਨੂੰ ਮੈਸੇਜ ਕਰ ਦੇਗਾ ਐ ਚੂਹਾ, ਉਹ ਚੂਹਾ ਜਿਹੜਾ ਕਾਗਜ਼ ਖਾਣ ਡਿਆ। ਇੱਕ ਨੇ ਕਿਹਾ ਤੈਨੂੰ ਕਮੈਂਟ ਸਾਹਿਬ ਸਾਜੀ ਕੀ ਵੀ ਸਾਨੂੰ ਚੂਹਾ ਭੇਜੋ। ਸੱਚੀ ਮੁੱਚੀ ਅੱਛੀ ਆ ਨਹੀਂ ਮੰਗਿਆ ਕਿਸੇ ਨੇ? ਨਹੀਂ ਸਾਜੀ ਯਾਰ ਆ ਕੀ ਉਸਤਾਦ ਜੀ ਜੀ ਧੌਣ ਛੋਟੀ ਕਰਾ ਦਿਓ ਫਿਰ ਨਿਕਲ ਜਾਂਦਾ ਤੁਹਾਡਾ। ਕਾਲੂ ਨੇ ਆ ਫੜ ਕੇ ਤਸਵੀਰ ਮਹਾਰਾਜ ਜੀ ਨਾਜ਼ਰੀਨ ਜਾਨ ਨੂੰ ਸਕੂਨ ਹੋ ਗਿਆ ਕਦੇ। ਹਾਏ ਹਾਏ ਅਜੀਬ ਜੀ ਨੇ ਇੱਕ ਮਨੂਸਤ ਜੀ ਸੀ, ਪਤਾ ਨਹੀਂ ਕੀ ਗੱਲ ਆ, ਉਪਰਾ ਲੱਗਦਾ ਸੀ। ਰਚ ਨਹੀਂ ਸੀ ਰਿਹਾ, ਦਿਮਾਗ ਨਹੀਂ ਸੀ ਕੰਮ ਕਰ ਰਿਹਾ, ਗੱਲਾਂ ਨਹੀਂ ਸੀ ਆ ਰਹੀਆਂ, ਕੁਝ ਸਮਝ ਨਹੀਂ ਸੀ ਆ ਰਹੀ। ਫਿਰ 2 ਦਿਨ ਅਸੀਂ ਗਰਾਊਂਡ 'ਚ ਸ਼ੋਅ ਕੀਤਾ, 2 ਦਿਨ ਲੱਗੇ ਨੂੰ ਲਾਉਂਦੇ ਆ, ਠੀਕ ਹੈ ਨਾ। ਹੁਣ ਸਕੂਨ ਮਾਹੌਲ ਆ ਇੱਥੇ, ਭਾਵੇਂ ਸਾਰਾ ਕੁਝ ਛੱਡ ਕੇ ਉੱਠ ਕੇ ਨਿਕਲ ਜਾਓ, ਆ ਕੇ ਕੈਮਰੇ ਔਨ ਕਰੋ ਤੇ ਇੱਥੇ ਸ਼ੁਰੂ। ਲਾਈਟਾਂ ਵੀ ਫਿਕਸ ਲੱਗੀਆਂ ਨੇ ਜਨਾਬ, ਹਰ ਚੀਜ਼ ਓਕੇ ਕਰਕੇ ਤੇ ਚਲੋ। ਲੇਕਿਨ ਉਸਤਾਦ ਜੀ ਮੈਂ ਰਾਤੀ ਦੇਖੇ ਤੇ ਰੋਣ ਦੀ ਆਵਾਜ਼ ਆ ਰਹੀ ਸੀਗੀ। ਬਿੱਲੀਆਂ ਦੀ? ਨਹੀਂ ਜਿਹੜੇ ਭਾਲੂ ਬੋਰੇ 'ਚ ਪਏ ਰੋਣ ਰਹੀ, ਧਾਹਾ ਮਾਰ ਕੇ ਵੀ ਸਾਡਾ ਤਾਂ ਕੁਝ ਕਰੋ, ਸਾਨੂੰ ਤਾਂ ਇੱਥੇ ਲਾਓ। 2.5 ਲੱਖ ਦੇ ਭਾਲੂ ਲੈ। ਹਾਂ ਭਾਲੂ ਰੱਖਣੇ ਆ ਆਪਾਂ ਇੱਥੇ, ਸਾਰੇ ਲਾਉਣੇ ਆ ਹਾਲੇ ਭਾਲੂ ਲਾਉਣੇ ਆ ਹਾਲੇ। ਇੱਥੇ ਇੱਕ ਚੀਜ਼ ਲੱਗਣੀ ਆ ਜੋੜ ਦੇ ਅੱਗੇ, ਸੀਰਾਂ ਵੀ ਤਸਵੀਰਾਂ ਹਾਲੇ ਲੱਗਣੀਆਂ ਨੇ। ਨਹੀਂ ਮੈਂ ਕਹਿੰਦਾ ਬਹੁਤਾ ਨਾ ਭਰ ਜਾਏ, ਅਸੀਂ ਮਿੱਟੀ ਹੋਏ ਨਾ ਵਿੱਚੋਂ। ਜਦੋਂ ਸੈੱਟ ਤੁਹਾਡਾ ਬਹੁਤਾ ਰਿਚ ਹੋ ਜਾਂਦਾ ਨਾ, ਕਰੈਕਟਰ ਮਰ ਜਾਂਦੇ ਆ। ਕੱਲੀਆਂ ਤਸਵੀਰਾਂ ਲਾ ਲੈਂਦੇ, ਤਸਵੀਰਾਂ ਕੱਲੀਆਂ ਲਾ ਲਾਂਗੇ, ਕੋਈ ਹਿਸਾਬ ਕਿਤਾਬ ਕਰ ਲਾਂਗੇ। ਵੈਸੇ ਇਦਾਂ ਡੀਸੈਂਟ ਜਾਂ ਠੀਕ ਲੱਗਦਾ। ਹਾਂ ਹਾਲੇ ਇਹਦੇ ਵਿੱਚ ਮੈਂ ਲਾਈਟਾਂ ਲਾਉਣੀਆਂ ਨੇ, ਹਲਕੀ ਜਿਹੀ ਵਿੱਚ ਲਾਈਟ ਆਇਆ ਕਰੇਗੀ ਬਾਹਰ, ਜ਼ਰੂਰੀ ਆ। ਲਾਈਟਾਂ ਲਾ ਲਿਓ ਨਾਲ, ਕਿਤੇ ਰੱਸਾਂ ਵਾਲੇ ਮਰਤਬਾਨ। ਹਾਂ ਤੁਸੀਂ ਵੀ ਇਹ ਬੈਠੇ ਸ਼ੋਅ 'ਚ। ਮੈਂ ਉਹੀ ਦੱਸਣ ਲੱਗਾ ਕਿ ਤੁਸੀਂ ਇੱਥੇ ਤਸਵੀਰ ਲਾਣੀ, ਇੱਕ ਫੈਨ ਆ, ਉਹਨੇ ਪੇਚਕਸ ਨਹੀਂ ਹੁੰਦਾ, ਪੇਚਾਂ ਦੇ ਨਾਲ ਤਸਵੀਰ ਬਣਾਈ ਆ, ਉਹ ਇੰਨਾ ਪਿਆਰ ਕਰਦਾ। ਉਹ ਮੇਰੀ ਤਸਵੀਰ ਉਹ ਤੁਸੀਂ ਇੱਥੇ ਲਾ ਦੇਣੀ, ਉਹਨੇ ਬਣਾ ਕੇ ਉਹ ਗਿਫਟ ਕਿੱਲਾ ਵਾਲੀ ਤੇ ਮੈਂ ਉਹ ਕਿੱਲਾ ਨਾ ਮੇਖਾ ਨਾ, ਉਹ ਤੁਹਾਡੀ ਕਿੱਲਾ ਵਾਲੀ, ਉਹ ਮੇਰੀ ਪੇਚਾਂ ਵਾਲੀ ਆ। ਤੇਰੀ 4 ਮੂੰਹ ਵਾਲਾ ਪੇਚਕਸ ਨਹੀਂ ਹੁੰਦਾ, ਜਿਹੜਾ ਪੇਚ ਲੱਗਦਾ ਛੋਟਾ ਸੂਤਰ ਦਾ। ਕਿੰਨੇ ਪੇਜ ਉਹਨੇ 4 ਮੂੰਹ ਵਾਲੇ ਨਾਲ ਫਿੱਟੇ ਮੂੰਹ ਵਾਲੀ ਬਣਾਤੀ। ਭਾਜੀ ਅਗਲੇ ਨੇ ਬਾਹਰੋਂ ਪਤਾ ਨਹੀਂ ਕਿੰਨੇ ਡਾਲਰਾਂ ਦੀ ਵਿੱਚ ਬਣਵਾਈ ਸਾਜੀ ਉਹ ਨੇ। ਭਾਈ ਆਲੂ ਅਰਜਨ ਦੇ ਠੁੱਡੇ ਵਰਗਾ ਤੇਰਾ ਮੂੰਹ ਆ, ਵੀ ਤੇਰੀ ਉਹਨੇ ਕਿੱਥੇ ਪੇਚਾਣਾ ਬਣਾਤੀ। ਨਹੀਂ ਉਹ ਤੇਰੀ ਬਣਵਾ ਦਿੰਦਾ ਉਹਦੇ ਕੋਲੋਂ। ਉਹ ਮੁਜਸਮੇ ਸਾਜ਼ ਆ ਉਸਤਾਦ ਜੀ, ਉਹਨੇ ਮੇਰਾ ਕਿਹੜਾ ਸਾਜ਼? ਮੁਜਸਮਾ ਸਾਜ਼। ਇਹ ਉਹਦੇ ਪੇਜ ਪੈ ਗਿਆ ਸੀ ਉਸਤਾਦ ਜੀ। ਫਿਰ ਹਾਂ ਸਹੀ ਗੱਲ ਹੈ। ਉਹ ਤੇਰੇ ਤਾਂ ਵਿਆਹ ਵਾਲਾ ਸ਼ੂਟ ਜਿਹੜਾ ਉਹ ਬਲਰ ਆਇਆ ਸਾਰਾ, ਤੇ ਤੂੰ ਕਹਿੰਦੀ ਮੇਰੇ ਪੇਜ ਪਾ ਕਰਕੇ ਤੈਨੂੰ ਕੱਟਿਆ ਤੇਰੇ ਵਿਆਹ ਵਾਲੀ ਫਿਲਮ ਚੋਂ। ਉਹ ਤੇਰਾ ਉਹ ਵੀ ਹੋਇਆ ਸੀ ਫੋਟੋ ਸ਼ੂਟ? ਉਸਤਾਦ ਜੀ ਆ ਮੇਲ ਦਾ ਐਲਬਮ ਐਡਾ ਮੋਟਾ
300 400 ਸਫੇ ਤਸਵੀਰਾਂ ਹੀ, ਐਡੀ ਐਡੀ ਤਸਵੀਰ, ਫਲੈਕਸ ਵੱਡੀ। ਇਹ ਕੀ ਛੁੱਟੀਆਂ ਦਾ ਕੰਮ ਮਿਲਿਆ ਸੀ? ਲਾਹੌਰ ਜਾ ਕੇ, ਮਰੀ ਜਾ ਕੇ, ਨਾਰਾਇਣਗੰਜ ਜਾ ਕੇ, ਠੀਕ ਆ, ਤੇ ਉਧਰ ਹਮਜ਼ਾ ਵੈਲੀ ਚ ਜਾ ਕੇ, ਤੇ ਵਾਦੀ ਨੀਲਮ ਇੱਧਰ ਜਾ ਕੇ ਉਸਤਾਦ ਜੀ ਸ਼ੂਟ ਕੀਤਾ, ਫੋਟੋ ਸ਼ੂਟ ਡਰੋਨ ਕੈਮਰੇ ਤੇ ਹੋਇਆ। ਨਹੀਂ ਇਹਨਾਂ ਨਾਲ ਤੇ ਰਾਖੀ ਸਾਵੰਤ ਨਾਲ ਵਿਆਹ ਗਿਆ। ਨਹੀਂ ਉਸਤਾਦ ਜੀ, ਉਹ ਉਹਦੀ ਖੁਆਇਸ਼ ਸੀਗੀ। ਇਹ ਗਿਆ ਮਰੀ ਨਾਰਾਇਣਗੰਜ ਤਸਵੀਰਾਂ ਆਪਣੀਆਂ ਖਿੱਚਣ, ਉਹ ਕਿਤੇ ਹੋਰ ਗਈ ਹੈ, ਉਹ ਐਡਾ ਸਫਾ 700 ਕਿੰਨਾ ਸਫਾ ਹੋ ਗਿਆ ਭਾਜੀ ਮੈਂ ਤਸਵੀਰਾਂ ਵਾਲੇ ਐਲਬਮ ਦੀ ਗੱਲ ਕਰ ਰਿਹਾ। ਬੈਡ ਨਿਊਜ਼ ਹੈ ਉਸਤਾਦ ਜੀ, ਯਕੀਨ ਮੰਨੋ। ਰੋਣਾ ਚਾਹੀਦਾ ਤੈਨੂੰ, ਤੂੰ ਹੈਪੀ ਫਿਰਨ ਡਿਆ, ਕਾਮੇਡੀ ਕਰਨ ਡਿਆ। ਰਾਖੀ ਸਾਵੰਤ ਵਿਚਾਰੀ ਕੋਮੇ ਚਲ ਗਈ। ਓਏ ਉਹ ਕਿਉਂ? ਬਸ ਉਹਦਾ ਦਿਲ ਕਰਦਾ ਸੀ ਕਿ ਛੁੱਟੀਆਂ ਹੋਈਆਂ ਸੀ, ਚਲ ਗਈ। ਵੀ ਵਿਚਾਰੀ ਬਿਮਾਰ ਸੀਗੀ, ਹਾਰਟ ਦਾ ਕਿਤੇ ਉਹਨੂੰ ਅਟੈਕ ਹੋਇਆ ਵਾ, ਤੇ ਉਹ ਦੌਰਾ ਪਿਆ ਵਾ। ਡਾਕਟਰ ਨੇ ਕਿਤੇ ਅਨਰੈਡ ਕਰਦਾ, ਯਾਰ ਕਿਤੇ ਲੱਗੇ ਹੀ ਲਾਤੇ, ਤੇ ਉਹ ਲੁਕੀ ਪੈ ਗਈ ਭਾਈ ਉਹ ਉਹਦੀ। ਯਾਰ ਆੜੂ ਕੱਟਿਆ ਉਹਨੂੰ ਉਸਤਾਦ ਜੀ ਕਿਤੇ ਪਹੁੰਚਾ ਦੇਣਾ ਕਾਲਾ ਲੂਣ ਲਾ ਕੇ। ਇਹ ਕੋਮੇ ਲਈ ਬੜਾ 5-6 ਦਿਨਾਂ ਚ ਬੰਦਾ ਵਾਪਸ ਆ ਜਾਂਦਾ। ਉਸਤਾਦ ਜੀ ਉਹਦੇ ਨਾਲ ਸਿਰਫ ਇੱਕ ਵਾਰੀ ਮੇਰੀ ਫੋਨ ਤੇ ਗੱਲ ਕਰਾ, ਰਾਖੀ ਸਾਹਿਬ ਤੋਂ ਨਾ ਉੱਠ ਕੇ ਬਵੇ ਫੇਕ ਗਈ। ਓਏ ਮੇਰਾ ਉਹਦੇ ਨਾਲ ਮੁਹੱਬਤ ਪਿਆਰ ਹੀ ਇੰਨੀ ਆ, ਮੇਰੇ ਨਾਲ ਸਾਜੇ ਦੇ ਪੀਕੇ ਲੱਗਦੇ ਸੀਗੇ, ਆਫੀਸ਼ੀਅਲ ਪੀਕੇ ਟੀਮ ਪੀਕੇ ਬੰਦੀ ਰਹੀ ਹੈ ਲਾਈਵ, ਉਹ ਤੇ ਬੜਾ ਮੁਹੱਬਤ ਹੋ ਗਈ ਸੀ। ਮੇਰੇ ਨਾਲ WhatsApp ਤੇ ਆ ਗਈ, ਠੀਕ ਆ, Facebook ਮੈਸੇਂਜਰ ਤੇ ਆ ਗਈ, Instagram ਤੇ ਆ ਗਈ। ਨਹੀਂ ਰਾਖੀ ਸਾਵੰਤ ਲਾਉਂਦੀ ਨਹੀਂ ਪੀਕੇ। ਹਾਂ ਜੀ, ਇਦਾਂ ਦੇ ਬੰਦੇ ਨਾਲ ਲਾਉਣੀ। ਉਹ ਕਿਤੇ ਮਿਸਟਰ ਪਤਲੂ ਨਾ ਲਾਵੇ, ਇਹ ਕਿਤੇ ਨਹੀਂ ਉਹ ਵਿਚਾਰੀ ਉਹ ਬੜੀ ਸਾਦੀ ਜੀ। ਅੱਲਾ ਫਾਲ ਟੈਪ ਸੀ। ਬਹਰਹਾਲ ਜੀ, ਜੇ ਯਾਰ ਜਿਹੜੀ ਬੀਗੋ ਤੇ ਹੀ ਆ ਗਈ, ਅੱਗੋਂ ਪੀਕੇ ਜਿੰਨਾ ਮਰਜ਼ੀ ਲਾਵੇ, ਜਿਹੜੀ ਬੀਗੋ ਤੇ ਹੀ ਆ ਗਈ ਕੀ ਰਹਿ ਕੀ ਗਿਆ? ਲਾਣਾ ਹੀ ਆ। ਦੁਆ ਕਰੋ ਲੋੜ ਸੇਧ ਦੇਵੇ ਨੇ, ਰੋਟੀ ਪਾਈ ਨਹੀਂ ਇਸ ਬੰਦੇ ਨੂੰ ਜੀ। ਹਲਕਾ ਜਿਹਾ ਵੀ ਕਿਤੇ ਕੜਾਕਾ ਪਿਆ ਯਾਰ ਆਪਣੇ ਵਿਆਹ ਤੇ ਨਿਕਾਹ ਤੋਂ ਬਾਅਦ ਖੜਾ ਆ, ਕੋਈ ਇਹਨੂੰ ਮਿਲਣ ਨਹੀਂ ਆਇਆ, ਫਿਰ ਬਹਿ ਗਿਆ। ਆਪੇ ਕਮੀਜ਼ ਲੈ ਜਾਊਗਾ। ਇੰਨਾ ਈਜ਼ੀ ਇਹਦੇ ਨਿਕਾਹ ਨੂੰ ਲੈ ਰਹੇ ਹੋ, ਮੌਲਵੀ ਦੁਆ ਮੰਗਦੇ, ਉਹ ਲੋਕੀ ਬਰਾਤੀ ਆਪਣੀਆਂ ਗੱਲਾਂ ਉਹ ਛੱਡ ਯਾਰ। ਓਏ ਬਰਾਤੀਆਂ ਦਾ ਤਾਂ ਪੁੱਛੀ ਕੁਛ ਨਾ। ਸਾਜੀ 2 ਬੁਰੇ ਗੋਲੀਆਂ ਦੇ ਕੱਢੇ ਮੇਰੇ ਦੋਸਤਾਂ ਨੇ ਮਹਿੰਦੀ ਤੇ। ਸਾਜੀ ਪੈਨਾਡੋਲ ਨਹੀਂ ਪੈਰਾਡੋਲ ਦੀ, ਐਵੇਂ ਪੈਰਾਡੋਲ ਦੀ AK-47 ਸਾਜੀ ਉਹ ਲੈ ਕੇ ਆਏ। 2 ਬੁਰੇ ਗੋਲੀਆਂ ਦੇ ਕੱਢੇ ਖੁਸ਼ੀ ਦੇ ਵਿੱਚ। ਉਹਨੇ ਖੁਸ਼ੀ ਚ 2 ਬੋਲੇ ਗੋਲੀ ਨਾਲ ਕੱਢਤੇ। ਸਰਵਾਲਾ ਤੁਹਾਨੂੰ ਕੋਲ ਇਕੱਠੇ ਕਰਨ ਡਿਆ, ਸਵੇਰੇ ਵੇਚਣੇ ਆ ਭਰਾ। ਇੱਕ ਥੋੜੀ ਜਿਹੀ ਛੋਟੀ 7 ਕਰ ਲੈ, ਇਦਾਂ ਨਹੀਂ ਤੂੰ ਤੇ ਹੈ। ਬਰਾਤ ਦੇ ਨਾਲ ਗਏ ਮੇਰੇ ਦੋਸਤ, ਸੁਪਰੀਮ ਕੋਰਟ ਦੇ ਜੱਜ, ਵਕੀਲ, ਸਾਰੇ ਹੀ ਹਾਈ ਕੋਰਟ ਕਿਉਂਕਿ ਦੇ। ਜ਼ਮਾਨਤ ਤੇ ਸੀ ਨਾ ਉਦੋਂ ਇਹ। ਉਸਤਾਦ ਜੀ ਤੁਸੀਂ ਇਹਨੂੰ ਮਨਾ ਕਰ ਦਿਓ, ਇਦਾਂ ਦੀਆਂ ਗੱਲਾਂ ਨਾ ਕਰਿਆ ਕਰੇ, ਮੁੜ ਕੇ ਇਹਨੇ ਤੁਹਾਡੇ ਪੈਰ ਉਸਤਾਦ ਜੀ ਯਾਰ, ਗਲਤ ਨਹੀਂ। ਏਦਾਂ ਦਾ ਲਾੜਾ ਸਲਾਮੀ ਟਾਈਮ ਨਾ ਮੂੰਹ ਪਰ ਨੂੰ ਕਰਕੇ ਛੋਟਾ ਸ਼ੀਸ਼ ਲੈ ਕੇ ਚਿੱਟੇ ਫੜਦਾ ਹੁੰਦਾ। ਸਾਜੀ ਦੀਆਂ ਗੱਲਾਂ ਤੋਂ ਲੱਗਣ ਡਿਆ ਜਿੱਦਾਂ ਪੁਰਾਣੀ ਫਿਲਮ ਨਹੀਂ ਦੇਖਣ ਦੀ, ਉਹ ਚ ਬਹੁਤ ਛੱਡਦੇ ਹੁੰਦੇ ਸੀ। ਉਸ ਟਾਈਪ ਦੀ ਫਿਲਮ। ਨਹੀਂ ਜੈਲਮਨ ਸਟਾਰ ਬਣ ਗਿਆ। ਪਲੱਸ ਬਣਿਆ 100 ਕਰੋੜ 200 ਕਰੋੜ ਯਾਰ, ਕੀ ਹੋ ਗਿਆ ਭਾਈ? ਇਹ ਰਿਐਲਿਟੀ ਹੈ ਯਾਰ, 10 ਦੇ ਚੜੇ ਲੈ ਕੇ ਬੱਚੇ ਨੂੰ ਕਹੀਗਾ ਮੈਨੂੰ ਮਿਸਟਰ ਬਜਾਜ ਕਹੋ, ਉਹ ਇਹੋ ਗੱਲ ਕਰਦਾ ਨੇ। ਸਗਾਈ ਤੇ ਉਸਤਾਦ ਜੀ ਡਾਇਮੰਡ ਦੀ ਉਹਨਾਂ ਨੇ ਮੈਨੂੰ ਰਿੰਗ ਜਿਹੜੀ ਗਿਫਟ ਕੀਤੀ। ਇਹਨਾਂ ਨੇ ਯਾਰ ਕਿਹਨਾਂ ਨੇ ਕਰਦੀ ਸੀ? ਜਿਨ੍ਹਾਂ ਨਾਲ ਜਦੋਂ ਮੇਰੀ ਸਗਾਈ ਹੋਈ ਸੀ, ਹੀਰੇ ਦੀ। ਹੀਰੇ ਦੀ ਅੰਗੂਠੀ। ਉਹ ਉਹਨਾਂ ਦਾ ਮੰਡੀ ਦਾ ਕਾਰੋਬਾਰ ਆ। ਨਹੀਂ ਸਾਡੇ ਕੋਲ ਮੰਡੀ 'ਚ ਕੰਮ ਕਰਦੇ ਵਪਾਰੀ ਨੇ ਚੰਗੇ ਭਲੇ ਪੈਸੇ ਆਉਂਦੇ ਪਾ ਸਕਦੇ। ਲਿਖ ਲਓ ਹੁਣ। ਤੁਸੀਂ ਕਹਿੰਦੇ ਨਾ ਮੈਂ ਸ਼ੁਰੂ ਕਰਦਾ ਤੇ ਕਰਦੇ, ਹੁਣ ਦੇਖੀ ਜਾਣਾ ਬਸ। ਨਹੀਂ ਉਹਨੇ ਨਹੀਂ ਇਹ ਬਹੁਤ ਮੈਨੂੰ ਕਹਿੰਦੇ ਆ ਉਸਤਾਦ ਜੀ ਜਾਨੀ ਸਾਹਿਬ ਤੁਸੀਂ ਆਪ ਸ਼ੁਰੂ ਕਰਦੇ ਫਿਰ ਉਹਨਾਂ ਨੂੰ ਕਰਨਾ। ਦੇਖੀ ਜਾਓ, ਮੈਂ ਉਹਨਾਂ ਕੋਲ ਗੱਲ ਕੀਤੀ। ਸੋਰਾ ਉਹਦਾ ਵਪਾਰੀ ਹੈ। ਭਾਈ ਨੂੰ ਤੇ ਸਸੁਰਾਲ ਮਿੱਟੀ ਹੋ ਗਿਆ ਹੁਣ। ਹਾਂਜੀ ਹਾਂਜੀ, ਉਹ ਆਜ਼ਾਦੀ ਦੀ ਤਹਿਰੀਕ ਚ ਪੈ ਗਏ ਆ ਸਾਰੇ। ਉਹਨਾਂ ਨੇ ਕਿਹਾ ਇਨਕਲਾਬ, ਉਹ ਉਧਰ ਲੱਗ ਗਏ ਆ। ਇੱਕ ਜੀ ਮਰ ਵੀ ਗਿਆ, ਇਹਨਾਂ ਦਾ ਫਾਂਸੀ ਵੀ ਹੋ ਗਈ ਨੂੰ, ਅੰਗਰੇਜ਼ਾਂ ਨੇ ਦੇ ਦਿੱਤੀ। ਉਹ ਵੇਖਿਆ ਨਹੀਂ ਤੂੰ ਫਿਲਮ? ਨਹੀਂ ਇਹ ਉਸਤਾਦ ਜੀ ਇਹ ਕਿਹੜੀ ਗੱਲ ਕਰਦੇ ਤੁਸੀਂ? ਮੈਂ ਆਪਣਾ ਜਨਮ ਵਾਕਿਆ ਦੱਸਣ ਨੇ ਆ। ਸੋਨੇ ਦਾ ਤਾਜ ਪਾਇਆ ਉਹਨਾਂ ਨੇ ਉਸਤਾਦ ਜੀ। ਓਏ, ਇੱਧਰ ਹਜ਼ਾਰ ਡਾਲਰ ਦਾ ਉਹ ਮੇਰੇ ਹਾਰ ਪਾਇਆ ਗਲ ਦੇ ਵਿੱਚ ਉਹਨਾਂ ਨੇ। ਉਹ ਤੇਰੀ ਸ਼ਰਟ ਹੀ ਆ ਜਿਵੇਂ ਤੂੰ ਇੰਟਰਵਿਊ ਵਾਲੀ ਬੱਸ ਲਾ ਗਈ ਆ ਫਿਰ। ਹਜ਼ਾਰ ਹਾਰ 2 ਤੋਂ 10 ਲਾ ਕੇ ਆਹੋ ਵੀ ਤੇਰੀ ਡਿਊਟੀ ਪੂਰੀ ਹੋ ਗਈ। ਯਾਰ ਦੇ ਯਾਰ ਦੇ। ਚਲੋ ਮੈਂ ਨਾ ਕਰਿਆ ਕਰ, ਪਤਾ ਕੀ ਗੱਲ ਆ, ਸਾਨੂੰ ਸਾਰਾ ਪਤਾ। ਆਹੋ ਸਾਜੀ ਇਹਨੂੰ ਕੋਈ ਬੰਦਾ ਦਾਦਾ ਤੇਰਾ ਚੋਰ ਸੀ। ਨਹੀਂ ਲਟੇਰਾ ਇਹੋ ਜਿਹੇ ਬੰਦੇ ਆ ਵੀ ਮਸਤ ਨੂੰ ਕਹੀ ਜਾਂਦੇ ਦੇਖੋ ਇਹ ਸੂਟ ਸਵਾਈਏ। ਜੀ ਸੇਮ ਕਲਰ ਦੇ ਸੇਮ ਦਰਜੀ। ਨਾਰਵੇ ਚੋਂ ਮੇਰੇ ਅੰਕਲ ਆਏ। ਨਾਰਵੇ ਤੋਂ ਉਹ ਨਾਰਵੇ ਪਟਾਂ ਤੇ ਮੁੱਕੀਆਂ ਮਾਰ ਕੇ। ਜਰਮਨ ਕਹਿ ਰਹੇ ਆ ਸਾਜੀ, ਨਾਰਵੇ ਤੋਂ ਮੇਰੇ ਅੰਕਲ ਆਏ। ਉਹਨਾਂ ਨੇ ਹੈਲੀਕਾਪਟਰ ਦੇ ਵਿੱਚ ਉਹ ਛੁੱਟੀਆਂ ਛਾਤੋਂ ਜਾ ਕੇ ਕਾਪੀਆਂ ਨੋਟਾਂ ਦੀਆਂ ਲਟਾਏ ਹੀ ਇੰਨੇ ਪੈਸੇ। ਮਿਰਜ਼ਾ ਹਕੀਮ ਦੀਆਂ ਪਰਚੀਆਂ ਸੁੱਟੀਆਂ ਉਹਨੂੰ ਜਹਾਜ਼ ਤੋਂ। ਇੰਜ ਲੈਂਡ ਕਰੂਜ਼ਰਾਂ ਬਰਾਲ ਲੈ ਕੇ ਜਾ ਰਹੀਆਂ ਸੀ, ਰੋਡਾਂ ਤੇ ਪੈਸੇ ਹੀ ਪੈਸੇ ਖਿਲਰੇ ਪਏ ਸੀ। ਲੋਕੀ ਆਪਣੀਆਂ ਗੱਡੀਆਂ 'ਚ ਉਤਰ ਕੇ ਪੈਸੇ ਲੁੱਟ ਰਹੇ ਸੀ। ਹਾਂ ਕਿਉਂ ਜੀ? ਯਾਰ ਸਾਨੂੰ ਪਤਾ ਮੌਲਵੀ ਨੇ ਕਿੱਦਾਂ ਲਵਾਇਆ ਤੈਨੂੰ ਇੱਥੇ।
ਸਾਹਿਬ ਦਾ ਸ਼ੁਕਰੀਆ ਅਦਾ ਕਰ। ਤੂੰ ਆ ਬਤਾ ਯਾ ਕੋਈ ਸ਼ੁਕਰੀਆ ਓਏ ਆਪ ਪਰ ਰਲਦੀ ਮਿਲਦੀ ਜੀ ਗੱਲ ਕਰ ਦੱਸੋ ਪਤਾ ਕਿਉਂ ਇਦਾਂ ਹੁੰਦਾ ਕਿਉਂਕਿ ਤੂੰ ਹਟਦਾ ਹੀ ਨਹੀਂ ਸਾਰਿਆ ਅਗਲਾ ਬੰਦਾ ਖਿੱਚ ਜਾਂਦਾ। ਮੈਂ ਜਾਣ ਖਿੱਚ ਜਾਂਦਾ। ਆਹੋ ਲਓ ਜੀ ਨਾਜ਼ਰੀਨ ਚਾਹ ਮੇਰੀ ਮੁੱਕ ਗਈ ਆ। ਠੀਕ ਆ ਜੀ ਤੇ ਅੱਲਾ ਖੈਰ ਕਰੇ। ਹੁਣ ਪ੍ਰੋਗਰਾਮ ਮੈਂ ਕਿਹਾ ਤੁਸੀਂ ਉਨੀ ਦੇਰ ਜਰਾ ਫਿੱਕ ਪੁਣਾ ਸੁਣ ਲਓ ਤੇ ਸੈੱਟ ਤੁਸੀਂ ਦੇਖ ਲਓ ਨਾ ਤੁਸੀਂ। ਉਸਤਾਦ ਜੀ ਗੱਲ ਇਹ ਆ ਕਿ ਗੱਲ ਇਹ ਉਸਤਾਦ ਜੀ ਕਿ ਸਿਰਫ ਇਹਨੂੰ ਸਮਝਾਓ ਕਿ ਇੱਥੇ ਇਹ ਲੰਬੀ ਛੱਡਬਾਜ਼ੀ ਨਾ ਕਰੇ, ਕਿਉਂਕਿ ਗੁੱਜਰ ਬਾਦਸ਼ਾਹ ਬੈਠਾ ਵਾ। ਦੇਖ ਲਾ ਕੈਸੀ ਗੁੱਜਰ ਲਫ਼ਜ਼ ਤੇ ਉਹਨੂੰ ਛੇਕ ਆਈ ਇਹਦਾ ਮਤਲਬ ਪਿੱਛੇ ਕੋਈ ਰੌਲਾ ਹੈ। ਉਹ ਕਚਰਾ ਜਿਹਾ ਆ ਗਿਆ ਸੀ ਭਾਈ। ਨਾਮ ਚ ਪਾਵਰ ਹੈ, ਇੱਕ ਨਾਮ ਚ ਪਾਵਰ। ਗੁੱਜਰ ਦੀ ਹਾਂਜੀ ਓਏ ਨਾ ਕਰ ਓਏ ਮੇਰੀ ਤਬੀਅਤ ਚੜਦੀ ਅਸੀਂ ਇਹ ਨਾ ਕਰ। ਓਏ ਉਹ ਤੂੰ ਕਾਲ ਸੁਣੀ ਬਾਬੇ ਹਾਂਜੀ ਜਿਹੜਾ ਕਹਿੰਦਾ ਓਏ ਉਹ ਖਾਵਰ ਨਹੀਂ ਆਪਣਾ ਦੁਬਈ ਵਾਲਾ ਉਹ ਬਹੁਤ ਲਿਟਦਾ ਹੀ ਉਹਨੇ ਉਹਦੀ ਉਹ ਵਿੱਚ ਕਹਿੰਦਾ ਨਾ ਮੈਂ ਫਿਰ ਆਪਕੀ ਸਿਮ ਬੰਦ ਕਰ ਦੂੰਗਾ। ਉਹ ਕਰ ਦੇ ਬੰਦ ਤੂੰ ਉਹ ਬਾਲ ਹੀ ਤੋੜ ਦੇਣਾ ਕਰ ਦੇ ਬੰਦ। ਕਹਿੰਦਾ ਮੈਂ ਦਫ਼ਤਰ ਤੇ ਸਿਮ ਉਹ ਕਰ ਦੇ ਤੂੰ ਅੱਡਾ ਦਫ਼ਤਰੂ। ਕਹਿੰਦਾ ਮੈਂ ਢੂੰढ ਲੂੰਗਾ। कहता ठीक है फिर हम आपको ढूंढ ले और तू ढूंढ ले ओए ढूंढ लू एडा तो ढूंढ लू। ओए एंड पे कहता आप ये पीछे आवाज किसकी आ रही है? कहता ये माल्टे वाली। कहता माल आपके इधर माल्टे होते हैं? आपके तो होते ही नहीं। क्यों फैसलाबाद च माल्टे नहीं होंगे? नहीं अमरूद अमरूद ਮਿੱਠੇ ਕਹਿੰਦਾ ਮੈਂ ਵਿੱਚ ਵੜਿਆ ਵਾ ਪੂਰਾ ਵੇ। ओए एंड पे कहता ओए बंद कर दे ओए मेरी तबीयत चढ़ती ਬੰਦ ਕਰਦਾ ਅੱਡਾ ਤੂੰ ਢੂੰਡ ਲੂ। ਚੱਲ ਇਹ ਤਾਂ ਮੈਂ ਤੈਨੂੰ ਇਸ ਤੋਂ ਕਹਿਣਾ ਵੀ ਐਡਾ ਤੂੰ ਗੁਜਰੂ ਐਡਾ ਗੁਜਰੂ ਕਿਤੇ। ਉਸਤਾਦ ਜੀ ਇਹਦੇ ਪੱਲੇ ਕੁਛ ਵੀ ਨਹੀਂ ਆ। ਓਏ ਤੇਰੇ ਵੀ ਕੁਛ ਨਹੀਂ ਜੇ ਅਸੀਂ ਚੁੱਪ ਕਰਕੇ ਮੰਨੇ ਆ ਨਾ ਕਿ ਤੂੰ ਗੁੱਜਰ ਆ ਤੇ ਤੂੰ ਚੁੱਪ ਕੀਤਾ ਰਹਿ ਤੈਨੂੰ ਖੁਦਾ ਦਾ ਵਾਸਤਾ ਉਹੀ ਕੰਟੈਂਟ ਫੇਰ ਸ਼ੁਰੂ ਕਰ ਦੇਣਾ ਤੁਸੀਂ। ਉਸਤਾਦ ਜੀ ਲੇਕਿਨ ਜੱਗ ਤੇ ਨਾਮ ਹੋਇਆ ਵਾ ਗੁੱਜਰ ਬਾਦਸ਼ਾਹ। ਜੱਗ ਤੇ ਜਿਹੜਾ ਮਰਜ਼ੀ ਲਹਾ ਲਓ ਇੱਥੇ ਜਾ ਕੇ ਕੱਪ ਤੇ ਆ ਜਾਂਦਾ ਅੱਜ ਕੱਲ ਨਾਮ। ਭਾਰੀ ਮੈਨੂੰ ਕੱਲ ਕੱਪ ਇੱਕ ਗਿਫਟ ਆਇਆ ਕਿ ਬੰਦੇ ਨੇ ਕੱਪ ਦੇ ਉੱਤੇ ਮੇਰਾ ਨਾਮ ਆ ਕੱਪ ਤੇ ਤੇਰਾ ਜੱਗ ਤੇ ਆ ਤੇ ਕੀ ਇਹਦੇ ਹੋ ਨਾਲ ਤਸਵੀਰ ਵੀ ਹੈ ਨਾ। ਹਾਂ ਲੇਕਿਨ ਸਾਡੇ ਕੋਲੋਂ ਲੋਕ ਫੈਸਲੇ ਕਰਾਉਣ ਆਉਂਦੇ ਸੀ। ਮੱਝਾਂ ਰੱਖੀਆਂ ਡੰਗਰ ਹਵੇਲੀਆਂ ਵੱਡੀਆਂ ਚੌੜੇ ਮੰਜੇ ਉਸਤਾਦ ਜੀ ਰੰਗੀਨ ਪਾਵੇ। ਹਾਂਜੀ ਮਿੱਠਾ ਯਾਰ ਜੀ ਯਾਰ ਅਸੀਂ ਸਾਰੇ ਵੀ ਕੁਛ ਨਹੀਂਗਾ। ਮੈਂ ਵੀ ਸ਼ੇਖ ਨਹੀਂ ਇਹ ਵੀ ਰਾਣਾ ਨਹੀਂ ਉਹ ਵੀ ਜੱਟ ਨਹੀਂ ਆ ਵੀ ਵੀਰੇ ਕਿ ਨਹੀਂ ਚੱਦੜ ਨਹੀਂ ਤੇ ਤੂੰ ਵੀ ਕੁਛ ਨਹੀਂ। ਕਹਿੰਦੇ ਵੀ ਵੀਰੇ ਕਿ ਨਹੀਂ। ਹਾਂ ਨਹੀਂ ਦਾਨਸ਼ ਤੂੰ ਸਿਆਣਾ ਪੈਣਾ ਹੈਗਾ ਤੂੰ ਹਾਂ ਗੱਲਾਂ ਕਿਤੇ ਸ਼ੁਰੂ। ਦਿਮਾਗ ਖਰਾਬ ਉਹੀ ਸਕ੍ਰਿਪਟ ਉਹੀ ਸਾਰਾ ਕੁਝ ਕੋਈ ਇੱਕ ਅੱਜ ਤੱਕ ਤੂੰ ਤੁਹਾਡੇ ਸਾਰੇ ਜੋ ਕੋਈ ਸਿਰਫ ਮੈਂ ਪ੍ਰੂਫ ਦਿੱਤਾ ਕਿ ਮੈਂ ਸ਼ੇਰ ਹਾਂ। ਮੈਂ ਪ੍ਰੂਫ ਨਹੀਂ ਦਿੱਤਾ ਵੀ ਮੇਰੇ ਕੋਲ ਕੱਪੜੇ ਦਾ ਪੁੱਛ ਲਓ ਪਿੱਕਾਂ ਜੋ ਮਰਜ਼ੀ ਪੁੱਛ ਲਓ ਹਰ ਚੀਜ਼ ਪੁੱਛ ਲਓ 36 ਰਿਸ਼ਤੇਦਾਰ ਮੈਂ ਆਪਣੇ ਤੁਹਾਨੂੰ ਦਿਖਾ ਦਿੰਦਾ ਫੈਕਟਰੀਆਂ ਵਾਲੇ ਮਿੱਲਾਂ ਵਾਲੇ ਜੁੱਤੀਆਂ ਦਾ ਕੰਮ ਕਰਨ ਵਾਲੇ ਸਾਰੇ। ਤੁਸੀਂ ਅੱਜ ਤੱਕ ਇੱਕ ਤੂੰ ਪ੍ਰੂਫ ਦੇ ਦੇ ਵੀ ਤੂੰ ਜੱਟ ਆ ਚੱਲ ਜਾ। ਮੈਨੂੰ ਨੀਡ ਅਟੈਕ ਕਰ ਲਓ ਜੀ ਨੀਡ ਅਟੈਕ ਕਰ ਦੇਖੋ ਤਾਂ ਨਜ਼ਰ ਆ ਜਾਏ ਵੀ ਪ੍ਰੂਫ ਤਾਂ ਰੁਪਿਆ ਬੈਠੇ ਜਿੰਦਾ ਜਾਗਦੇ ਕੋਈ ਗੱਲਬਾਤ ਵੀ ਤੂੰ ਕੁਛ ਵੀ ਕਹਿ ਦੇਵੇਂ। ਉਸਤਾਦ ਜੀ ਜ਼ੁਬਾਨ ਨਹੀਂ ਤੂੰ ਕਹਿ ਦੇਵੇਂ ਮੈਂ ਅਰਬ ਦਾ ਸ਼ੇਖ ਹਾਂ ਸੀ ਮੰਨ ਲਈਏ। ਨਹੀਂ ਏਡੀ ਵੀ ਉਹ ਫ੍ਰੈਂਚ ਹੁੰਦੀ ਆ ਹਲਕਾ ਜਿਹਾ ਉੱਪਰ ਚਿੱਟਾ ਲਬਾਸ ਹੁੰਦਾ। ਨਹੀਂ ਤੂੰ ਹੁਣ ਤੂੰ ਸਾਨੂੰ ਜੋ ਮਰਜ਼ੀ ਰੋਜ਼ ਆ ਕੇ ਤੂੰ ਕਹਿ ਦੇ ਨਵੀਂ ਬਰਾਤ ਇਹ ਵੇਖੋ ਅੱਜ ਬੈਣੀ ਜੱਟਨੀਆਂ ਵੇਖੋ ਪੂਰਾ ਉਸਤਾਦ ਜੀ ਤੁਸੀਂ ਬਿਸਕੁਟ ਤੇ ਬੈਠੇ ਆ। ਗੁੱਜਰ ਨੂੰ ਚੈੱਕ ਕਰੋ ਸਾਈਡ ਤੋਂ ਐ ਕਰਕੇ ਉਂਗਲ ਦੇ ਨਾਲ ਉਹ ਮਾੜੇ ਮਾੜੇ ਧਾਰੀਆਂ ਨਜ਼ਰ ਆਈਆਂ ਤੇ ਗੁੱਜਰ ਨਹੀਂ ਤੇ ਜੋ ਮਰਜ਼ੀ ਤੁਸੀਂ ਕਹਿ ਰਹੇ ਹੋ। ਤੈਨੂੰ ਚੈੱਕ ਕੀਤਾ ਨਾ ਸਕੈਨ ਕੀਤਾ ਨਾ ਸੀ WhatsApp ਤੋਂ ਮੋਬਾਈਲ ਤੋਂ ਤੇ ਪਟਾਕੇ ਪੈਣੇ ਸ਼ੁਰੂ ਹੋ ਜਾਣੇ ਆ ਤੂੰ ਗੁਜਰੇ ਨਿਕਲਣਾ। ਓਏ ਸਾਨੂੰ QR ਕੋਡ ਉਸਤਾਦ ਜੀ ਮਿਲਿਆ ਆ ਬਰਾਦਰੀ ਦਾ ਇੰਜ ਕਰਕੇ ਸਕੈਨ ਕਰੋ ਮੋਬਾਈਲ ਨਾਲ ਸਾਹਮਣੇ ਸ਼ਜਰਾ। ਉਹ ਕਿਉਂ ਵਾਰ ਮਿਲ ਗਿਆ ਸਾਨੂੰ? ਕਿਉਂਕਿ ਅਸੀਂ ਜੈਨੂਇਨ ਆ ਅਸੀਂ ਨਹੀਂ ਇਹ ਝੂਠੇ। ਓਏ ਤੂੰ ਭਾਜੀ ਇਹਦੇ ਪੱਲੇ ਕੁਝ ਵੀ ਤੂੰ ਸਿਰਫ ਮੈਨੂੰ ਇਹ ਦੱਸ ਦੇ ਮੱਝਾਂ ਦੀ ਤੂੰ ਮੈਨੂੰ ਇਹ ਦੱਸ ਦੇ ਮੱਝਾਂ ਦੀ ਕੈਟਾਗਰੀ ਕਿੰਨੀ ਹੁੰਦੀ ਕਿਹੜੀ ਕੈਟਾਗਰੀ ਦੀ ਮੱਝ ਹੁੰਦੀ ਹੈ? ਹਾਂ ਬਸ ਇੰਨਾ ਛੋਟਾ ਸਵਾਲ ਉਸਤਾਦ ਜੀ ਸਾਡੇ ਕੋਲ ਸਿਰਫ ਨੀਲੀ ਬਾਰ ਦੀ 100 ਮੱਝ ਆ ਸਾਈਵਾਲ ਦੀ 100 ਲੈਦਾ ਮੱਝ ਹਰ ਨਸਲ ਦੀ ਮੱਝ ਰੱਖੀ ਕਿਉਂਕਿ ਅਸੀਂ ਡੇਰੀ ਫਾਰਮਿੰਗ ਦਾ ਕੰਮ ਕੀਤਾ। ਓਹੋ ਹੋ ਹਾਂਜੀ ਯੂਨੀਵਰਸਿਟੀਆਂ 'ਚ ਜਾ ਕੇ ਲੈਕਚਰ ਦਿੱਤੇ ਨੇ। ਜੁੱਤੀ ਲਾ ਕੇ ਫਿਰਿਆ ਕਰ ਤੂੰ ਮਹੱਲੇ 'ਚ ਕਿਉਂ? ਕਿਉਂਕਿ ਤੇਰਾ ਕੰਮ ਹੀ ਨੰਗੇ ਪੈਰੇ ਫਿਰਨ ਵਾਲਾ ਹਾਂ ਹਾਂ ਤੂੰ ਨਵਾਂ ਸੂਟ ਪਾ ਕੇ ਲੱਠੇ ਦਾ ਕਿਤੇ ਜਾਂਦਾ ਵੀ ਮੈਂ ਇੰਨਾ ਕੁ ਗੋਇਆ ਤੇਰੇ ਪੈਰ ਨੂੰ ਲੱਗਾ ਹੀ ਹੋਣਾ ਨਿਸ਼ਾਨੀ ਦੇ ਤੌਰ ਤੇ। ਇਹ ਤੇ ਹੁਣ ਵਰਕਰ ਕੰਮ ਕਰਦੇ ਅਸੀਂ ਤੇ ਸ਼ੁਕਰ ਆ ਇੱਥੇ ਸ਼ੋਅ 'ਚ ਉਹ ਤੇਰੇ ਨੈਣ ਨਕਸ਼ ਤੋਂ ਲੱਗਦਾ ਵਾ ਤੂੰ ਸਵਾਏ ਕਾਂਜੀ ਤੋਂ ਪੀਤਾ ਹੀ ਕੁਛ ਨਹੀਂ ਤੇਰੇ ਘਰ ਤੋਂ ਤਾਂ ਹੈ ਹੀ ਨਹੀਂ ਕਿਤੇ ਕਤਰਾ ਵੀ। ਉਹ ਤੇ ਤੂੰ ਕਿਹੜਾ ਜੱਟ ਆ ਤੇਰੇ ਕਿਹੜਾ ਵੀ ਇੱਧਰ ਦੀਆਂ ਫਸਲਾਂ ਦੇ ਵਿੱਚ ਤੇਰੇ ਸਿਰ ਮੱਥੇ ਵੱਜਦੇ ਫਿਰਦੇ ਗੰਨਿਆਂ 'ਚ ਤੇਰੇ ਇਹ ਜੱਟਾਂ ਹੀ 2 ਘੋੜੇ ਫਿੱਟੇ ਮੂੰਹ ਇੱਕ ਪੌਦਾ ਲੱਗਾ ਨਹੀਂ ਕਿਹੜਾ ਜੱਟ ਆ ਤੂੰ? 2 ਘੋੜੇ ਵਾਲੇ ਬਸ ਅੱਲਾ ਮਾਫੀ ਦੇਵੇ। ਇੱਥੇ ਹੁਣ ਲਹੂ ਲਾਲ ਬਾਦ ਗਿਆ ਉਹ ਬੱਸ ਕਰਦੇ ਓਏ ਤੂੰ ਆਪਣੇ ਘਰ 'ਚ ਨਾ ਇੱਕ ਸਪੈਸ਼ਲ ਕਮਰਾ ਮਿਸਤਰੀ ਕੋ ਲਹਿਦਾ ਬਣਵਾਇਆ ਸਿਰ ਲੁਕਣ ਲਈ ਜੱਟ ਔਰ ਉਹਦੇ ਤੂੰ 3 ਦਰਵਾਜ਼ੇ ਲਵਾਏ ਆ ਇਦਾਂ ਦਾ ਤੂੰ ਜੱਟ ਆ
ਦੋ ਬੱਚੇ ਬਾਹਰ ਲੜ ਪੈਣਾ ਤੇ ਤੂੰ ਉਸ ਕਮਰੇ 'ਚ ਵੜ ਜਾਣਾ। ਯਾਰ ਕਤਲੋ ਗਾਰਤ ਨਹੀਂ ਮੈਨੂੰ ਪਸੰਦ, ਆ ਲੜਾਈ ਝਗੜਾ ਨਹੀਂ ਮੈਨੂੰ ਪਸੰਦ। ਤੁਸੀਂ ਯਕੀਨ ਮੰਨੋ, ਸਵੇਰੇ ਮਿਸਿਸ ਨਾਲ ਜਾਣ ਡਿਆ, ਮਾਂ ਬਾਰ ਕਾ ਚੌਂਚ ਲਾਈ ਹੋਈ ਰਹੀ ਹੈ, ਮੈਂ ਬੂਟਾ ਚੌਂਚ ਗੱਡੀ ਮੋੜ ਲਈ। ਮੈਂ ਕਿਹਾ ਕਿਸੇ ਪੱਥਰ ਦਾ ਕਿਹੜਾ ਕੋਈ ਪਤਾ, ਪੱਥਰ ਵੱਜਣੇ ਸੀ, ਆ ਕੇ ਬੱਚੇ। ਆ ਲੋ ਆ ਜਾ ਕੇ ਪਹਿਲਾਂ ਉਸਤਾਦ ਜੀ ਇਹ ਰਾਤ ਨੂੰ ਸੌਣ ਲੱਗਾ ਅੰਦਰ ਕੁੰਡੀਆਂ ਇੰਨੀਆਂ ਲਾਉਂਦਾ, ਸਵੇਰ ਹੋ ਜਾਂਦੀ ਇਹਨੂੰ। ਉਸਤਾਦ ਜੀ ਤੁਸੀਂ ਜੱਟ ਦੇਖੇ ਹੋਣੇ ਆ, ਚਵਾਵੇਂ ਦੁੱਧ ਪੀਂਦੇ ਆ, ਮੱਖਣ ਖਾਂਦੇ, ਦੇਸੀ ਘਿਓ ਖਾਂਦੇ। ਹਾਂ। ਅੱਲਾ ਮਾਫੀ ਦੇਵੇ, ਗੁਰਬਤ ਚ ਡੁੱਬਿਆ ਪਿਆ ਵਾ, ਇੱਕ ਤਰੰਗ ਡੱਬੇ ਦੇ 87 ਕੱਪ ਬਣਦੇ ਇਹਨਾਂ ਦੇ ਘਰ ਚਾਹ ਦੇ। ਜੱਟਾ ਸੀ ਤਰੰਗ ਡੱਬੇ ਦੇ। ਹਾਂ। ਓਏ ਤੂੰ ਮਾਫੀ ਦੇ ਦਿਓ ਪੁੱਤ, ਲੇਕਿਨ ਗੁੱਜਰ ਬਾਦਸ਼ਾਹ ਜਿਹੜੀ ਤੂੰ ਗੱਲ ਕੀਤੀ ਨਾ ਕਿ ਕੀ ਕਿਹਾ ਸੀ ਤੂੰ ਭਲਾ? ਸੋਹਣਿਆ ਹੁਣ ਤਾਂ ਮੇਰੇ ਵੀ ਨਹੀਂ ਜ਼ੇਨ ਚ। ਸਾਈਵਾਲ ਦੀਆਂ ਕਿੰਨੀਆਂ ਮੱਝਾਂ ਤੁਹਾਡੇ ਕੋਲ? 100 ਉਸਤਾਦ ਜੀ, 100 ਮੱਝ। ਹੋਰ ਕੋ ਮੁਲਤਾਨ ਦੀ? ਆਸਟ੍ਰੇਲੀਅਨ ਗਾਏ ਆ ਸਾਡੇ ਕੋਲ, ਆਸਟ੍ਰੇਲੀਅਨ ਗਾਏ। ਅੱਛਾ ਗਾਏ ਦਾ ਵੀ ਕੰਮ ਆ ਤੁਹਾਡਾ? ਹਾਂਜੀ ਹਾਂਜੀ। ਸਟੱਡੀ ਕਿਤੇ ਤੇ ਲਿਆਂਦੀ ਹੋ? ਗਾਏ ਗਾਏ ਬਜਾਏ ਦਾ ਨਹੀਂ, ਗਾਏ ਗਾਏ। ਅੱਛਾ ਗਾਏ। ਗਾਏ ਕੀ ਦੁਨੀਆ। ਜਿਹਦਾ ਇੱਕ ਮੇਲ ਹੁੰਦਾ, ਇੱਕ ਫੀਮੇਲ ਹੁੰਦਾ, ਇੱਕ ਗਾਏ। ਆਸਟ੍ਰੇਲੀਅਨ ਤੋਤੇ ਹੁੰਦੇ ਸੀਗੇ ਤੇਰੇ ਕੋਲ। ਉਹ ਹੀ ਤੁਹਾਡੇ ਨਾਲ ਨੌਲੇਜ ਹੈ ਉਸਤਾਦ ਜੀ ਇਹਨਾਂ ਲੋਕਾਂ ਨੂੰ। ਯਾਰ ਹੁਣ ਦਫ਼ਤਰਾਂ 'ਚ ਵੀ ਚਲੇ ਗਿਆ, ਲੇਕਿਨ ਸਵੇਰੇ 3:45 ਵਜੇ ਫਿਰ ਉੱਠ ਜਾਂਦਾ ਈ। ਹੁਣ ਮੱਝਾਂ ਦੇ ਟਾਈਮ ਨਾਲ ਉੱਠਣਾ। ਉਹ ਨਹੀਂ, ਉਹ ਜੋ ਹੈ ਹੀ ਨਹੀਂ ਗੁੱਜਰ। ਓਏ ਆਰਟੀਫੀਸ਼ੀਅਲ ਆ ਨਾ, ਲਬਾਦਾ ਉੜਿਆ ਮੈਨੇ। ਉਹ ਨਹੀਂ ਲਬਾਦਾ ਉੜਿਆ ਉਸਤਾਦ ਜੀ, ਐਡੀ ਮੁਸ਼ਕਲ ਬਰਾਦਰੀ ਚ ਕੋਈ ਵੜਦਾ। ਜਿਹਨੇ ਬਰਾਦਰੀ ਬਦਲਣੀ ਹੁੰਦੀ ਉਹ ਰਾਣਾ ਰੂੜਾ ਬਣਦਾ। ਅੱਛਾ ਵੀ ਬੱਕਰੀਆਂ ਬੱਕਰੀਆਂ ਵਾਲੇ ਵੀ ਗੁੱਜਰ ਹੁੰਦੇ ਆ? ਹਾਂਜੀ, ਮਤਲਬ ਇੱਕ ਮੱਝਾਂ ਵਾਲੇ ਗੁੱਜਰ, ਇੱਕ ਬੱਕਰੀਆਂ ਵਾਲੇ ਗੁੱਜਰ। ਸਮਾਲ ਗੁੱਜਰ ਹੁੰਦੇ ਹੋ, ਛੋਟੇ ਗੁੱਜਰ। ਛੋਟੇ ਗੁੱਜਰ। ਛੋਟੇ ਗੁੱਜਰ। ਜਿੱਦਾਂ ਵੱਡਾ ਗੋਸ਼ਤ ਛੋਟਾ ਗੋਸ਼ਤ। ਛੋਟਾ ਗੋਸ਼ਤ ਤੋਂ ਛੋਟਾ। ਜਾਨਵਰਾਂ ਦਾ ਉਸਤਾਦ ਜੀ ਕੋਈ ਲਿੰਕ ਨਹੀਂ ਹੈ ਬਰਾਦਰੀ ਨਾਲ। ਇਹ ਤੇ ਕੰਮ ਉਹਨਾਂ ਨੇ ਸ਼ੁਰੂ ਕਰਤਾ ਦੁੱਧ ਦਾ, ਤੇ ਹੈ ਲਿੰਕ ਆ ਅੰਸਾਰੀਆਂ ਦਾ, ਖੱਡੀਆਂ ਨਾਲ ਲਿੰਕ ਆ। ਹਾਂ। ਖੱਡੀ ਜਲਾਹੇ। ਇਹ ਬਹਾਦਰੀ ਠੀਕ ਹੈ ਨਾ? ਨਾਲ ਤਲਕ ਸੀ, ਬਹਾਦਰੀ ਨਾਲ। ਸ਼ੇਖਾਂ ਦਾ ਜੰਗਾਂ ਨਾਲ ਲਿੰਕ ਆ। ਲੇਕਿਨ ਹੁਣ ਸਟਾਰ ਹਾਂਜੀ 65 ਦੀ ਜੰਗ 'ਚ ਸਭ ਤੋਂ ਬਹੁਤੇ ਸ਼ੇਖ ਲੜੇ ਆ। ਜਿਹੜੇ ਤੋਪਾਂ ਥੱਲੇ ਬੰਬ ਬੰਨ ਕੇ ਉੱਤੇ ਨੂੰ ਗਏ, ਕੌਣ ਸੀ? ਆਹੋ ਭਾਈ, ਸ਼ੇਖ ਹੀ ਖੋਲ ਹੋਣੇ ਲੈਂਦੇ ਆ। ਉਹ ਸ਼ੇਖ ਖੋਲ ਦਿੰਦਾ ਸੀ, ਪਿਓ ਭਾਜੀ। ਇਹ ਸ਼ੇਖ ਹਟਾਂ ਤੇ ਨਹੀਂ ਵਿਕਦੇ ਉਦੋਂ। ਇਹ ਬਾਅਦ ਚ ਵਿੱਚ ਮਿਕਸਿੰਗ ਹੋਈ ਹੈ ਪੁੱਤਰ ਹੱਟਾਂ ਦੇ। ਪਹਿਲੇ ਇਹ ਸ਼ੇਖ ਹੱਟਾਂ ਦੇ ਨਹੀਂ ਵਿਕਦੇ ਸੀ। ਹਟਾਂ ਤੇ ਨਹੀਂ ਵਿਕਦੇ ਸੀਗਾ। ਹਾਂਜੀ 71 ਦੀ ਜੰਗ 'ਚ ਸ਼ੇਖ ਨਹੀਂ ਸੀ ਹੈਗੇ, ਹਿਸਾਬ ਲਾ ਲਓ, ਦੇਖ ਲਓ। ਉਹ ਨੈ ਸੈਡ ਪੱਟੀ ਨੇ ਕਿਹਾ ਹੀ ਨਾ ਸਾਥੀ ਨੂੰ, ਸ਼ੇਖ ਓ ਠਾ ਠਾ। 71 ਦੀ ਜੰਗ 'ਚ ਭਾਜੀ ਅਸੀਂ ਕਿਹਾ ਵੀ ਸਾਡਾ ਰੌਲਾ ਬਣਨਾ ਹੀ ਗਏ। ਦੇਖ ਲਓ ਕੀ ਹੋਇਆ ਤੁਹਾਨੂੰ। ਹੁਣ ਸੁਲਾ ਸਫਾਈ 65 ਦੀ ਜੰਗ 'ਚ ਸਿਰਫ 30-35 ਸ਼ੇਖ ਗਏ ਨੇ। ਓਏ ਹਾਂਜੀ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਫੌਜਾਂ ਲਾਹੌਰ 'ਚ ਵੜ ਗਈਆਂ ਨੇ, ਟੈਂਕ, ਸ਼ੇਖਾਂ ਨੇ ਬੰਨ ਕੇ ਬੰਬ ਥੱਲੇ ਗਏ, ਕਾਟਨਾਂ ਦੇ ਸੂਟਾਂ ਦੇ ਉੱਤੋਂ ਬੰਬ ਬੰਨ ਲਏ ਉਹਨਾਂ ਨੇ। ਹਾਂ ਸ਼ੇਖ ਅੱਧੇ ਅੱਧੇ ਬੰਬ ਕੱਟ ਕੇ ਚਲਾ ਦੇ ਕੇ ਏਦਾਂ ਬਚਾ ਲਈਏ। ਸਾਡੀ ਬਸ ਕਰ। 2 ਟੈਂਕ, ਇਹ ਪੂਰੇ ਨਾਲ ਇੱਕ ਟੈਂਕ ਉਡਾਉਣਾ, 2 ਕੱਟ ਕੇ 2 ਨਾਲ ਅੜਾ ਲਓ। ਮੈਂ ਤਾਂ 4 ਵੀ ਕੀਤੇ ਸੀ, ਲੇਕਿਨ ਉਹ ਟੈਂਕ ਉੱਡੇ ਨਹੀਂ, ਉਹ ਹਲਕਾ ਜਿਹਾ ਇੰਜ ਕਰਕੇ ਫੇਰ ਸਿੱਧੇ ਹੋਏ ਨਹੀਂ। ਮੈਂ ਕਹਿੰਦੀ ਇਹ 2 ਨਹੀਂ ਆ ਧਮਕ ਜੀ। ਯਕੀਨ ਮੰਨ ਜਾ 65 ਦੀ ਜੰਗ 'ਚ ਸ਼ੇਖਾਂ ਨੇ ਚੌਕ ਚੁੱਕ ਕੇ F16 ਚਲਾਏ ਉਹਦੇ ਸ਼ੀਸ਼ੀਆਂ। ਯਾਰ ਜਿਹੜਾ ਬਹਾਦਰ ਸ਼ਾਹ ਸੂਰੀਆ ਸੀ, ਉਹ ਨਹੀਂ ਬਹਾਦਰ ਬੰਚਾ ਬਹਾਦਰ ਸ਼ਾਹ ਜ਼ਫਰ। ਜਿਹੜਾ ਸੂਰੀਆ ਵੰਸ਼, ਸੂਰੀਆ ਅਜੇ ਸ਼ੇਰ ਸ਼ਾਹ, ਸ਼ੇਰ ਸ਼ਾਹ ਸੂਰੀ ਸਾਹਿਬ। ਉਹਦੇ ਨਾਲ ਪਿੱਛੇ ਲੜਨ ਵਾਲੇ ਸਾਰੇ ਸ਼ੇਖ ਸੀ। ਉਹ ਆਪ ਹੀ ਸ਼ੇਖ ਸ਼ਾਹ ਸੂਰੀ ਸੀ, ਹੈ ਨਾ? ਕਾਸਮ ਬਿਨ ਲਾਦਨ ਜਿਹੜਾ ਸੀ, ਹਾਂਜੀ ਕਾਸਮ ਬਿਨ ਲਾਦਨ, ਅਸਾਮਾ ਬਿਨ ਲਾਦਨ ਸੀਗਾ ਜੀ। ਉਹੀ ਨਹੀਂ ਜਿਹੜਾ ਕਾਸਮ, ਪੁੱਠੀ ਖਬਰ ਮੁਹੰਮਦ ਬਿਨ ਕਾਸਮ ਦੇ ਪਿੱਛੇ ਕੌਣ ਸੀ ਸਾਰੇ ਲੜਨ ਵਾਲੇ? ਸ਼ੇਖ। ਹਾਂਜੀ। ਉਹ ਨਹੀਂ ਫੌਜੀ ਸੀ ਖੋਜੇ ਅਸਲ ਸ਼ੇਖ ਖੋਜੇ ਜੀ। ਉਹ ਤੇ ਵਿੱਚ ਇੱਕ ਦੋ ਮਸਲੇ ਚੁਣੋਟੀ ਸ਼ੇਖ ਰਲ ਗਏ ਤੇ ਕੰਮ ਖਰਾਬ ਹੋ ਗਿਆ। ਮੇਰੇ ਕੋਲ ਹਾਲ ਆ, ਹਰ ਕੰਮ ਸ਼ੇਖਾਂ ਦਾ ਪੈਣ ਗਿਆ ਜੀ। ਯਾਰ ਤੂੰ ਯਕੀਨ ਉਹ ਤੈਨੂੰ ਪਤਾ ਨਹੀਂ ਸ਼ੇਖਾਂ ਦਾ? ਅੱਲਾ ਦੇ ਬੰਦਿਆ, ਸਾਇੰਸਦਾਨ ਹੋਏ ਸ਼ੇਖਾਂ ਦੇ ਵਿੱਚ। ਚੰਦ ਤੇ ਸਭ ਤੋਂ ਪਹਿਲੇ ਕੌਣ ਗਿਆ? ਸ਼ੇਖ। ਹਾਂ ਤੇ ਫਿਰ ਸ਼ੇਖ ਆਰਮਸਟਰੋਂਗ। ਹੁਣ ਇਹ ਨਾ ਕਹਿ ਦੇ ਇਮਰਾਨ ਖਾਨ ਨੇ ਵਰਲਡ ਕੱਪ ਜਿਤਾਇਆ, ਕੌਣ ਸ਼ੇਖ? ਨਹੀਂ ਇਮਰਾਨ ਖਾਨ ਨਹੀਂ ਸ਼ੇਖ। ਭਾਜੀ ਤੁਸੀਂ 10 ਮਿੰਟ ਬਹਿਣਾ, ਕਾਇਦੇ ਆਜ਼ਮ ਸਾਹਿਬ ਇਹਨਾਂ ਨੇ ਸ਼ੇਖ ਪੜਾ ਦਿੱਤੇ। 10 ਮਿੰਟ ਬਹੁਤ ਸਹੀ ਦਾ। ਅੱਛਾ ਕੌਣ ਸੀ ਜੀ ਕਾਇਦ ਆਜ਼ਮ ਸਾਹਿਬ? ਇਨਸਾਨ ਸਨ, ਨਹੀਂ ਬਰਾਦਰੀ ਕੀ ਸੀ? ਬਾਨੀਏ ਪਾਕਿਸਤਾਨ ਸਨ। ਨਹੀਂ ਜੱਟ ਸੀ, ਬੱਟ ਸੀ, ਮਲਕ ਸੀ, ਕੌਣ ਸੀ? ਉਹ ਵਕੀਲ ਸੀਗੇ ਜੀ। ਯਾਰ ਉਹਨਾਂ ਦੀ ਬਰਾਦਰੀ ਕੀ ਸੀ? ਬਰਾਦਰੀ ਦਾ ਨਹੀਂ ਮੈਨੂੰ ਪਤਾ, ਅੱਛੇ ਇਨਸਾਨ ਸੀ ਬਸ। ਸ਼ੇਖ ਸੀ ਮੰਨ ਲਾ, ਫਿਰ ਐਂ ਤੂੰ ਆਪੀ ਸਪੇਸ ਦੇ ਦਿੱਤੀ। ਨਹੀਂ ਸ਼ੇਖ ਨਹੀਂ ਸੀ, ਇੰਨਾ ਮੈਨੂੰ ਪਤਾ ਵਾ। ਅਗਰ ਉਹਨੇ ਸ਼ੇਖ ਹੁੰਦੇ ਨਾ ਬੇਵਕੂਫਾ ਸ਼ੇਖ ਸੀ ਤੇ ਉਹਨਾਂ ਨੇ ਵੇਖ ਲਾ ਮੁਲਕ ਬਚਾ ਲਿਆ ਆਪਣਾ ਲੈਦਾ। ਉਹਨੇ ਫਿਰ ਇੱਕ ਟੋਟਾ ਬਚਾਉਣਾ ਸੀ ਜਿੱਥੇ ਆਪ ਰਹਿਣ ਡਏ ਆ, ਬਸ ਬਾਕੀ ਸਾਰਾ ਡਬੋ ਦੇਣਾ ਸੀ। ਨਹੀਂ ਇਹ ਸ਼ੇਖ ਹੁੰਦੇ। ਨਹੀਂ ਮੈਨੂੰ ਲੱਗਦਾ ਉਹਨਾਂ ਨੇ ਕਿਹਾ ਸਦਕੇ ਜਾਵਾਂ, ਉਹਨਾਂ ਨੇ ਕਿਹਾ ਅੱਜ ਸੇ ਤੁਮ ਆਜ਼ਾਦ ਹੋ। ਆਏ ਵਾਹ ਵਾਹ। ਉਹਨਾਂ ਦੀ ਆਵਾਜ਼ ਸੁਣ ਸ਼ਹਜ਼ਾਦਿਆਂ ਦੀ। ਉਹਨਾਂ ਨੇ ਕਿਹਾ ਤੁਸੀਂ ਹੁਣ ਆਜ਼ਾਦ ਹੋ। ਜੇ ਸ਼ੇਖ ਹੁੰਦੇ ਉਹਨੇ ਫਿਰ ਕਹਿਣਾ ਸੀ ਹਮ ਆਜ ਸੇ ਆਜ਼ਾਦ ਹੈ। ਹਾਂ ਤੇ ਇਹੀ ਕਿਹਾ ਉਹਨਾਂ ਨੇ। ਨਹੀਂ ਉਹ ਤੁਮ ਆਜ਼ਾਦ ਹੋ। ਉਹ ਤੇ ਇਦਾਂ ਹੀ ਆ ਅੱਲਾ ਦੇ ਬੰਦਿਆ। ਅੱਜ ਲਿਆਕਤ ਅਲੀ ਖਾਨ ਸਾਹਿਬ ਕੌਣ ਸੀ? ਸ਼ੇਖ ਸੀਗੇ ਜੀ। ਹਾਂਜੀ ਉਹਨਾਂ ਨੇ ਆਪਣੀ ਸਾਰੀ ਉਧਰ ਦੀ ਇੰਡੀਆ ਦੀ ਜਮਾ ਪੂੰਜੀ ਸਭ ਤੋਂ ਪਹਿਲੇ ਪਾਕਿਸਤਾਨ ਜਮਾ ਕਰਾਈ। ਤੁਸੀਂ ਕਹਿੰਦੇ ਸ਼ੇਖ ਜਿਹੜੇ ਆ ਉਹ ਜੀ ਇਹ ਕੰਜੂਸ ਹੁੰਦੇ। ਕੌਣ ਕਹਿੰਦਾ ਕੰਜੂਸ ਆ? ਅਮਰੇਸ਼ਪੁਰੀ ਹੋਣੀ ਕੌਣ ਆ? ਉਹ ਤੇਰੇ ਵਰਗੇ ਜੱਟ ਜਿਨ੍ਹਾਂ ਦੀਆਂ 50-50 ਕਿੱਲੇ, 200-200 ਕਿੱਲੇ, 800-800 ਕਿੱਲੇ, 1000-1000 ਕਿੱਲੇ ਜ਼ਮੀਨਾਂ ਹੁੰਦੀਆਂ ਨਾ, ਉਹਨਾਂ ਨੇ ਵਿਆਹ ਤੇ ਵੱਡੇ ਪਾਵੇ ਪੱਕੇ ਹੁੰਦੇ
ਤੇ ਸ਼ੇਖ ਜਿਹੜਾ ਜੇਬ 'ਚ ਧੇਲਾ ਨਹੀਂ ਹੁੰਦਾ, ਧੀ ਪੁੱਤ ਦਾ ਵਿਆਹ ਕਰਦਾ, ਪੂਰਾ ਜ਼ਮਾਨਾ ਵੇਖਦਾ। ਉਸਤਾਦ ਜੀ ਮੈਂ ਅੱਲਾ ਜੀ। ਮਾਫੀ ਦੇਵੇ, ਮੇਰੇ ਕੋ ਨਾ ਵੱਡੇ ਬੋਲਣਾ ਬੋਲੇ ਜਾ। ਉਹ ਤੂੰ ਬਸ ਕਰ ਦੇ, ਮੈਂ ਤੇਰਾ ਵਿਆਹ ਵੀ ਵੇਖਿਆ ਵਾ। ਮੈਂ ਸ਼ੇਖ ਦੇ ਕੇ ਸੂਤਰ ਬੜੀ ਯਕੀਨ ਮਨ ਉੱਥੇ ਜਾਣਾ ਰਿਹਾ, ਸੋਹਣੀ ਲੰਬੀ ਕਾਟਨ ਪਾ ਕੇ ਕੁਆਟੀ ਚੱਪਲ ਪਾ ਕੇ ਨਾ ਗਰੀਬ ਦਾ ਫਾਲਸਾ ਚੁੱਕ ਕੇ ਕੈਸੇ ਲਗਾਇਆ ਹੈ ਇਹ ਆ ਖਾ ਕੇ ਗੱਲ ਪੈਸਾ ਨਹੀਂ ਕਿਸੇ ਨੂੰ ਬਟਾਉਣਾ ਜੀ, ਪਰਚੀਆਂ ਚਲਾਉਂਦੀਆਂ, ਪੈਸਾ ਹੈ ਹੁੰਦਾ ਨਹੀਂ ਸ਼ੇਖ ਭਾਜੀ ਦੇਖੋ ਜਿਹੜਾ ਫਾਲਸੇ ਵਾਲਾ ਵਾ, ਉਹ ਜਿਸ ਜਗ੍ਹਾ ਤੇ ਉਹਨੇ ਰੇੜੀ ਲਾਈ ਹੈ, ਉੱਥੇ 3 ਲੱਖ ਰੁਪਏ ਮਹੀਨੇ ਦਾ ਕਿਰਾਇਆ, ਉਹਨੇ ਫ੍ਰੀ ਰੇੜੀ ਲਵਾਈ, ਉਹ ਇੰਨਾ ਕੁ ਫਾਲਸਾ ਨਹੀਂ ਖਾ ਸਕਦਾ। ਯਾਰ ਮਹਿੰਗੇ ਫਲ ਪੁੱਛ ਕੇ ਰੇਟ ਘਰ ਚੱਲਣਾ ਨਹੀਂ ਬੇਟਾ, ਸਹੀ ਫਿਰ। ਉਹ ਯਾਰ ਤੂੰ ਜਾਹਲਾ ਜਾ ਕਿਸੇ ਫਲਾਂ ਵਾਲੇ ਕੋ ਪੁੱਛ, ਤੈਨੂੰ ਦੱਸੂਗਾ ਉਹਦੇ ਸਭ ਤੋਂ ਵੱਡੇ ਗਾਹਕ ਹੀ ਸ਼ੇਖ ਨੇ। ਮੁਦੱਸਰ ਸਾਹਿਬ ਦੱਸੋ। ਯਾਰ ਉਹ ਯਕੀਨ ਮਨੋ ਸ਼ੇਖਾਂ ਨੂੰ ਇੰਨੇ ਮੈਂ ਕੰਜੂਸ ਆ, ਬੈਲ ਨਹੀਂ ਉੱਚੀ ਲਾਉਂਦੇ ਮੋਬਾਈਲ ਦੀ, ਕਹਿੰਦੇ ਬੈਟਰੀਜ਼ ਆਇਆ ਹੋਏਗੀ। ਓ ਯਾਰ ਫਲ ਫਰੂਟ ਵੀ ਬ੍ਰੈਂਡਨੈਸ ਘਟਾ ਕੇ ਰੱਖਦੇ। ਇਹ ਸ਼ੇਖ ਦਾ ਕੰਮ ਨਹੀਂ, ਸ਼ੇਖਾਂ ਦੇ ਕੰਮ ਇਹ ਕਿਸੇ 'ਚ ਵੀ, ਇਹ ਕਿਸੇ ਜਿੱਦਾਂ ਨਾ ਗਾਣੇ ਦੀ ਬਿਮਾਰੀ ਲਾਜ਼ਮੀ ਨਹੀਂ ਖਾਨ ਸਾਹਿਬਾ ਜੀ, ਕਿਸੇ ਨੂੰ ਵੀ ਹੋ ਸਕਦੀ ਹੈ। ਯਾਰ ਕਨਾ ਜੋ ਤੂੰ ਜੱਟ ਆ, ਤੇਰਾ ਜੁਗਤ ਨਾ ਕਿਤੇ ਲੱਗਾ, ਚੱਲ ਦੱਸ। ਇਹ ਤਾਂ ਹੌਬੀ ਹੈ ਨਾ ਹਾਂ ਅੱਛਾ, ਇਹ ਹੌਬੀ। ਯਾਰ ਮੈਂ ਸ਼ੇਖ ਐਸੇ ਵੀ ਦੇਖਿਆ ਯਕੀਨ ਮਨਾ ਕਨਾਤ ਲੱਗੀ ਉੱਤੋਂ ਦੀ ਨਹੀਂ ਆਉਣਾ, ਗੋਡੇ ਚੱਲ ਜਾਣੇ, ਥੱਲੋਂ ਬਣਨਾ ਨਹੀਂ ਕਰਕੇ ਐਸੇ ਨੂੰ ਕੰਜੂਸ ਸ਼ੇਖ ਆ। ਨਹੀਂ ਜੋ ਝੁਕਣਾ ਪਿੱਛੇ ਕਮਰ ਨਹੀਂ ਨਾਲ ਇੰਜ ਇਹ ਬਹੁਤੇ। ਤੁਹਾਡਾ ਮਸਲਾ ਸਾਨੂੰ ਨਹੀਂ ਹਾਂਜੀ। ਸੌਰੀ ਸ਼ੇਖਾਂ ਦੇ ਪੁੱਤਰ ਤੂੰ ਇੱਥੇ ਬੈਠਾ ਨਾ, ਸ਼ੇਖਾਂ ਦੀ ਵਜ੍ਹਾ ਤੋਂ ਬੈਠਾ। ਭਾਜੀ ਅਗਰ ਸ਼ੇਖ ਯਕੀਨ ਮਨੋ ਆ ਤਾਜਰਾ ਤੇ ਪਾਕਿਸਤਾਨ ਦੇ ਤਹਿਤ ਅਗਰ ਆਜ਼ਾਦੀ ਦੇ ਵਿੱਚ ਇਹਨਾਂ ਦਾ ਕਿਤੇ ਹੱਥ ਹੁੰਦਾ ਨਾ, ਸਾਨੂੰ ਨਿਚੋੜ ਦੋ ਸ਼ੇਖ। ਓਏ ਲੜਾਈ ਇਹਨੇ ਆਪਣੇ ਹਿੱਸੇ ਵਾਸਤੇ ਲੜੇ ਬਸ, ਤੇ ਆਪਣੇ ਸਿਆਸਤ ਲੜਨਾ ਕੀ ਗਨਾ। ਉਹ ਮਰੇ ਤੇ ਅੱਗੇ ਕਿ ਮੋਰੇ ਹੋ ਕੇ ਜੱਟ ਬਾ ਸਾਡੇ ਸ਼ੇਖ ਰਸ਼ੀਦ ਸਾਹਿਬ, ਸ਼ੇਖ ਅਬਦੁਲ ਕਵੀ, ਮੁਫਤੀ ਅਬਦੁਲ ਓਏ ਨਹੀਂ ਸਰ ਨਹੀਂ, ਸ਼ੇਖ ਰਸ਼ੀਦ। ਉਹ ਯਾਰ ਹੁਣ ਮੈਂ ਜਿਹੜਾ ਚੌਂਠੀਆ ਦਾ ਦੋਤਾ ਮੈਂ ਕਿਸੇ ਨਾਲ ਕੋਈ ਰੋਲਾ ਪਾਇਆ ਵਾ? ਜਿਹੜਾ ਚੌਂਠੀਆ ਦਾ ਦੋਤਾ ਤੂੰ ਮੈਨੂੰ ਪੈਂਟ ਜਿਹਦਾ ਲੱਗਣ ਡਿਆ, ਚੌਂਠ ਜਿਹਦਾ। ਓਏ ਅਗਰ ਤੂੰ ਛੱਡੋ ਪਰੇ, ਪਰ ਹਾਲ ਸਾਜੀ ਆ ਗੁੱਜਰ ਨਹੀਂ ਹੈਗਾ, ਇਹ ਝੂਠਾ ਗੁੱਜਰ ਹੈ। ਇੱਕ ਪੰਚਾਇਤ ਤੇ ਜਾ ਰਿਹਾ ਤੇ ਜਾਣ ਕੇ ਜੁੱਤੀ ਨੂੰ ਗੋਇਆ ਲਾ ਰਿਹਾ ਕਿਸੇ ਦੇ ਡੇਰੇ ਤੋਂ ਫੜ ਕੇ, ਆਹੋ ਵੀ ਉਹਨਾਂ ਨੂੰ ਪਤਾ ਲੱਗੇ ਮੈਂ ਗੁੱਜਰ ਆ। ਆਹੋ। ਉਹ ਜਾਣਦੇ ਯਾਰ ਨਹੀਂ ਨਹੀਂ, ਆਪਣੇ ਗੁੱਜਰ ਸਾਬਤ ਕਰਾਉਣ ਵਾਸਤੇ ਗੋਏ ਦੀ ਪਿੰਨੀ ਬਣਾ ਕੇ ਨਾ ਇੰਜ ਜਾ ਰਿਹਾ ਦੁਸ਼ਮਣ ਅੱਗੇ। ਦੱਸ। ਅੱਲਾ ਨੇ ਸੋਹਣੀ ਕਾਰ ਦੇਤੀ, ਫਿਰ ਡੈਸ਼ਬੋਰਡ ਤੇ ਪਾਥੀ ਰੱਖੀ ਆ ਅੱਛਾ ਉੱਤੇ ਉਹ ਲਾਇਆ ਪਾਤੀ। ਐ ਜਾ ਰਹੇ ਭਾਈ ਇਹ ਕਲਚਰ ਆ ਸਾਡਾ ਪੰਜਾਬ ਦਾ, ਇਹਨੂੰ ਹੁਣ ਸੁੱਟ ਦਈਏ ਤੁਹਾਡੀ ਤਰ੍ਹਾਂ ਮਾਡਰਨ ਹੋ ਜਾਈਏ। ਨਹੀਂ ਨਹੀਂ ਸਹੀ ਗੱਲ। ਹਾਂ ਜੀ ਭਾਈ ਇਹਨੇ 2.5 ਕਰੋੜ ਰੁਪਏ ਦੀ ਗੱਡੀ ਲਈ, ਪਿਛਲੀ ਸਕਰੀਨ ਤੇ ਮੱਝ ਬਣਾਈ, ਉੱਤੇ ਲਿਖਿਆ ਗੁੱਜਰ ਸ਼ਹਜ਼ਾਦਾ। ਹਲੇ ਬਾਲਟੀ ਵੀ ਬਣਵਾਈ ਪੈਂਟਰ ਕੋ, ਵਿੱਚ ਤਾਰ ਜਾ ਰਹੀ। ਨਹੀਂ ਗੱਲ ਗੁੱਜਰੀ ਹੈ। ਐਟਮਾਂ ਕੱਢਦੇ ਨਹੀਂ ਤੈਨੂੰ ਕਿਦਾਂ ਪਤਾ ਗੁੱਜਰ? ਖਾ ਕਸਮ ਤੂੰ। ਉਸਤਾਦ ਜੀ ਸਾਡੇ ਮਹੱਲੇ ਮੈਂ ਤੇ ਮਹੱਲੇ ਗਿਆ, ਉੱਥੇ ਸਾਰਿਆਂ ਨੂੰ ਗੁੱਜਰ ਬਾਦਸ਼ਾਹ। ਬਸ ਹੁਣ ਤੇਰੇ ਮਹੱਲੇ ਸਾਲੇ ਤੈਨੂੰ ਰਾਣਾ ਕਹੀ ਜਾਂਦੇ ਸੀ, ਮੰਨ ਲਈ? ਨਹੀਂ ਫਿਰ ਮੰਨੀਦਾ ਹੋਰ ਕਿਦਾਂ? ਨਹੀਂ ਐਵੇਂ ਤਾਂ ਮੰਨੀਦਾ। ਉਸਤਾਦ ਜੀ ਸਾਨੂੰ 40 ਸਾਲ ਹੋ ਗਏ ਉੱਥੇ ਰਹਿੰਦੇ ਨੂੰ, ਇੱਕ ਰੱਖ ਰਖਾਓ ਆ, ਲੋਕ ਜਾਣਦੇ। ਓਏ ਯਾਰ ਇਹ ਕੋਈ ਦਲੀਲ ਨਹੀਂ। ਫਿਰ ਕੀ ਦਲੀਲ ਆ? ਮਿੱਠਾ ਸਾਹਿਬ ਸ਼ੇਖਾਂ ਦਾ ਤੁਹਾਨੂੰ ਪਤਾ ਨਹੀਂ ਹੈਗਾ, ਜਿੰਨੀ ਇਜਾਦਾਤ ਨੇ ਇਹ ਸਾਰੀਆਂ ਸ਼ੇਖਾਂ ਦੀਆਂ ਨੇ। ਉਹ ਸਾਰੇ ਕੰਜੂਸ ਜਾਣਦੇ। ਬਹੁਤ ਵਾ। ਯਾਰ ਕੰਜੂਸੀ ਦੇ ਨਾਲ ਹੀ ਬਣਦਾ ਅੱਗੇ, ਤੇਰੇ ਤੋਂ ਵੱਡਾ ਕਿਹੜਾ ਕੰਜੂਸ ਆ? ਓਏ ਮਾਮਾ ਲੱਗਾ ਮੇਰੇ ਵੀ ਮੂੰਹ। ਘਰ ਦੀ ਮੋਟਰ ਓਏ ਮੈਂ ਤਾਰਕ ਜੀ ਸਾਹਿਬ ਨੇ ਨਹੀਂ ਸੀ ਮਾਨ ਸਾਹਿਬ ਨੂੰ ਕਿਹਾ ਕਿ ਲਓ ਜੀ ਕਸਮ ਰੱਬ ਦੀ ਮੈਂ ਕੋਈ ਡਰਾਮਾ ਨਹੀਂ, ਇਹ ਸੱਚੀ ਮੁੱਚੀ ਦਾ ਕੰਜੂਸ ਆ। ਇਹ ਮੈਂ ਸੇਮ ਉਦਾਂ ਹੀ ਗੱਲ ਕਰ ਰਿਹਾ ਵੀ ਇਹਦੇ ਨਾਲ ਦਾ ਕੰਜੂਸ ਤੋਬਾ ਪੂਰੇ ਦਫ਼ਤਰ ਚ ਕੋਈ ਨਹੀਂ ਹੈ। ਉਸਤਾਦ ਜੀ ਮੈਂ ਬਈ ਅੱਲਾਹ ਮਾਫੀ, ਪਤਾ ਨਹੀਂ ਕੀ ਇਹਦਾ ਹਿਸਾਬ ਆ। ਨਾ ਯਾਰ ਤੈਨੂੰ ਨਹੀਂ ਨੋਲੇ ਹੁਣ ਹਜ਼ਾਰ ਮੰਗ ਜਾ ਓਹ ਵੀ 6000 ਅੱਲਾਹ ਤਾਲਾ ਸਿਹਤ ਤੰਦਰੁਸਤ ਦੇਵੇ, ਘਰ ਦੀ ਮੋਟਰ ਨਹੀਂ ਚਲਾਉਣੀ, ਪੂਰੀ ਜੰਜ ਨਹਿਰ ਤੇ ਲੈਣੀ, ਲਓ ਵੀ ਚੁੱਕ ਗਿਆ ਢਾਈ ਜਾਓ, ਸੂਟ ਵੀ ਉੱਥੇ ਹੀ, ਹਰ ਚਾ ਉੱਥੇ ਹੀ। ਤੇ ਨਹਿਰ ਦੇ ਅਸੀਂ ਪੈਸੇ ਨਹੀਂ ਦਿੰਦੇ, ਨਹਿਰ ਦਾ ਬਿੱਲ ਨਹੀਂ ਹੁੰਦਾ। ਆਪ ਪਾਸ਼ੀ, ਹਾਂਜੀ ਬਾਜੀ आप पाशी मुझे मार, हम लेके रहेंगे आप आज। हाँ हम लेके रहेंगे आप पाशी। हाँ ਬਸ ਉਹਦੇ ਗੁੱਜਰ ਹੁਣ ਤੋਂ ਸ਼ੱਕ ਨਾ ਕੀਤਾ ਜਾਏ, ਅਸੀਂ ਉਹਦਾ ਹਾਂ ਡੋਮਾ ਸੈਲ ਵੀ ਬਣਾਇਆ, ਗੁੱਜਰ ਬਾਹੋ ਇੱਕ ਨੰਬਰ। ਉਹਦੇ ਗੁੱਜਰ ਤੇ ਸ਼ੱਕ ਕਰ ਨਾ ਕਾਰੇ ਦੇ ਰਾਣੇ ਦੇ ਕਰ ਨਾ ਕਰ, ਉਹਨੂੰ ਖਾਨ ਸਾਹਿਬ ਜੱਟ। ਮੈਨੂੰ ਸ਼ੇਖ ਵਾਲੇ ਪਾਸੇ ਮੇਰੀ ਲਕੀਰ ਨਹੀਂ ਕ੍ਰਾਸ ਕਰਨੀ, ਜਦੋਂ ਮੈਂ ਤੇਰੀ ਲਕੀਰ ਜਿਹੜੀ ਨਾ ਉਹ। ਯਾਰ ਸ਼ੇਖ ਕਹਿਣਾ ਚਾਹੀਦਾ ਜਨਮ ਗੱਲ ਹੱਥ ਮਾਰਨ ਚ ਬਹੁਤ ਮਸ਼ਹੂਰ ਹੁੰਦੇ ਵੀ ਮਹਿੰਗੀ ਆਈਟਮ ਚੁੱਕਣੀ ਆ, ਹਾਂ ਮਹਿੰਗੀ ਆਈਟਮ ਚੁੱਕਣੀ ਹੈ। ਕੈਸਾ? ਮੁਫਤ ਨਾ, ਨਾ। ਵੀ ਮੂੰਗਫਲੀ ਕਹਿ ਕੇ ਇੰਨਾ ਚਲੋ ਜਾ ਮੁੱਠ ਭਾਣਾ। ਨਾ ਓਏ ਬੇਵਕੂਫਾ, ਜਾ ਕਿਸੇ ਰੇੜੀ ਵਾਲੇ ਨੂੰ ਪੁੱਛ, ਜਾ ਕਿਸੇ ਡਰਾਈ ਫਰੂਟ ਵਾਲੇ ਨੂੰ ਪੁੱਛ। ਇੰਜ ਕਾਟਨਾ ਦੇ ਸੂਟ ਪਾਏ ਗੱਡੀ ਚ, ਉੱਤੇ ਤੇ ਕੀ ਭਾ ਲਾਇਆ ਵੀਰੇ? ਹਾਂ ਲੈਣਾ ਨਹੀਂ। ਉਹ ਕਹਿੰਦਾ ਪਤਾ ਤੋਲ ਦੇ, ਫਿਰ ਪਾ ਦੇ ਛਾਪਰ ਤੇ। ਅੱਗੇ ਦੁਕਾਨ ਤੇ ਕਹਿੰਦੇ ਜਾ ਭਾਜੀ ਥੋੜਾ ਕਰਾਇਆ ਤੇ ਪਾ ਦੇ, ਵੀ ਪਾ ਦੇ। ਕਿੰਨੇ ਬੜੇ 29000 ਅਦੇ ਬਣ ਇੰਜ ਕੱਢਦੇ ਨੇ ਇੰਜ। ਵੱਡੇ ਪਾ ਦੇ ਇਹਨੂੰ ਕਿਹੜਾ ਇਹੀ ਕਹਿਣਾ ਪਾ ਦੇ ਇਹਨੂੰ ਹੀ ਪਾ ਦੇ ਸਾਰਾ। ਮੈਂ ਚੱਲਦਾ। ਅੱਛਾ ਯਾਰ ਤੁਸੀਂ ਨਾ ਮੁਨਸਫ ਬਣ ਕੇ ਫੈਸਲਾ ਕਰਨਾ ਹੈ, ਜਿਹੜੀ ਮੈਂ ਗੱਲ ਕਰ ਰਿਹਾ ਗਲਤ ਕਰ ਰਿਹਾ। ਅੱਛਾ ਇੱਕ ਗੱਲ ਹੁੰਦੀ ਹੈ, ਮੈਂ ਓਵਰਆਲ ਸ਼ੇਖਾਂ ਦੀ ਕਹੂੰ, ਇੱਕ ਕੰਜੂਸ ਕਿਸੇ ਵੀ ਬਰਾਦਰੀ ਚ ਪੈਦਾ ਹੋ ਸਕਦਾ ਵਾ। ਐ ਫਰਾਕ ਦਿਲੀ ਖੁੱਲੇ ਖੁਸ਼ਾਦਾ ਉਹ ਜਾਣ ਓਏ ਕੇ ਕਿਹੜੀ ਫਰਾਕ ਦਿਲੀ? ਓਏ ਫਰਾਕ ਦਿਲੀ, ਓਏ ਤੇਰੇ ਘਰ ਫਰਾਕ ਦਿਲੀ ਨਹੀਂ ਹੈਗਾ ਕੋਈ ਚੰਗਾ। ਤੁਸੀਂ ਬਾਜੀ ਤੁਸੀਂ ਬਸ ਕਰਦੇ ਓਏ। ਖਾ ਪੀ ਕੇ ਦੇ ਰਹਾ ਮੁੰਡਾ ਤੇਰਾ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸਾਂ, ਡਬਲ ਰੋਟੀਆਂ ਬੰਨ ਕੇ ਫਿਰਦੇ ਆ ਕੇ ਪਿੱਛੇ। 2 ਸਾਲ ਤੋਂ ਕਹਿ ਰਿਹਾ ਮੈਂ ਘਰ ਦੇ ਪੁਦੀਨੇ ਦੀ ਚਟਨੀ ਬਣਾਉਂਦੇ ਆ, ਨਾਰਦਾਣਾ ਮੈਂ ਉਹ ਭਾਈ ਮੈਂ ਕਹਿੰਦਾ ਉਸਤਾਦ ਜੀ
ਪੁਰਾਣੇ ਦੌਰਾਂ ਦੇ ਬਾਬੇ ਨੇ ਰੋਟੀ ਬੰਨ ਕੇ ਸਾਈਕਲ ਤੇ ਜਾਣਾ ਰਾਤ, ਉਹ ਟੈਪ ਆ ਇਹ ਕਰੈਕਟਰ। ਹਾਂਜੀ ਹਾਂਜੀ, ਮਤਲਬ ਕਿ ਸਿਰਫ ਪੁਦੀਨੇ ਚਟਨੀ ਲੈ ਆਊਗਾ, ਇੰਨਾ ਕੁ ਸਲਾਦ ਕੋਈ ਲੈ ਆਊਗਾ। ਇੱਕ ਫਾੜੀ ਨਿੰਬੂ। ਕਦੀ ਨਹੀਂ ਦੇਖਿਆ ਮਿੱਠਾ ਸਾਹਿਬ ਨੇ 4 ਬੰਦਿਆਂ ਨੂੰ ਕਿਹਾ ਆਓ ਯਾਰ ਮੈਂ ਤੁਹਾਨੂੰ ਰੋਟੀ ਖਵਾਉਂ, ਤੇ ਕੋਈ ਮਤਲਬ 9000 ਰੁਪਏ ਦੀ ਰੋਟੀ ਖਵਾਤੀ ਨਾ, ਕਦੀ ਜ਼ਿੰਦਗੀ 'ਚ ਨਹੀਂ। ਇੱਥੇ ਜੱਟ ਦਾ ਐਡਾ ਜਿਗਰਾ ਹੁੰਦਾ, ਦਿਲ ਹੁੰਦਾ ਜੱਟਾਂ ਦੇ, ਤੇ ਬੈਠੇ ਲੱਸੀ ਚੱਲ ਰਹੀ ਹੁੰਦੀ ਆ, ਤੇ ਪਤਾ ਨਹੀਂ ਕੀ ਜਿਹੜਾ ਆਉਂਦਾ ਉਹਨਾਂ ਨੂੰ ਗੁੜ ਦੇ, ਇਹਨੂੰ ਆ 10 ਕਿਲੋ ਗੁੜ ਦੇ ਮੇਰੇ ਵੀਰ ਹੈ, ਉਹ ਤੂੰ ਅੱਲਾ ਮਾਫੀ ਦੇਵੇ। ਉਸਤਾਦ ਜੀ ਅੱਲਾ ਮਾਫੀ ਦੇਵੇ, ਇਹ ਤਾਂ ਗੱਲਾਂ ਕਰਨ ਦੇ ਨਾ ਵੀ ਮੈਂ ਜੱਟ ਆ ਮੈਂ ਗੁੱਜਰ ਆ, ਇਹਨਾਂ ਨੂੰ ਪਤਾ ਨਹੀਂ ਸਾਡਾ ਹੈਗਾ। ਭਾਜੀ ਮੇਰੀ ਗੱਲ ਸੁਣੋ, ਇਹਦੇ ਪੱਲੇ ਕੱਖ ਵੀ ਨਹੀਂ ਆ, ਇਹ ਵੱਡੀਆਂ ਛੱਡੀ ਜਾਂਦਾ ਇੱਥੇ ਬੈਠ ਕੇ, ਮੇਰਾ ਨਾਰਵੇ ਤੋਂ ਮਾਮਾ ਆ ਗਿਆ, ਮੇਰਾ ਫਲਾਣੀ ਯਾਰ ਉਹ ਗੱਲ ਕਰ ਜਿਹੜੀ ਮੰਨਣ ਚਲੋ ਉਹ ਕਰ ਲੈਂਦੇ ਤੁਸੀਂ ਉਹਦੀ ਸੁਣੋਗੇ ਤੁਹਾਨੂੰ ਪਤਾ ਲੱਗੂ ਵੀ ਮੰਨਣ ਵਾਲੀ ਹੈ ਕਿ ਨਹੀਂ, ਤੂੰ ਇਹਦੇ ਵਿੱਚ ਹੀ ਕੱਟਦੀ ਗੱਲ ਉਹਦੀ। ਸਾਡੀ ਨਾਰਵੇ ਵਾਲੀ ਯਾਰ ਉਹਦੀ ਗੱਲ ਤੇ ਸੁਣ ਲੈ ਨਾ, ਤੂੰ ਕੀ ਕਹਿ ਲੱਗੇ? ਓਵਰਲੈਪ ਕਰਦੇ ਆ ਸਾਰੇ, ਬਸ ਏਦਾਂ ਹੀ ਬਿਮਾਰੀ ਹੈ ਨਾ, ਹੱਥ ਤੇ ਬੋਲਦੇ ਆ। ਚਲੋ ਕੋਈ ਕਹਿਣ ਦਾ ਮਤਲਬ ਇਹ ਕਿ ਸਾਡੇ ਕੌਮ ਦੇ ਜਿੰਨੇ ਅਥਰੇ ਬੰਦੇ ਆ ਨਾ ਉਸਤਾਦ ਜੀ, ਕਿਸੇ ਦੇ ਪੇਸ਼ ਪੈ ਜਾਣ ਨਾ ਨਸਲਾਂ ਮੁਕਾ ਦਿੰਦੇ ਆ। ਸਾਡਾ ਵੈਰ ਜੈਨੂਇਨ ਗੱਲ ਆ, ਦੋਤੇ ਪੋਤੇ ਤੱਕ ਮਾਰ ਦਿੰਦਾ, ਹਕੀਕਤ ਬਾਤ ਆ। ਸਾਡੇ ਦੁਸ਼ਮਣਦਾਰ ਬੰਦੇ ਆ ਜਿੰਨੇ ਵੀ ਸਾਡੀ ਕੌਮ ਦੇ ਵਿੱਚ ਆ, ਸਾਡੇ ਖਾਨਦਾਨ ਚ। ਤੇ ਤੋਂ ਡਰੀਏ ਹੈ? ਨਹੀਂ ਤੁਸੀਂ ਮੁਲਕ ਕੌਮ ਵਾਸਤੇ ਉਹਨਾਂ ਨੇ ਕੀ ਕੀਤਾ? ਉਸਤਾਦ ਜੀ ਉਹਨਾਂ ਨੇ ਜਿਹਾਦ ਕੀਤੇ, ਮਤਲਬ ਕਿੱਥੇ? ਬਾਹਰ ਜਾ ਕੇ ਬਾਹਰ ਨਿਕਲ ਕੇ ਬਾਹਰ ਨਿਕਲ ਕੇ ਨਹੀਂ, ਆਪਣੇ ਰਿਸ਼ਤੇਦਾਰਾਂ ਦੇ ਖਿਲਾਫ ਹੀ ਜਿਹਾਦ ਕੀਤਾ ਉਹਨਾਂ ਨੇ, ਵੀ ਨਹੀਂ ਚੰਗੇ ਨਿਕਲੇ ਮਾਰ ਦਿਓ ਇਹਨਾਂ ਨੂੰ। ਮੇਰੇ ਉਸਤਾਦ ਜੀ ਛੁਰੀ ਵੱਜੀ ਸੀ, ਮੈਂ ਅਗਰ ਮੇਰੇ ਢਿੱਡ 'ਚ ਛੁਰੀ ਮਾਰੀ ਇੱਕ ਬੰਦੇ ਨੇ, ਜੈਨੂਇਨ ਗੱਲ ਮੈਂ ਤੁਹਾਨੂੰ ਦਿਖਾਵਾਂ, ਉਹ ਛੁਰੀ ਦਾ ਨਿਸ਼ਾਨ ਨਹੀਂ, ਲੰਗਰ ਵਾਲੀ ਲਾਈਨ 'ਚ ਲੱਗਾ ਸੀ, ਪਿੱਛੋਂ ਇੱਕ ਬਾਬੇ ਨੇ ਘਰੂੰਡਾ ਵੜ ਕੇ ਪਿੱਛੇ ਕੀਤਾ ਨਾ ਕਿ ਪਿੱਛੇ ਆ ਜਾ। ਯਾਰ ਉਹ ਅਖਬਾਰ ਪਾ ਕੇ ਨਹੀਂ ਮਾਰਦੇ ਛੁਰੀਆਂ, ਉਹ ਨਿਸ਼ਾਨਾ ਗਲਤ ਹੋਇਆ, ਇਹਦੇ ਨਿਸ਼ਾਨ। ਉਸਤਾਦ ਜੀ ਮੈਂ ਸੱਚੀ ਗੱਲ ਵਾ, ਮੈਂ ਆਪਣੇ ਆਪ ਨੂੰ ਝੁਕਾਇਆ ਹੋਇਆ, ਮੈਂ ਆਪਣੀ ਮੈਂ ਮਾਰ ਰਿਹਾ, ਕਦੀ ਉਹ ਸਫਾਈ ਕਰ, ਕਦੀ ਇੱਧਰ ਜਾ, ਕਦੀ ਵਾਸ਼ਰੂਮ ਧੋ, ਕਦੀ ਇਹ, ਵੀ ਮੇਰੇ ਅੰਦਰ ਦੀ ਮੈਂ ਖਤਮ ਹੋਈ ਵੀ ਮੇਰੇ ਅੰਦਰ ਦਾ ਬਦਮਾਸ਼ ਕਿਤੇ ਜਾਗ ਨਾ ਪਵੇ, ਇਹਨੇ ਜਗਾ ਦੇਣਾ ਵਾ। ਉਹ ਤੂੰ ਆਪਣੀ ਮੈਂ ਵੀ ਆਪ ਹੀ ਮਾਰੀ ਜਾਂਦਾ, ਕਿਸੇ ਯਾਰ ਦੋਸਤ ਨੂੰ ਕਹਿ ਦੇ ਉਹ ਫੈਰ ਮਾਰ ਦੇਵੇ ਉਹਨੂੰ। ਨਹੀਂ ਮੈਂ ਇਦਾਂ ਹੀ ਮਰਦੀ ਮਿੱਠਾ ਜੀ, ਕਿ ਤੁਸੀਂ ਆਪਣੇ ਆਪ ਨੂੰ ਲੋ ਲੈ ਕੇ ਆਓ ਤੇ ਤੁਸੀਂ ਮਤਲਬ ਉਹਨੂੰ ਆਪਣੇ ਆਪ ਨੂੰ ਫਾਈਟ ਕਰੋ ਆਪਣੇ ਆਪ ਨਾਲ। ਮੈਨੂੰ ਉਸਤਾਦ ਜੀ ਡਰ ਲੱਗਦਾ ਰੱਬ ਦੀ ਜ਼ਾਤ ਤੋਂ, ਯਕੀਨ ਜਾਣੋ ਮੇਰੇ ਕੋਲ ਕਤਲ ਹੋ ਜਾਣਾ ਸੀਗਾ ਹੁਣ ਨੂੰ, ਮੈਂ ਇਹਨੂੰ 10 ਪਤਾ ਦੇਣਾ ਹੈ, ਮੈਨੂੰ ਜਾਣਦਾ ਨਹੀਂ ਹਜੇ। ਉਹ ਜਿੱਦਾਂ ਤੂੰ ਨਿਸ਼ਾਤਾ ਬਹੁਤਾ ਤੁਰ ਕੇ ਆਉਣਾ, ਤੂੰ ਆਪਣੇ ਰਮਾਨਾ ਦਾ ਕਤਲ ਕੀਤੀ ਬੈਠਾ ਵਾ। ਓਏ ਰਮਾਨਾ ਦਾ ਆਪ ਹੀ ਕਤਲ ਕੀਤੀ ਬੈਠਾ ਮੈਂ ਵੀ। ਉਸਤਾਦ ਜੀ ਮੇਰੇ ਅੰਦਰ ਦਾ ਉਹ ਦਰਿੰਦਾ ਨਾ ਕਿਤੇ ਜਾਗ ਪਵੇ। ਉਹ ਜਗਾ ਦਰਿੰਦੇ ਨੂੰ ਭਰਾਵਾ, ਤੇਰੇ ਕਿਤੇ ਕੱਪੜੇ ਖੁੱਲੇ ਹੋ ਗਏ, ਤੇਰੇ ਦਰਿੰਦਾ ਨਹੀਂ ਜਾਗਣ ਡਿਆ, ਉਹ ਤੂੰ ਜਗਾ। ਅੱਛਾ ਯਾਰ ਜਿਹੜਾ ਨਿਸ਼ਾਤਾ ਪਾ ਤੋਂ ਤੁਰ ਕੇ ਹੁੰਦਾ ਉਹ ਕਿਸੇ ਨੂੰ ਮਾਰ ਨਹੀਂ ਸਕਦਾ, ਇਹ ਕਿਹੜੀ ਲੌਜੀਕ ਆ? ਉਹ ਸਿਰਫ ਇਹ ਕਰ ਸਕਦਾ ਭਾਜੀ, ਲੱਗਦਾ ਮੇਰਾ 10 ਮਿੰਟ ਇਹ ਹੁੰਦਾ ਬਸ। ਭਾਈ ਉਹ ਮੋੜ ਉਹਦੇ ਤਾਂ ਬਸ ਪਿਸਤੌਲ ਚਾਹੀਦਾ ਵਾ, ਹੋਰ ਕਿਤੇ ਬੰਦ ਵਾਲਾ ਨਹੀਂ ਬਣਨ ਲੱਗਾ। ਹਾਂ ਪਿਸਤੌਲ ਦੀ ਗੱਲ ਕਰਨੇ ਆ ਉਸਤਾਦ ਜੀ, ਤੁਸੀਂ ਸਾਡੇ ਘਰ ਆ ਕੇ ਦੇਖਣਾ, ਕੰਧਾਂ ਦੇ ਉੱਤੇ ਦਨਾਲੀਆਂ ਇੰਜ ਕਰਕੇ ਢੰਗੀਆਂ, ਤਲਵਾਰਾਂ। ਹਾਂ ਥੱਲੇ ਲਿਖਿਆ ਵੀ ਆ ਡੇਂਜਰਸ ਹੈ। ਮਿੱਠੇ ਜਾਣਦੇ, ਤੂੰ ਨਹੀਂ ਜਾਣਦਾ, ਮੇਰੇ ਭਰਾਵਾਂ ਨੂੰ ਨਹੀਂ ਜਾਣਦਾ, ਉਹ ਬੜੇ ਅਥਰੇ ਉਹ ਉਸਤਾਦ ਮੈਂ ਜੀ। ਜਾਣਦਾ ਜਿਹੜਾ ਐਸੇ ਪੌਣੀ ਟੈਪ ਮੈਂ ਸਾਰੇ ਦੇਖੇ ਆ। ਆਹੋ ਯਾਰ ਉਹ 4 ਮੂੰਹ ਵਾਲਾ ਪੇਚਕਸ ਟੈਪ ਤੇਰਾ ਭਰਾ ਮੈਂ ਵੇਖਿਆ ਬਾਈ। ਸਾਡੀ ਉਸਤਾਦ ਜੀ ਇੱਕ ਬੰਦੇ ਦੇ ਨਾਲ ਥੋੜੀ ਅਣਬਣ ਹੋ ਗਈ ਸੀਗੀ ਪੈਸਿਆਂ ਤੋਂ, ਜ਼ਿੱਦ ਬਣ ਗਈ ਸੀਗੀ, ਉਹ ਦੇ ਹੀ ਨਹੀਂ ਸੀ ਰਿਹਾ ਪੈਸੇ। 150 ਰੁਪਏ ਤੋਂ ਬੰਦਾ ਕਤਲ ਕਰਤਾ ਸੀ। 150 ਰੁਪਏ ਤੋਂ? ਉਹਨੇ ਸਿਰਫ ਇੰਨੀ ਗੱਲ ਕਹੀ, ਕਹਿੰਦਾ ਜੇ ਲੈ ਹੁੰਦੇ ਤੇ ਲੈ ਲਓ। ਹਾਂ ਇਹੋ ਜਿਹੇ ਬੰਦੇ ਨੂੰ ਪੁੱਛੋ ਨਾ ਕੀ ਕਰਦਾ, ਮੈਂ ਤੇ ਕੁਛ ਨਹੀਂ ਕਰਦਾ, ਛੋਟੇ ਭਰਾ ਖਰਚਾ ਦਿੰਦੇ ਮੈਨੂੰ। ਗੱਲਾਂ ਕਰਨ ਦੇ ਉਹਦੇ ਸਿਆਣੇ, ਮੈਂ ਸਟਰਗਲ ਕਰ ਰਿਹਾ। ਉਹਦੇ ਸਿਆਣਿਆਂ ਨੇ ਪੱਗ ਰੱਖੀ ਸਿਰ ਪੈਰਾਂ ਦੇ ਵਿੱਚ ਕਿ ਆਹ ਦੇਖੋ ਮਾਫੀ ਸਾਡੇ ਕੋਲ ਆਹ ਦੇਖੋ ਸਾਡੇ ਕੋਲ ਹੋਰ ਨਹੀਂ ਮਾਰਿਆ ਜਾਂਦਾ ਤੁਹਾਨੂੰ, ਅਸੀਂ ਅੱਕ ਗਏ। ਨਹੀਂ ਕੋਲੋਂ ਮਾਫ ਹੋ ਜੋ। ਆਹੋ ਏਦਾਂ ਦਾ ਬੱਚਾ ਨਾ ਕਰਿਆਨੇ ਵਾਲੇ ਕੋਲ ਖਲੋਤਾ ਹੁੰਦਾ, ਉਹ ਕਹਿੰਦਾ ਕੀ ਗੱਲ ਆ ਭਾਈ, ਅਫਸਰ ਡੋਗਰ ਨੇ ਕਿਹਾ ਮੇਰੇ ਨਾਂ ਦੀ ਬੋਤਲ ਪੀ ਲਾ। ਇਸ਼ਾਰਾ ਵੀ ਕਰਾ ਰਿਹਾ। ਆਹੋ ਕੇਬਲ ਵਾਲੇ ਦੇ ਕੋਲੋਂ ਸਿਰਫ ਇੰਨਾ ਗੁਨਾਹ ਹੋ ਗਿਆ ਕਿ ਸਾਡੇ ਕੋਲ ਫੀਸ ਲੈਣ ਆ ਗਿਆ ਕੇਬਲ ਦੀ। ਓਏ। ਬੰਦਾ ਵੱਢ ਕੇ ਦੱਬ ਦਿੱਤਾ ਸੀ ਜ਼ਮੀਨ 'ਚ, ਕਿਸੇ ਨੂੰ ਹਜੇ ਤਾਈਂ ਪਤਾ ਨਹੀਂ ਲੱਗਿਆ। ਡਰ ਜਾ, ਬਚ ਜਾ ਮਿੱਠੇ, ਬੁਲਾ ਜਾ ਬੰਦਾ ਦੱਬ ਕੇ ਮਾੜਾ ਮਾੜਾ ਕੱਢ ਕੇ ਉਹਦੇ ਰੋਟੀ ਖਾਂਦੇ ਰਹੇ ਇੰਜ ਕਰਕੇ। ਮਿੱਠੇ ਬੁਲਾ ਜਾ, ਤੈਨੂੰ ਨਹੀਂ ਮੈਂ ਪਤਾ। ਉੱਤੋਂ ਦੀ ਆ ਜਾਵਾਂ ਭਾਜੀ, ਫਿਰ ਮੈਂ ਤੈਨੂੰ ਕੀ ਕਹਿਤਾ ਬੰਦਾ ਜਗਾਉਣ ਡਿਆ। ਸਾਡੇ ਸਾਰੇ ਉਸਤਾਦ ਜੀ ਬਲੈਕਮੇਲਿੰਗ ਵਾਲੇ ਕੰਮ ਆ। ਅੱਛਾ ਮੈਂ ਕਹਿੰਦਾ ਬਲੈਕ ਬੈਲਟ ਆ, ਮੈਂ ਕਿਹਾ ਇਹ ਕਹਿਣਾ ਬਲੈਕ ਮਨੀ, ਬਲੈਕਮੇਲਿੰਗ, ਅਗਲੇ ਨੂੰ ਇਹ ਕਬਜ਼ਾ ਗਰੁੱਪ ਦੇ ਬੰਦੇ ਆ ਓਹੋ। ਜਿਹੜੇ ਸਾਡੇ ਵੱਡੇ ਆ, ਮੇਰੇ ਬਾਪ ਦਾਦਾ ਜਿੰਨੇ ਵੀ ਸੀ ਸਾਰੇ ਉਸਤਾਦ ਜੀ ਲੜਾਕੂ ਸੀ। ਹਾਂ ਸੂਰਬੀਰ ਦਾ ਖੂਨ ਦੌੜਦਾ ਉਹਨਾਂ ਦੀਆਂ ਰਗਾਂ ਦੇ ਵਿੱਚ। ਜਨਰਲ ਗੱਲ ਤੇ ਕੱਲ ਤੂੰ ਮੈਨੂੰ ਜਿਹੜਾ ਕਹਿ ਰਿਹਾ ਸੀਗਾ ਉਸਤਾਦ ਜੀ ਨੂੰ ਕਹੋ ਉਹਨਾਂ ਨੂੰ, ਜਿਹੜੇ ਤੁਹਾਡੇ ਤਲਕ ਵਾਲੇ ਨੇ ਇੱਥੇ ਦੇ ਟ੍ਰੈਫਿਕ ਵਾਲੇ, ਕਿ ਤੁਹਾਨੂੰ ਸ਼ਾਤਾਬਾਦ ਇੱਥੇ ਤੱਕ ਵੀ ਚਿੰਗੀ ਚਲਾਉਣ ਕੋਈ। ਨਹੀਂ ਉਹ ਤੇ ਮੈਂ ਜਰਾ ਉਹ ਕਰ ਰਿਹਾ ਸੀਗਾ ਵੀ ਉਹ ਲੋਕਾਂ ਦੀ ਮਦਦ ਕਰ ਰਹੇ ਅਸੀਂ। ਲੋਕਾਂ ਵਾਸਤੇ ਵੀ ਹੈਲਪ ਹੋ ਜਵੇ। ਆਪ ਕਈ ਵਿਚਾਰੇ ਸਵੇਰੇ ਸਵੇਰੇ ਪੈਦਲ ਇਧਰੋਂ ਆ ਰਹੇ ਹੁੰਦੇ ਆ। ਹਾਂਜੀ ਹਾਂ ਉਸਤਾਦ ਜੀ ਅਗਰ ਪੈਦਲ ਆਣਾ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ। ਡਾਕਟਰ ਵੀ ਕਹਿੰਦਾ ਵਾ ਕਿ ਤੁਹਾਡੀ ਥੋੜੀ ਬਹੁਤੀ ਕਿ ਵਾਕ ਫੁੱਲ ਹੋਣੀ ਚਾਹੀਦੀ। ਧੁੱਪੇ ਜਦੋਂ ਸੜਦੇ ਹੋਵੇ ਉਦੋਂ ਪੈਦਲ ਵਾਕ ਕਰੋ, ਇਹ ਡਾਕਟਰ ਵੀ ਕਹਿੰਦਾ। ਔਰ ਇਹਨੂੰ ਬਿਠਾ ਕੇ ਕਹਿੰਦਾ ਕੋ ਆਹੋ ਉਸਤਾਦ ਜੀ ਅਥਰਿਆਂ ਦੇ ਅਥਰੇ, ਠੀਕ ਆ, ਫਾਈਨਲ ਵੀ ਡੇਂਜਰਸ ਮੈਨ ਹੋਏ। ਓਏ ਅਥਰਿਆਂ ਦੇ ਅਥਰੇ ਪਰਾਉਣੇ।
ਯਾਰ ਇਦਾਂ ਦੇ ਨਾ ਗੋਲ ਗੱਪੇ ਵਾਲੇ ਕੋਈ ਤੀਜੀ ਵਾਰੀ ਖੱਟਾ ਲੈ ਕੇ ਚੰਡਾ ਖਾ ਲੈਂਦੇ, ਉਹ ਕਹੂਗਾ ਮਾਮੂ ਖੱਟਾ ਹੀ ਪੀ ਜਾਣਾ ਵੀ ਮੈਂ ਗੋਲ ਗੱਪੇ ਲਾਇਆ। ਯਾਰ ਉਹ ਲੋਕ ਅੱਛਾ ਯਾਰ ਹੁਣ ਤੁਸੀਂ ਆਪਣੀ ਲੜਾਈ 'ਚ ਨਾ ਸ਼ੇਖ ਦਾ ਲੈਵਲ ਨਾ ਡਾਊਨ ਕਰ ਲਓ। ਨਹੀਂ ਸਾਜੀ ਉਹ ਮੈਨੂੰ ਰੂਹ ਮਾਰਤੀ, ਮੇਰੀ ਸਾਰੀਆਂ ਬਰਾਦਰੀ ਨੂੰ ਦਿਲ ਉੱਠ ਗਿਆ। ਮੈਂ ਸਾਦਾ ਬੰਦਾ ਵਾਂ ਬਸ, ਮੈਂ ਕੋਈ ਅਟਲ ਨਹੀਂ, ਸਾਦਾ ਵਾਂ। ਸ਼ੇਖ ਫਾਈਨਲ ਨੇ ਭਾਈ, ਲੜਾਕੇ ਵੀ ਨੇ, ਜੰਗਾਂ ਵੀ ਲੜੀਆਂ, ਲੇਕਿਨ ਇਹਦੇ ਪੱਲੇ ਕੱਖ ਨਹੀਂ ਹੈ ਭਾਜੀ। ਮੇਰੀ ਗੱਲ ਸੁਣ, ਇੱਕ ਚਗਲਾ ਮਾਰਦਾ ਵਾ, ਝੂਠੀਆਂ ਗੱਲਾਂ ਕਰਦਾ ਵਾ ਕਿ ਅਸੀਂ ਬੰਦੇ ਵੱਢਤੇ ਤੇ ਅਸੀਂ ਨੱਪਤੇ ਤੇ ਅਸੀਂ। ਯਾਰ ਬਹਾਦਰੀ ਦਾ ਵਾਕਿਆ ਸੁਣਾਣਾ। ਬਹਾਦਰੀ ਦਾ ਵਾਕਿਆ ਤੇ ਯਾਰ ਤੂੰ ਕਿਹੜਾ ਜੇਬ 'ਚ ਮੱਝ ਦੇ ਥਣ ਲਈ ਫਿਰਦਾ ਵਾ ਲਾ ਕੇ। ਆ ਵੀ ਮੈਂ ਗੁੱਜਰ ਆ ਜੀ, ਆ ਦੇਖੋ ਯਾਰ ਮੇਰੇ ਦਾਦੇ ਨੇ ਇੱਕੋ ਹੀ ਗੱਲ ਕਹੀ ਸੀਗੀ। ਓਏ ਤੇਰੇ ਮੈਂ ਦਾਦੇ ਦੀ, ਓਏ ਮੇਰੇ ਦਾਦੇ ਦੀ ਗੱਲ ਨਾ ਕਰੀ। ਨਹੀਂ ਮੈਂ ਜਨਮਨ ਉਹਨੇ ਤੇ ਦਸੀਆ ਸੀ ਕਿ ਕੁੱਲੀ ਤੇ ਕੱਖ ਨਾ ਰਵੇ, ਅਗਲੇ ਬੰਦੇ ਦਾ ਛੱਡਣਾ ਕੁਛ ਨਹੀਂ, ਭਾਵਾਂ ਤੁਹਾਡਾ ਹਰ ਸ਼ਹਿ ਵਿਕ ਜੇ, ਬਦਲਾ ਪੂਰਾ ਲੈਣਾ ਵਾ, ਦੁਸ਼ਮਣੀ ਕੇੜਬਾਜ਼ੀ ਨੂੰ ਕਿਤੇ ਜਾਣ ਨਹੀਂ ਦੇਣਾ। ਓ ਜੀ ਓਏ, ਹਾਂ ਭਾਵੇਂ ਮੈਨੂੰ ਦਿਲ ਕਰਦਾ ਇਹਨੂੰ ਜੱਟ ਕਹਾਂ ਮੈਂ। ਉਹ ਕਿਤੇ ਚਮੋਟੇ ਕੁੱਪਾ ਫਿੱਟ ਕਰਾਇਆ ਵਾ ਤੂੰ, ਹੈ ਜਿਹਦੇ ਤੇਰੀ ਬੋਲੀ ਨਾਲ ਲੜਾਈ ਵਾਲੀ ਹੈ ਨਹੀਂ। ਉਹ ਤੇਰੇ ਚ ਵੀ ਕਿਹੜਾ ਜੱਟ ਮੈਨੂੰ ਨਜ਼ਰ ਆਉਂਦੇ ਆ? ਅੱਲਾ ਮਾਫੀ ਦੇਵੇ ਸਾਜੀ, ਲੈਟਰੀ ਚ ਜੂਸ ਵਾਲਾ ਡੱਬਾ ਲੁੱਕ ਕੇ ਪੀਂਦੇ ਹੁੰਦਾ ਵਾ, ਕੋਈ ਮੰਗ ਨਾ ਲਵੇ। ਠੀਕ ਆ, 2 ਰੋਟੀਆਂ 2 ਟਿੱਕੀਆਂ ਉੱਥੋਂ ਲੈ ਕੇ ਆਉਂਦਾ ਵਾ 40 ਰੁਪਏ ਦੀਆਂ, ਉਹ ਦੁਪਹਿਰ ਨੂੰ ਇਹ ਰੋਟੀ ਖਾਂਦਾ। ਤੂੰ ਯਕੀਨ ਮੰਨ ਲੈ, ਇਸ ਬੰਦੇ ਨੇ ਉਹ ਤੇਰੇ ਨਾਲ ਤਾਂ ਹਰ ਬੰਦੇ ਨੇ ਸਾਂਝੀ ਪਾਈ ਆ, ਹਨਾ? ਸਾਂਝੀ ਭਾਈ ਯਕੀਨ ਮੰਨ ਲੈ। ਉਹ ਤੈਨੂੰ ਬੜੀ ਉਹਦੀ ਤਕਲੀਫ ਹੋ ਰਹੀ ਹੈ ਯਾਰ ਤਕਨੀਕ ਉਸਤਾਦ ਜੀ ਗੱਲ ਹੀ ਗਲਤ ਕਰਨ ਦਿਆ ਵਾ। ਗੱਲ ਗਲਤ ਕਿਹੜੀ ਕਰ ਦਿੱਤੀ ਯਾਰ? ਸਰਦਾਰ ਜੀ ਨੇ 12 ਸੀਸੀਟੀਵੀ ਲਵਾਇਆ, ਇਸ ਬੰਦੇ ਨੇ ਕੋਲੋਂ ਪੈਸੇ ਪਾ ਕੇ 15 ਸੀਸੀਟੀਵੀ ਲਵਾਇਆ, ਸਿਰ ਇਹ ਦੇਖਣਾ ਰੋਟੀ ਕਿਹੜਾ ਖਾਣ ਡਿਆ, ਪਿੱਛੋਂ ਕਿਹੜਾ ਕੱਲੇ ਕਿ ਲੱਗੇ ਬਾਚੋ ਭਰਾ ਨੂੰ ਸੁਣੇ ਨਹੀਂ ਮਾਰੀ। ਉਹ ਯਾਰ ਨਹੀਂ, ਇਹ ਦਾਨਸ਼ ਕੋਈ ਪ੍ਰੂਫ ਹੁੰਦਾ, ਪ੍ਰੂਫ ਦੇ ਕੋਈ ਕਿ ਤੂੰ ਗੁੱਜਰ ਆ। ਪ੍ਰੂਫ ਕੀ? ਹੁਣ ਮੈਂ ਇਧਰੋਂ ਛੱਡਵੀਂ ਮੱਝ ਮਾਰਦੇ ਆ ਤੁਹਾਡੇ ਐਂਦੇ ਨੂੰ ਵਾਲਾਂ ਤੋਂ ਫੜ ਕੇ ਦੁੱਧ ਚ ਗੋਤੇ ਦੇਵਾਂ, ਫਿਰ ਇੱਥੇ ਖੋਰ ਟੰਗ ਕੇ ਫਿਰ ਮੈਂ ਕਿ ਪਿਆ ਆ ਵੀ ਜੇ ਜੇ ਪਾਦੀ ਘਰੋਂ ਨਿਕਲੇ ਨਾਲ ਇੰਜ ਖੁਰਲੀ ਡੱਬ ਨਾਲ ਲਾ ਕੇ ਆਇਆ ਕਰਾਂਗੇ। ਆਲੋ ਜੀ ਆ ਮੈਂ ਗੁੱਜਰ ਹਾਂ ਜੀ, ਪੱਠੇ ਜੇਬ ਚ ਪਾ ਲਿਆ ਘਰੇ ਤੇ ਆ ਕੇ। ਯਾਰ ਕੱਟੀ ਖਲੋਂਦੀ ਲਿਆ ਕਰੇ ਤੇ। ਨਹੀਂ ਯਾਰ ਕੋਈ ਪ੍ਰੂਫ ਦੇ ਨਾ ਵੀ ਤੂੰ। ਸਾਜੀ ਮੈਂ ਪ੍ਰੂਫ ਦਿੰਦਾ, ਮੈਂ ਬਹਾਦਰ ਹਾਂ ਸਾਜੀ। ਘੋੜਾ ਮੋਢਿਆਂ ਤੇ ਚੱਕ ਕੇ ਲਿਆਇਆ ਸੀਗਾ, ਕਬਾਰ ਸਟੇਡੀਅਮ ਛੱਡ ਕੇ ਆਇਆ। ਕਬਾਰ ਓਏ ਹੁਣ ਮੈਨੂੰ ਮੈਂ ਕੀ ਚਾਹੁੰਦਾ ਦੱਸ ਦੇ, ਮੈਂ ਤੇਰੇ ਦਾਤੇ ਨੇ ਤੈਨੂੰ ਦੱਸਣੇ ਆ ਵੀ ਬਹਾਦਰ ਆ ਸੀ, ਤੇਰੇ ਕੋਈ ਡਰ ਫੋਕ ਨਹੀਂ। ਉਹ ਬਹਾਦਰ ਜਾਨ ਤੇ ਹਲਕਾ ਹਨੇਰਾ ਪੈਂਦਾ, ਤੂੰ ਉੱਠਣਾ ਨਹੀਂ, ਪਿਛਲੇ ਕਮਰੇ ਚੋਂ ਨਿਕਲਦਾ। ਅੱਛਾ ਕੋਈ ਗੱਲ ਨਹੀਂ, ਓਕੇ ਥੈਂਕ ਯੂ। ਸਾਜੀ ਕਚਹਿਰੀ ਬਾਜ਼ਾਰ ਦਾ ਬੰਦਾ ਵੱਡਿਆ ਸਾਜੀ, ਉਹਦੇ ਕੰਨ ਕੱਟ ਦਿੱਤੇ, ਉਹਦੇ ਤੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਉਹਦੀਆਂ ਇੱਕ ਇੱਕ ਉਂਗਲੀ ਵੱਢੀ, ਆ ਪੈਰਾਂ ਦੇ ਉਹਨੇ ਰੀਫਰਸ਼ ਮੋਬਾਈਲ ਦੇ ਦਿੱਤਾ ਸੀ। ਇਹ ਮੰਗਣ ਵਾਲੇ ਬਣਾਉਂਦਾ ਉਸਤਾਦ ਜੀ, ਇਹ ਬਦਮਾਸ਼ ਨਹੀਂ ਆ। ਇਹਦੀ ਫੈਕਟਰੀ ਹੈ। ਫੈਕਟਰੀ ਮੰਗਣ ਵਾਲਾ ਤਿਆਰ ਕਰਕੇ ਬਾਹਰ ਕੱਢਦਾ ਇਹ ਮੰਗਣ ਨਾਲ ਵੱਢ ਕੇ ਬਰਫ਼ ਲਾ ਕੇ ਵੇਚਦਾ ਵਾ ਵੀ ਵੱਡੀ ਜਾਣੇ ਹਰ ਸ਼ਾਇਦ। ਉਹ ਯਾਰ ਬਰਫ਼ ਲੱਗਣੀ ਵੀ ਇਹਦਾ, ਉਹ ਇੱਕ ਮੋਬਾਈਲ ਬੰਦੇ ਨੇ ਰੀਫਰਨਿਸ਼ ਦੇਤਾ ਸੀ ਇਹਨੂੰ, ਵੀ ਯਾਰ ਤੂੰ ਤਾਂ ਫਿਰ ਉਹ ਅੱਗੇ ਜਾ ਕੇ ਮੰਨਿਆ ਨਹੀਂ ਹੋਣਾ। ਨਹੀਂ ਮੰਨਿਆ ਨਹੀਂ, ਕਹਿੰਦਾ ਜਾ ਜੋ ਹੁੰਦਾ ਕਰ ਲੈ। ਉਹ ਰਾਹ ਜਾਂਦੇ ਨੂੰ ਡੱਕ ਲਿਆ, ਚੱਕ ਲਿਆ ਡੇਰੇ ਤੇ ਸਾਜੀ। ਉਹਦੇ ਨਾਲ ਫਿਰ ਤਸ਼ੱਦਦ ਕੀਤਾ, ਉਹਦੇ ਕੰਨ ਕੱਟੇ, ਉਹਦਾ ਇੱਕ ਡੇਲਾ ਕੱਢਿਆ ਪੇਚਕਸ ਦੇ ਨਾਲ, ਉਂਗਲੀਆਂ ਉਹਦੀ ਇੱਕ ਇੱਕ ਲਾਈ। ਠੀਕ ਆ, ਪਤਾ ਲੱਗ ਗਿਆ ਪੂਰੇ ਚੌਂਕ ਘੰਟਾ ਘਰ 'ਚ ਜਾ ਕੇ ਤੁਸੀਂ ਮੇਰਾ ਨਾਂ ਲੈ ਦੇਵੋ, 8 ਬਾਜ਼ਾਰਾਂ 'ਚ ਗਵਾਹੀ ਆਏਗੀ ਕਿ ਨਹੀਂ ਬਈ ਆਹ ਮਾਫੀ ਆ ਸਾਡੇ ਨੂੰ, ਵੱਡਾ ਬੰਦਾ ਵਾ ਇਹਦਾ ਮੋਬਾਈਲ ਲੱਗਣਾ ਰੀਫਰਨਿਸ਼ ਆ ਤੇ ਗਵਾਹੀ 8 ਬਾਜ਼ਾਰ ਦੇ ਹੁੰਦਾ ਯਾਰ। ਰੋਲਾ ਸਿਰਫ ਹੋਰ ਸੀਗਾ, ਇਹਨੇ ਘਰ ਵਾਲਾ ਸੈੱਟ ਵੇਚਿਆ ਉਹ ਕਚਹਿਰੀ ਬਾਜ਼ਾਰ ਚ, ਰੀਸੈਟ ਨਹੀਂ ਉਹਨੂੰ ਕੀਤਾ ਉਹਨੇ। ਸਟਾਰਟ ਹੀ ਉਹ ਡਾਟਾ ਇਦਾਂ ਹੀ। ਚਲੋ ਤੁਸੀਂ ਪ੍ਰੂਫ ਦਿਓ ਗੁੱਜਰ ਕਿਹੜੇ, ਤੁਸੀਂ ਉਹਨੂੰ ਛੱਡ ਦੇ, ਤੂੰ ਆਪਣੀ ਗੱਲ ਕਰ। ਇੱਥੇ ਤੇ ਤੁਸੀਂ ਆਪ ਫਸੇ ਉਸਤਾਦ ਜੀ ਆ। ਕੀ ਸ਼ੇਖ ਵੇਖ ਲਾ ਸੁਰਖਰੂ ਹੋਇਆ ਨਾ, ਦੱਸ ਕੇ ਤੁਹਾਨੂੰ। ਕੁੱਖ ਵੀ ਨਹੀਂ ਸੁਰਖਰੂ, ਕੀ ਗੱਲ ਜੇਬ ਚੋਂ ਬੰਬੂ ਕੱਢ ਲਿਆ ਤੁਸੀਂ, ਘਰੇ ਆਨੇ ਆ ਸੁਰਖਰੂ ਹੋ ਗਏ। ਉਸਤਾਦ ਜੀ ਮੈਂ ਕੀ ਕਰਾਂ, ਇੱਥੇ ਭਾਫਾਂ ਵਾਲਾ ਗੋਇਆ ਡੱਬੇ ਚ ਪਾ ਕੇ ਲੈ ਯਾਰ ਕਿਸੇ ਮੱਝ ਨਾਲ ਗੱਲ ਕਰਾ ਦੇ ਯਾਰ। ਸਾਡੇ ਏਦਾਂ ਨਹੀਂ ਮੈਂ ਮੰਨਣਾ, ਮੱਝ ਕਿਸੇ ਦੀ ਵੀ ਹੋ ਸਕਦੀ ਨਹੀਂ ਸਤਾਜ ਜੀ, ਤੁਸੀਂ ਪ੍ਰੂਫ ਦਿਓ, ਤੁਸੀਂ ਕਿਸ ਹਿਸਾਬ ਨਾਲ ਸ਼ੇਖ ਹੋ? ਯਾਰ ਉਹ ਲੈ ਆ ਨਹੀਂ 2000 ਰੁਪਏ ਮੈਂ ਤੈਨੂੰ ਕੱਲ ਦੇ ਦਿਆਂ। ਅਸੀਂ ਵੀ ਉਹੀ ਗੱਲ ਫਿਰ ਵੀ ਮੰਨ ਗਿਆ ਨਾ ਹੁਣ ਤੂੰ ਪ੍ਰੂਫ ਦੇ, ਤੂੰ ਜੱਟ ਆ। ਆਲਾ ਵਾਚ 2000 ਰੁਪਇਆ। ਓਏ ਉਹ ਟੱਕ ਲੈ ਲੈ ਦੇ ਦੇ ਗੱਲ ਹੀ ਕੀਤੀ, ਨਹੀਂ ਗੱਲ ਨਹੀਂ ਕੀਤੀ। ਗੱਲ ਵੀ ਆਣਾ ਤੇ ਜੱਟ ਬਾਜ਼ੀ। ਆਹੋ ਏ ਨਹੀਂ ਜੱਟ, ਨਹੀਂ ਜੱਟ। ਉਸਤਾਦ ਜੀ ਮੈਂ ਆਜਜ਼ ਜਾਂ ਜੱਟ ਵਾਂ, ਮੈਂ ਸਿੰਪਲ। ਅੱਜ ਤੇ ਆ ਗਿਆ, ਇਹ ਹੋਰ ਥੱਲੇ ਆਏਗਾ। ਉਸਤਾਦ ਜੀ ਤੁਸੀਂ ਮੇਰੇ ਭੈਣ ਭਰਾ, ਮੇਰੇ ਅਜੀਜ਼ੋ ਕਾਰਬ ਦੇਖਣੇ ਵੱਡੇ, ਤੁਸੀਂ ਯਕੀਨ ਮੰਨੋ ਇਸ ਵੀ 8 ਫੁੱਟੇ ਕੱਦ ਪਾ, ਮੈਂ ਇੱਕ ਵਿੱਚੋਂ ਮੈਂ ਨਹੀਂ ਉਹ ਹਿਸਾਬ ਦਾ ਵੀ ਆਰਟਿਸਟ ਮਾਈਂਡ ਆ ਮੇਰਾ। ਹੁਣ ਤੂੰ ਕਿਹਾ ਨਾ ਆਜਸ ਦੇ ਜੱਟ, ਫਿਰ ਇਹਨੇ ਥੋੜੀ ਦੇਰ ਮਸਕੀਨ ਦੇ ਜੱਟ ਹੈ ਜੀ। ਆਹੋ ਉਸਤਾਦ ਜੀ ਇਹਦਾ ਛੋਟਾ, ਮੇਰੇ ਮੈਂ ਐਡ ਕਰਨ ਦੀ ਪੂਰੇ ਜੇ ਜੱਟ। ਸਾਜੇ ਦਾ ਛੋਟਾ ਭਰਾ ਬੜਾ ਅਥਰਾ ਵਾ। ਹਾਂ ਉਹਨੂੰ ਕਿਸੇ ਬੰਦੇ ਨੇ ਮਹੱਲੇ 'ਚ ਦੁੱਧ ਲਿਆ ਵਾ ਕਿਸੇ ਨੂੰ, ਤੇ ਦੁੱਧ ਕਿਤੇ ਮਾੜਾ ਜਿਹਾ ਪਤਲਾ ਦੇ ਦਿੱਤਾ, ਤੇ ਜਾ ਕੇ ਉਹਨਾਂ ਲੜ ਪਿਆ। ਮਿੱਠੇ ਨੂੰ ਫੋਨ ਕਰ, ਉਹ ਮਿੱਠਾ ਕਹਿੰਦਾ ਯਾਰ ਦੁੱਧ ਹੋਰ ਲੈ ਲਿਆ ਵਾ, ਉਹਨੇ ਵੇਚਿਆ ਵਾ, ਤੂੰ ਕਿਤੇ ਹੋਰ ਲੈ ਲਾ। ਉਹਦਾ ਨਹੀਂ ਸਹੀ ਹੈਗਾ, ਤੂੰ ਹੋਰ ਲੈ ਲਾ। ਅਸੀਂ ਸ਼ੋਅ ਕਰ ਰਹੇ ਤੇ ਫੋਨ ਆ ਭਾਜੀ ਲੜਾਈ ਹੋ ਗਈ। ਮੈਂ ਕਿਹਾ ਹੁਣ ਕਿਤੇ ਨਾ ਹੋ ਗਈ। ਇੱਕ ਵਾਰੀ ਫੇਰ ਸ਼ੋਅ ਕਰ ਰਹੇ ਤੇ ਮੁਦੱਸਰ ਕੋਲ ਹੀ ਖਲੋਤਾ ਜੀ,
ਕਹਿੰਦਾ ਭਾਜੀ ਦਾ ਪਹੁੰਚੋ ਲੜਾਈ ਹੋ ਗਈ। ਮੈਂ ਕਿਹਾ ਹੁਣ ਕਿਤੇ ਕਹਿੰਦਾ ਕਿ ਮੁੰਡਾ ਨੰਗਿਆ ਤੇ ਘੂਰੀ ਪਾਉਣਾ ਸੀ। ਮੈਂ ਕਿਹਾ ਯਾਰ ਉਹਨੂੰ ਜਾਣ ਦੇ ਕੋਈ ਨਜ਼ਰ ਦਾ ਮਸਲਾ ਹੋਣਾ ਵਾ। ਤੂੰ ਐ ਮੈਂ ਜਦ ਪਤਾ ਕਰਕੇ ਤੀਜੇ ਬੰਦੇ ਪਾ ਕੇ ਦੇਖ। ਉਸਤਾਦ ਜੀ ਇਹ ਮੇਰੇ ਅੰਦਰ ਦਾ ਦਰਿੰਦਾ ਜਗਾਉਣਾ ਚਾਹੁੰਦੇ ਆ। ਇਦਾਂ ਦਾ ਬੰਦਾ ਨਾ ਬੱਸ 'ਚ ਬੈਠਾ ਨਾਲ ਦੀ ਸਵਾਰੀ ਨੂੰ ਕਹਿਣਾ ਭਾਜੀ ਕੋਈ ਬਿਸਕੁਟ ਬੁਸਕੁਟ ਹੈ ਤੁਹਾਡੇ ਕੋਲ? ਮੈਨੂੰ ਕੋਈ ਪ੍ਰੂਫ ਦੇ ਵੀ ਤੂੰ ਗੁੱਜਰ ਆ, ਗੁੱਜਰ। ਪ੍ਰੂਫ ਕੀ ਦੇ ਦੇਵਾਂ ਹੁਣ ਮੈਨੂੰ ਦੱਸੋ ਕਿ ਕੱਟੇ ਦੀ ਪੁਸ਼ਲ ਬਣ ਕੇ ਆ ਜਾ ਕਰ ਮੱਥੇ ਤੇ। ਉਸਤਾਦ ਜੀ ਇਹਦੇ ਨਾਲ ਕੀ ਹੋਊਗਾ? ਕੱਟੇ ਦੀ ਪੁੱਛਲ ਤਾਂ ਕੋਈ ਵੀ ਬਣ ਸਕਦਾ, ਮੈਂ ਵੀ ਬਣ ਕੇ ਜਾਂ ਮੈਂ ਗੁੱਜਰ ਹੋ ਜਾਵਾਂਗਾ। ਨਹੀਂ ਤੁਹਾਨੂੰ ਕਿਸੇ ਨੇ ਦੇਣੀ ਨਹੀਂ, ਸਾਡੇ ਕੋਲ ਆਪਣੇ ਕੱਟੇ ਪਿੱਛੋਂ ਵੱਢੀ ਗਏ ਯਾਰ। ਦੀ ਦੂਸਰੀ ਗੱਲ ਇਹ ਹੈ ਕਿ ਮੈਂ ਜਾਂ ਫਿਰ ਇੱਥੇ ਜਗਾਲੀ ਕਰਦਾ ਫਿਰਿਆ ਕਰਾਂ ਮੱਝਾਂ ਤਰ੍ਹਾਂ। ਇਹ ਜਗਾਲੀ ਹੁੰਦੀ ਹੈ। ਇਹ ਤੇ ਆ ਤੂੰ ਮੂੰਹ ਨਾਲ ਵਿਛਾਇਆ ਫੜਨ ਲਿਆ ਹੈ। ਉਹ ਚਿੰਗਮ ਟੈਪ ਉਹ ਬੱਸ ਕਰ ਤੇ ਜੁਗਾਲੀ ਤੇ ਬੱਕਰੀਆਂ ਵੀ ਕਰਦੀਆਂ। ਇੱਥੇ ਕੀ ਹਰ ਜੁਗਤ ਤੋਂ ਬਾਅਦ ਮੈਂ ਕਰਦਿਆ ਕਰਾਂ। ਯਾਰ ਤੂੰ ਨਾ 12 ਪਾਥੀਆਂ ਦੇ ਪੈਕਟ ਦੇ ਸਕਦੇ। ਮੈਂ ਤੁਹਾਨੂੰ ਮੱਝ ਦੇ ਲੈਦਰ ਦੀ ਜੈਕਟ ਬਣਵਾ ਕੇ ਦਾਂਗਾ। ਠੀਕ ਹੈ, ਮੱਝ ਨੂੰ ਨਾ ਬਰਹਨਾ ਕਰਕੇ ਉਹਦੀ ਖਾਤਰ ਤੁਹਾਨੂੰ ਮੈਂ ਜ਼ਿੰਦਗੀ ਦੀ ਬਣਵਾ ਦਿੰਦਾ। ਯਾਰ ਸਵੇਰੇ ਗੋਹੇ ਦੀਆਂ ਪਿੰਡੀਆਂ ਬਣਵਾ ਕੇ ਲਿਆ ਯਾਰ। ਇੰਜ ਕਰਕੇ ਲਓ ਚਾਚਾ ਦੇ ਸਾਰਿਆਂ ਨੂੰ ਪਤਾ ਲੱਗਾ ਵੀ ਦਾਰੂ ਗੁੱਜਰ ਵਾ। ਡੱਬਾ ਲੈ ਕੇ ਆ। ਯਾਰ ਕਿਹੜਾ ਗੁੱਜਰ ਆ? ਕਿਤੇ ਵੀ ਕਿਤੋਂ ਵੀ ਗੋਇਆ ਲੈ ਕੇ ਤੂੰ ਜੋ ਮਰਜ਼ੀ ਕਰ ਲਾ। ਪ੍ਰੂਫ ਗੁੱਜਰ ਦਾ ਪ੍ਰੂਫ ਜਿਹੜੀ ਇਹ ਗੁੱਜਰ ਆ, ਗੋਇਆ ਜਿੱਥੋਂ ਮਰਜ਼ੀ ਲੈ ਲਾ, ਪਾਥੀਆਂ ਜਿੱਥੋਂ ਮਰਜ਼ੀ ਲੈ ਲਾ, ਕੱਟੇ ਦੀ ਪੂਛਲ ਜਿੱਥੋਂ ਮਰਜ਼ੀ ਬੰਨ ਲਾ। ਇਹ ਕਿਤੋਂ ਲੇਗਾ ਵਿਆਹ ਮਿਲਣਾ। ਇਹ ਜਿਹੜੀ ਭਾਫ ਵਾਲਾ ਜਿਹੜਾ ਲਪਟ ਵਾਲਾ ਉਹ ਘਰੋਂ ਹੀ ਨਿਕਲਣਾ ਵਾ। ਸਾਡੀ ਹੁਸ਼ਿਆਰਪੁਰੀਏ ਗੁੱਜਰ ਆ, ਗੋਰਸੀ ਗੁੱਜਰ ਆ ਅਸੀਂ, ਗੋਰਸੀ। ਕਿਹੜੇ? ਗੋਰਕਨ ਓਏ ਗੋਰਕਨੀ ਗੋਰਸੀ ਗੁੱਜਰ। ਓਏ ਉਹ ਹੋਰ ਸੀ। ਇਹ ਤੁਸੀਂ ਵੱਡੀ ਲੋਕ ਦੇਖੋ, ਬੜੇ ਵੱਡੇ ਬੰਦੇ ਗੁੱਜਰ ਹੋਏ। ਮਸਲਨ ਮੁਹੰਮਦ ਆਮਰ ਬੋਲਰ, ਹਾਂ ਸ਼ੇਖਪੁਰੇ ਵਾਲਾ। ਉਹ ਗੁੱਜਰ ਆ। ਮੁਹੰਮਦ ਆਸਫ ਜਾਦੂਗਰ ਬੋਲਰ। ਨਹੀਂ, ਮੁਹੰਮਦ ਆਸਫ ਗੁੱਜਰ ਆ। ਹਾਂਜੀ ਆਮਰ ਵੀ ਗੁੱਜਰ ਆ। ਅਮਰ ਵੀ ਗੁੱਜਰ। ਅੱਛਾ, ਆਸਫ ਵੀ ਗੁੱਜਰ ਆ। ਹਾਂਜੀ ਆਸਫ, ਮੁਹੰਮਦ ਆਸਫ ਹਾਂ। ਮੈਜੀਸ਼ੀਅਨ, ਉਹ ਵੀ ਗੁੱਜਰ। ਅੱਛਾ, ਹਾਂਜੀ ਹੋਰ ਹੁਣ ਤੁਹਾਨੂੰ ਦੱਸਾਂ ਕੌਣ ਗੁੱਜਰ? ਉਹ ਤੂੰ ਰਹਿ ਗਿਆ ਪਿੱਛੇ। ਮੈਂ ਤੇ ਮੇਨ ਉਹਨਾਂ ਦਾ ਦੱਸਣਿਆ, ਆਪਣਾ ਦੱਸ। ਉਹਨਾਂ ਨੂੰ ਪੁੱਛੋ, ਮੇਰਾ ਪੁੱਛੋ, ਜੱਗ ਨੂੰ, ਸਾਰੇ ਨੂੰ। ਉਸਤਾਦ ਜੀ ਜਵੇਦ ਚੌਧਰੀ ਸਾਹਿਬ ਗੁੱਜਰ ਆ। ਹਾਂ ਜਵੇਦ ਚੌਧਰੀ ਗੁੱਜਰ। ਹਾਂ ਜੀ ਇਮਰਾਨ ਰਿਆਜ਼ ਵੀ ਗੁੱਜਰ ਵਾ। ਹੈ ਇਮਰਾਨ ਖਾਨ ਵੀ ਗੁੱਜਰ ਆ। ਸਾਰੇ ਹੀ ਗੁੱਜਰ ਪਾ ਦੇ। ਨਵਜੋਤ ਸਿੱਧੂ ਸਾਹਿਬ ਵੀ ਗੁੱਜਰ ਨੇ। ਆਹੋ ਕਪਲ ਸ਼ਰਮਾ ਵੀ ਗੁੱਜਰ ਵਾ। ਗੱਲ ਇਹ ਉਸਤਾਦ ਜੀ ਕਿ ਪ੍ਰੂਫ ਇਹ ਹੁੰਦਾ ਕਿ ਤੁਹਾਡਾ ਪੁਰਾਣਾ ਇਲਾਕਾ ਕਿਹੜਾ ਵਾ, ਪਿੱਛੋਂ ਕਿੱਥੋਂ ਦੇ ਹੋ, ਨਸੀਮ ਵਿੱਕੀ ਗੁੱਜਰ। ਤੁਹਾਡੀ ਗੋਤ ਕੀ ਹੈ। ਨਸੀਮ ਵਿੱਕੀ। ਕਪਿਲ ਸ਼ਰਮਾ ਗੁੱਜਰ। ਨਸੀਮ ਵਿੱਕੀ ਨਹੀਂ। ਉਹ ਨਹੀਂ ਯਾਰ, ਤਬੀਅਤ ਨਾ ਚਲਾ ਮੇਰੀ। ਉਹ ਤਾਜ ਜਨਮ ਦੇ ਇੱਕ ਬੰਦੇ ਦਾ ਨਾਮ ਦੱਸੂਗਾ। ਉਹ ਸਰਦਾਰ ਕਮਾਲ ਸਾਹਿਬ ਗੁੱਜਰ ਆ। ਹਾਂਜੀ ਸਰਦਾਰ। ਹਾਂਜੀ ਸਰਦਾਰ। ਤਾਜ ਜੀ ਇੱਕ ਬੰਦੇ ਦਾ ਜਨਮ ਨਾਮ ਦੱਸੂਗਾ। ਇੰਡੀਆ ਫਿਲਮ ਇੰਡਸਟਰੀ ਦੇ ਲੈਜੈਂਡ ਨੇ ਧਰਮਿੰਦਰ ਸਾਹਿਬ, ਉਹ ਵੀ ਗੁੱਜਰ ਆ ਭਾਜੀ। ਪੁੱਛੋ ਕਿੱਦਾਂ? ਉਹ ਕਹਿੰਦੇ ਨਹੀਂ ਇਹ ਉਹ ਦੋਜੀ ਦਾ ਹਾਥ ਹੈ ਘਾਟ ਗਿਆ। ਉਹ ਉੱਥੇ ਹੀ ਆ। ਉਹ ਤੇ ਸਰੀ ਦੇ ਵੱਲ ਲੈ ਕੇ ਸੀ। ਬਾਕੀ ਸਾਡੇ ਸਾਡੇ ਉਹਨਾਂ ਦਾ ਹੀ ਮੁੰਡਾ ਵਾ। ਉਹਦੇ ਮੁੰਡਾ ਯਾਰ ਨਸਲ ਦਾ ਨਸਲ ਗੁੱਜਰ ਨੇ। ਡੈਡੀ ਵੀ ਗੁੱਜਰ ਵਾ। ਨਾ ਉਹ ਨਾ ਕਰ ਯਾਰ ਬਦਨਾਮ ਸਾਨੂੰ। ਮੇਰੀ ਗੱਲ ਸੁਣੋ ਉਸਤਾਦ ਜੀ, ਤੁਹਾਨੂੰ ਕਿਸ ਕਿਸਮ ਦਾ ਪ੍ਰੂਫ? ਸ਼ਜਰਾ ਲੈ। ਹਾਂ, ਸ਼ਜਰਾ ਦੱਸ। ਪਿੱਛੇ ਤੁਸੀਂ ਕਿੱਥੋਂ ਜਾ ਕੇ ਰਲਦੇ ਆ? ਹੁਸ਼ਿਆਰਪੁਰ ਸਾਡਾ ਜ਼ਿਲ੍ਹਾ ਵਾ। ਕਿਹੜੇ ਗੁੱਜਰ ਨਾਲ ਤੁਹਾਡਾ ਸ਼ਜਰਾ ਨਸਫ ਮਿਲਦਾ? ਤੁਸੀਂ ਹੁਸ਼ਿਆਰਪੁਰੀ ਆ? ਹਾਂ ਹੁਸ਼ਿਆਰਪੁਰ। ਇਹ ਚਲਾਕਪੁਰ ਗਏ ਆ ਯਾਰ। ਤੂੰ ਸਵੇਰੇ ਇੱਥੇ ਕਟਾ ਲਿਆ ਕੇ ਭਾਵੇਂ ਟੀ ਟਾਈਮ ਕਰਦਾ ਹੋਵੇ, ਅਸੀਂ ਮੰਨ ਜਾਵਾਂਗੇ। ਤੈਨੂੰ ਆ ਬੈਠਾ ਹੋਵੇ। ਨਹੀਂ ਇੱਥੋਂ ਭਾਲੂ ਲੈ ਜੀ ਕਟਾ ਪਾ ਦੇ। ਸਾਜੀ ਨਹੀਂ ਤੇ ਇਦਾਂ ਕਰਦੇ ਕਿ ਇਸ ਮੁੰਡੇ ਨੂੰ ਸਵੇਰੇ ਮੱਝ ਵਾਲਾ ਟੀਕਾ ਲਵਾ ਦੇਣਾ ਤੁਹਾਨੂੰ। ਉਹ ਭਾਈ ਇੱਕ ਮਿੰਟ ਠਹਿਰ ਜਾ ਉਸਤਾਦ ਜੀ। ਸਾਡੇ 'ਚ ਹਕੀਕਤ ਇਦਾਂ ਹੀ ਆ ਵੀ ਬੰਦਾ ਮਾਰ ਕੇ ਪੁੱਛਦੇ ਆ ਲੜਾਈ 'ਚ ਕਿ ਤੇਰਾ ਕਸੂਰ ਕੀ ਸੀ, ਕੀ ਗੱਲ ਕੀ ਹੋਈ ਸੀ, ਕਿਉਂ ਮਰ ਗਿਆ ਬੰਦਾ ਮਰ ਗਿਆ, ਫਿਰ ਉਹਨੂੰ ਪੁੱਛਣਾ ਕਿਦਾਂ? ਨਹੀਂ ਉਹ ਬਾਅਦ ਉਹਦੇ ਘਰ ਵਾਲਿਆਂ ਨੂੰ ਪੁੱਛੀਦਾ ਵਾ ਵੀ ਕੀ ਗੱਲ ਕੀ ਹੋਈ ਸੀ, ਲੜਾਈ ਕਿਹੜੀ ਗੱਲ ਤੋਂ ਹੋਈ ਸੀ। ਭਾਜੀ ਗੈਰਤ ਤੋਂ ਇਲਾਵਾ ਹਰ ਗੱਲ ਤੋਂ ਲੜ ਪੈਂਦਾ ਵਾ। ਓਏ 14 ਕਤਲ ਕੀਤੇ ਆ ਗੈਰਤਾਂ ਦੀ ਵਜ੍ਹਾ ਤੋਂ। ਓਏ ਇੱਜ਼ਤਾਂ ਦੀ ਖਾਤਰ 14 ਕਤਲ ਕੀਤੇ ਆ। ਟੀਕੇ ਲੱਗਦੇ ਧੁੰਨੀ 'ਚ। 14 ਨਹੀਂ ਕਤਲ ਕੀਤੇ ਆ ਇੱਜ਼ਤਾਂ ਦੀ ਖਾਤਰ। ਸਾਜੀ ਮੁੰਡਾ ਗਲੀ ਚੋਂ ਲੰਘ ਗਿਆ, ਮੁੱਛਾਂ ਨੂੰ ਵੱਢ ਦੇ ਕੇ ਕੰਨ ਤੋਂ ਫੜ ਕੇ ਭਾਲਿਆ। ਉਹਦੇ ਘਰ ਵਾਲਿਆਂ ਨੇ ਆ ਕੇ ਮਿੰਤਾ ਤਰਲੇ ਕੀਤੇ, ਉਹਦੇ ਸਾਹਮਣੇ ਵੱਢਿਆ। ਅੱਛਾ, ਇੱਜ਼ਤਾਂ ਦੀ ਵਜ੍ਹਾ ਤੋਂ ਬੰਦੇ ਮਾਰੀ ਗਏ ਤੇ ਇੱਜ਼ਤ ਨੂੰ ਹੀ ਸਮਝਾ ਲੈਂਦੇ। ਨਹੀਂ ਉਹ ਗਲੀ ਨਹੀਂ ਪਰ ਉਹ ਗੰਨਾ ਬਦੂਕਾਂ ਕਿੱਥੋਂ ਆਉਣੀਆਂ ਸੀ? ਉਹ ਬੰਦ ਹੋ ਜਾਣਾ ਕੰਮ ਸਿਸਟਮ ਸਾਰਾ। ਕਿਸ਼ਤ ਕਮੇਟੀ ਕਿੱਥੋਂ ਦੇਣੀ ਸੀ? ਯਾਰ ਏਡਾ ਦੇ ਬੰਦੇ ਦਾ ਪਿਸਤੌਲ ਵਾਲਾ ਬੈਗ ਨਹੀਂ ਹੁੰਦਾ, ਉਹ ਚ ਮਰੂੰਡਾ ਪਿਆ ਹੁੰਦਾ। ਤੇ ਆਖਿਆ ਜੀ ਮੈਂ ਬਹਾਦਰ ਆ, ਪੱਲੇ ਕੱਖ ਵੀ ਨਹੀਂ। ਮਾਮੇ ਦਾ ਮੁੰਡਾ ਵਾ ਉਸਤਾਦ ਜੀ, ਉਹ ਤਾਂ ਹੱਥਰਾ ਹੀ ਬੜਾ ਵਾ। ਉਹਦਾ ਨਾਮ ਆ ਮੱਲੇ ਦੇ ਵਿੱਚ ਪਿਆ ਹੋਇਆ ਕੱਲੂ ਕਲੈਣਾ ਕੁੱਤਿਆਂ ਵਾਲਾ। ਉਹ ਕੁੱਤਾ ਪਵਾ ਦਿੰਦਾ ਵਾ। ਉਹਨੇ ਬੰਦੇ ਫੜੇ ਆ ਉਹਦੇ ਬਘਿਆੜੀ ਕੁੱਤੇ ਪਵਾ ਦੇ, ਉਹ ਵੱਢਦੇ ਆ ਪੂਰਾ ਬੁਰਕ। ਉਹਨਾਂ ਨੂੰ ਕਹਿੰਦਾ ਖਾ ਜਾਓ ਬੰਦਿਆਂ। ਕਿਉਂ ਜੀ ਭਾਜੀ? ਕੀ ਨਾਮ? ਇੰਨਾ ਤਸ਼ੱਦਦ ਕਰਦਾ ਕੱਲੂ ਕਲੈਣਾ ਕੁੱਤਿਆਂ ਵਾਲਾ। ਸਿਰਫ ਕਲੈਣਾ ਤੁਹਾਡੇ ਨਾਲ ਰਲ ਰਿਹਾ ਵਾ। ਕੇ ਕੀ ਹਾਂ ਟ੍ਰਿਪਲ ਕੇ।
ਟ੍ਰਿਪਲ ਕੇ ਭਾਜੀ। ਹਮੇਸ਼ਾ ਆਜਜ਼ੀ ਨੂੰ ਭਾਗ ਹੋਏ ਆ, ਆਜਜ਼ੀ ਹਾਂ ਇਧਰੋਂ ਸਿੱਖ ਜੱਟ ਲੋ ਆਏ ਸੀ। ਆਜਜ਼ੀ ਨੇ ਬੈਠੇ ਆ ਨਾ, ਜੋ ਵੀ ਕੀਤਾ ਕਰਾ ਭੈਣ ਭਰਾ ਕਰਦੇ ਆ, ਅਸੀਂ ਕੁਝ ਨਹੀਂ ਕਦੇ ਨਹੀਂ ਕਿਹਾ। ਏਦਾਂ ਦੀ ਗੱਲਾਂ ਆਉਂਦੀਆਂ ਨਹੀਂ ਕੀਰਦੀਆਂ ਪੁੱਤ। ਉਹ ਭਾਈ ਮੈਂ ਵੀ ਆਪਣੀ ਮੈਂ ਮਾਰਨ ਲਿਆ, ਆਪਣੇ ਅੰਦਰ ਦਾ ਦਰਿੰਦਾ ਮੈਂ ਖਤਮ ਕਰ ਰਿਹਾ ਵਾ। ਮੈਂ ਤੇਰੇ ਇੱਟ ਮਾਰ ਦਿੰਦਾ, ਤੂੰ ਜਗਾ ਦੇਣਾ ਵਾ, ਠੀਕ ਹੈ। ਮੈਂ ਅਗਰ ਇੱਥੇ ਕੋਈ ਮਾੜੇ ਮੋਟੇ ਲੱਗਾ ਹੋਇਆ ਨਾ, ਤੈਨੂੰ ਪਤਾ ਨਹੀਂ ਹੈਗਾ। ਸ਼ੀਸ਼ੇ ਕੋਲ ਖਲੋ ਕੇ ਚੰਡਾ ਮਾਰੀ ਨੇ, ਕਹਿੰਦਾ ਮੈਂ ਮਾਰਨ ਡਿਆ ਭਾਜੀ। ਦੱਸ ਯਾਰ, ਪਤਾ ਨਹੀਂ ਯਾਰ, ਮੈਨੂੰ ਤੇ ਗੁੱਜਰ ਫਸ ਗਿਆ ਮੇਰੇ ਦਿਮਾਗ 'ਚ। ਉਹ ਨਾ ਜੀ ਕੀ ਗੁੱਜਰ ਕਰਾਂ, ਫਸ ਗਿਆ ਮੇਰੇ। ਉਹ ਮੱਝ ਨਾਲ ਗੱਲ ਕਰਾ ਦੇ ਯਾਰ। ਉਹ ਮੱਝ ਨਾਲ ਗੱਲ ਕਰਾਦੇ। ਇਸ ਟਾਈਮ ਅਗਲੀਆਂ ਸ਼ਾਵਰ ਥੱਲੇ ਸੁੱਤੀਆਂ ਹੁੰਦੀਆਂ ਉਸਤਾਦ ਆ ਲੈ, ਹਾਂ ਅਸੀਂ ਆ ਕਿਹੜਾ ਗੁੱਜਰ ਦੱਸ ਮੈਨੂੰ। ਯਾਰ ਸ਼ਾਵਰ ਲੈ ਕੇ ਸੁੱਤੀ ਆ। ਸਵੇਰ ਨੂੰ ਆ ਕੇ ਤੂੰ ਇੱਥੇ ਕਿੱਲੇ ਲਾ ਲੈਣੇ ਆ 4-5 ਆਪਣੇ ਹੈ। ਹਾਂ ਕਿੱਲੇ ਠੋਕਦੇ ਆ ਇੱਥੇ ਲੈ ਕੇ ਉਸਤਾਦ ਜੀ। ਯਾਰ ਸਵੇਰੇ ਨਾ ਕੂੜੀ ਖਿਲਾਰ ਦੇ ਇੱਥੇ। ਉਹ ਜੂੜ ਬੰਨ ਦੇਣਾ, ਜਿਹੜੀਆਂ ਲੱਤਾਂ ਨੂੰ ਨਹੀਂ ਪਾਈਦਾ ਦੁੱਧ ਚੋਣ ਲੱਗੇ, ਆਹੋ। ਉਹ ਸਿਲਵਰ ਦੀ ਬਾਲਟੀ ਲਿਆ ਕੇ ਇੱਥੇ ਮਾਈਕ ਦੀ ਤੂੰ ਜਗ੍ਹਾ ਕਿੰਨੀ ਵਾਰੀ ਜ਼ਿੰਦਗੀ 'ਚ ਦੁੱਧ ਚੋਇਆ ਆਪਣੇ ਹੱਥੀਂ? ਮੈਂ ਤਕਰੀਬਨ ਸਹੀ ਸਹੀ, ਝੂਠ ਨਹੀਂ ਬੋਲਣਾ। 2-3 ਵਾਰੀ, ਕਿਉਂਕਿ ਅਸੀਂ ਕਰਦੇ ਨਹੀਂ। ਤਾਇਆ ਜੀ ਕੋਲ ਜਾਈਦਾ ਸਰਗੋਦੇ, ਉਹਨੂੰ ਪਤਾ ਸਾਡੇ ਪਿੰਡ ਦੇ ਨਾਲ ਦਾ ਪਿੰਡ, ਇਹਨਾਂ ਦਾ ਪਿੰਡ। ਉੱਥੇ ਉਸਤਾਦ ਜੀ ਸਾਡਾ ਜ਼ਮੀਨ ਵੀ ਉੱਥੇ ਹੀ ਹੈ, ਸਾਡਾ ਨਿਜ਼ਾਮ ਵੀ ਉੱਥੇ। ਤੇ ਜ਼ਮੀਰ ਜ਼ਮੀਰ ਬਹੁਤ ਹੋ ਗਈ ਹੁਣ ਤਾਂ ਮਰਨ ਨੂੰ ਬੜੀ ਦੇਰ ਹੋ ਗਈ। ਉਸਤਾਦ ਜੀ ਦੇ ਉਹ ਮੱਝ ਇਸ ਸ਼ਰਤ ਲੈ ਕੇ ਮੱਝ ਕਹਿੰਦੇ ਮੈਨੂੰ ਹਾਂ ਬੰਦਨਾ ਚੋਗੇ, ਹਾਂ ਹੱਥ ਨਾਲ ਲਾਵੇ, ਹਨਾ। 2 ਮੱਝਾਂ ਬੜੀ ਔਖੀ ਬਣਾਈ ਜਾ। ਇੱਕ ਹੋਰ ਪ੍ਰੂਫ ਵੀ ਹੈ, ਲਾਈਵ ਰਿਕਾਰਡ पे ਮੌਜੂਦ ਹੈ। ਐਗਰੀਕਲਚਰ ਯੂਨੀਵਰਸਿਟੀ ਚ ਮੇਰੇ ਵਾਲਦ ਸਾਹਿਬ ਦੁੱਧ ਦਿੰਦੇ ਹੁੰਦੇ ਸੀ। ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨੂੰ ਵੀ ਪਾਰਟੀ ਉਹਨਾਂ ਨੇ ਦਿੱਤੀ ਹੋਈ, ਇਹ ਵੀ ਗੱਲ ਔਨ ਰਿਕਾਰਡ। ਅੱਛਾ, ਦੁੱਧ ਦੇਣ ਵਾਲਾ ਲਾਜ਼ਮੀ ਨਹੀਂ ਵੀ ਗੁੱਜਰ ਹੀ ਹੁੰਦਾ। ਅੱਛਾ ਹੁਣ ਮੈਂ ਮਰ ਵੀ ਜਾਵਾਂ ਨਾ ਤੇ ਫਿਰ ਆ ਵੀ ਤੇਰੇ ਵਾਲਾ ਸਾਹਿਬ ਦੁੱਧ ਦਿੰਦੇ ਸੀ। ਹੁਣ ਇੱਥੇ ਮੈਂ ਕਿਸੇ ਨੂੰ ਕਹਾਂ ਯਾਰ ਦੁੱਧ ਦੇ ਜਾਓ, ਭਾਵੇਂ ਦਿਲ ਕਰੇ ਤੇ ਕੋਈ ਵੀ ਬਰਾਦਰੀ ਹੋਵੇ, ਯਾਰ ਤੂੰ ਗੁਜਰ ਹੋ ਗਿਆ। ਇਹ ਕਿਹੜੀ ਦਲੀਲ ਆ? ਮੇਰੇ ਵਾਲਾ ਸਾਹਿਬ ਦੁੱਧ ਦਿੰਦੇ ਯੂਨੀਵਰਸਿਟੀ। ਤੂੰ ਮਹੀਨਾ ਪੂਰਾ ਇੱਥੋਂ ਉੱਤੋਂ ਤੱਕ ਕੱਟੇ ਦਾ ਗੈਟਅਪ ਕਰਾ ਲੈਣੇ ਕਰਕੇ। ਸਵੇਰੇ ਨੂੰ ਜਾ ਕੇ ਪਾ ਕੇ ਆਣੀ ਆ ਉਹ। ਆਹੋ, ਇੱਕ ਵਾਰੀ ਉੱਥੇ ਜਾ ਕੇ ਯੂਨੀਵਰਸਿਟੀ ਔਲਪੁਰ ਦਾ ਡੱਬਾ ਦੇ ਆਇਆ, ਇਹਨਾਂ ਨੇ ਗੱਲ ਬਣਾ ਲਈ ਵੀ ਦੁੱਧ ਦੇ ਕੇ ਆਂਦਾ ਰਿਹਾ। ਇੱਕ ਦਿਨ ਨਹੀਂ, ਮੁਸਲਸਲ ਠੇਕਾ ਸਾਡੇ ਕੋਲ ਕ੍ਰਿਕਟ ਟੀਮ ਤੇ। ਯਾਰ ਗੋਹਾ ਇਕੱਠਾ ਕਰਨ ਦਾ ਫੌੜਾ ਨਹੀਂ ਹੁੰਦਾ, ਉਹਦਾ ਸੋਹਣਾ ਕਵਰ ਜਿਹਾ ਛਪਾ ਕੇ ਇੰਜ ਕਰਕੇ ਪਾਇਆ ਕਰ। ਹਾਂ ਭਾਜੀ ਉਹਨੂੰ ਉਹ ਤੋਂ ਜ਼ਰੈਤੀ ਕਾਲਜ ਕਹਿੰਦੇ ਸੀ, ਐਗਰੀਕਲਚਰ ਯੂਨੀਵਰਸਿਟੀ ਨਹੀਂ ਸੀ ਉਹ। ਯਾਰ ਸੁਬਹ ਤੋਂ ਟੱਲ ਪਾ ਕੇ ਆਈ ਕਦੇ। ਸਹੀ ਆ। ਤਾਜੀ ਅਗਰ ਗੁਜਰ ਇੱਕ ਸਵਾਲ ਦਾ ਜਵਾਬ ਦੇ ਦੇ। ਹਾਂ ਨਹੀਂ ਹੈ ਨਹੀਂ ਗੁਜਰ, ਸਵਾਲ ਤੂੰ ਕਰ ਲੈ ਹੁਣ ਫਿਰ। ਸਵਾਲ ਤੁਸੀਂ ਪਹਿਲੇ ਹੀ ਗੱਲ ਮੁਕਾਤੀ। ਜੇ ਤੂੰ ਗੁਜਰ ਮੈਨੂੰ ਸਵਾਲ ਦਾ ਜਵਾਬ ਦੇ ਭਾਈ, ਮੇਲਾ ਕਿਹੜੀ ਗੱਲ ਤੋਂ ਲੱਗਾ ਸੀ? ਕਿਹੜਾ? ਉਹ ਮੇਲਾ ਦਿਲੋਂ ਦਾ। ਦੱਸ। ਹਾਂ, ਉਹ ਮੈਂ ਨਹੀਂ ਵੇਖੀ। ਆ ਮੁਕਰ ਗਿਆ। ਰੂਪਾ ਦੀ ਵੇ ਤੋਂ ਲੱਗਾ ਸੀ ਮੇਲਾ। ਹਾਂ ਰੂਪ ਨਹੀਂ ਰੂਪਾ ਦੀ ਵਜ੍ਹਾ ਤੋਂ ਮੇਲਾ ਲੱਗਾ ਸੀ ਗੁਜਰ ਨੇ। ਹਾਂ, ਢੇਡੇ ਗੁਜਰਾ ਗੁੱਜਰ ਨੂੰ ਫੜਨ ਵਾਸਤੇ। ਗੁਜਰ ਨੂੰ ਫੜਨ ਵਾਸਤੇ। ਰਾਜੀ ਇੰਡੀਆ ਦੇ ਤੇ ਪਾਕਿਸਤਾਨ ਦੇ ਗੁਜਰਾਂ 'ਚ ਫਰਕ ਆ। ਹਾਂਜੀ, ਉਹ ਹੋਰ ਲੋਕ ਆ। ਇਹ ਪਹਿਲੇ ਹੁੰਦੇ ਤੋੜਦੇ ਆ। ਗੁੱਜਰ। ਹੈ ਇਹ ਪਹਿਲੇ ਤੋੜਦੇ ਗੁੱਜਰ। ਇਹ ਦੋ ਘਟਗੀਆਂ ਦੇ ਗੁਜਰ ਆ। ਇਹ ਦੋ ਢੱਗੀਆਂ ਦੇ ਗੁੱਜਰ। ਗੋਰਸੀ ਗੁਜਰ ਉਸਤਾਦ ਜੀ। ਇੱਕ ਗੁਜਰਾਂ ਵਾਲਾ, ਹਾਂ, ਜਿਹੜਾ ਆਪਣਾ ਗੁਜਰਾਂ ਵਾਲਾ, ਹਾਂਜੀ। ਇਹ ਵੀ ਗੁਜਰਾਂ ਵਾਲਾ। ਹਜਰਾਤ। ਫਤਹ ਕੀਤਾ ਗੁਜਰਾਂ ਨੇ ਤਾਂ ਹੀ ਨਾਮ ਪਿਆ। ਗੁਜਰਾਂ ਦਾ ਕਿਲਾ ਹੁੰਦਾ ਸੀ ਸਟੇਸ਼ਨ ਦੀ ਬੈਕ ਸਾਈਡ ਤੇ ਉਸਤਾਦ ਜੀ ਉੱਥੇ। ਗੁੱਜਰ ਕਿਲਾ ਸਿੰਘ। ਹੁਣ ਕਿਲਾ ਗੁੱਜਰ ਖਾਂ। ਹਾਂ ਤੁਹਾਨੂੰ ਪਤਾ ਹੀ ਨਹੀਂ ਹੈ। ਜਟਾਣਾ ਚੌਕ, ਆ ਜਟੋਲ, ਇਹ ਸਾਰੇ ਸਾਡੇ ਨਾਮ ਤੋਂ ਬਣੇ, ਲੇਕਿਨ ਆਜਜ਼ੀ ਜਿਹੜੀ ਇਹ ਰੱਖੀ ਹੈ ਮੰਗੋਲ। ਜਟੋਲ ਹੈ ਜੀ। ਤੇ ਆ ਨੁਸਰਤ ਫਤਿਹ ਅਲੀ ਅੰਡਰਪਾਸ ਖਾਂ ਕਿਹਦੇ ਨਾਲ? ਨੁਸਰਤ ਫਤਿਹ ਅਲੀ ਅੰਡਰਪਾਸ ਖਾਨ। ਸਾਡੇ ਨਾਂ ਤੋਂ ਬਣਿਆ। ਸਿੱਧੀ ਕਿਹਦੇ ਬਕਵਾਸ। ਨਾਲ ਤੋਂ? ਸਾਡੇ ਨਾਂ ਤੋਂ ਹਾਂ, ਬਣਿਆ ਸਹੀ ਗੱਲ। ਹੋਇਆ ਸਾਜੀ, ਸਾਡੇ ਵੱਡਿਆਂ ਦਾ ਬਣਿਆ ਹੋਇਆ। ਹਾਂ ਸਹੀ ਗੱਲ। ਬੰਦੇ ਦੀ ਬਾਹ ਲਾਤੀ ਸੀ ਗੁੱਸੇ ਦੇ ਵਿੱਚ, ਉਹਨੇ ਐ ਕਿਹਾ ਸੀਗਾ ਕਿ ਤੂੰ ਹਟ ਜਾ, ਤੂੰ ਬਾਜ ਆਇਆ, ਉਹਦੀ ਇੱਥੋਂ ਬਾਹ ਵੜਦੀ ਸੀ। ਇਦਾਂ ਦੇ ਬੰਦੇ ਨਾ 10 ਰੁਪਏ ਘੱਟ ਦੇ ਕੇ ਚਿੱਟਾ ਧੋਣਾ ਵੀ ਲਿਆਉਂਦੇ ਹੁੰਦੇ। ਆਲਾ ਭਾਜੀ ਦੇ ਦਿਓ। ਯਾਰ ਉਹਨੇ ਬੰਦੇ ਦੀ ਬਾਹ ਲਾਤੀ ਸੀ ਮਿੱਠੇ, ਬੰਦੇ ਦੀ ਬਾਹ ਲਾਤੀ ਸੀ ਉਸਤਾਦ ਜੀ। ਉਹ ਹਲੇ ਘਰੋਂ ਨਿਕਲਣ ਦਿਆ ਸੀ, ਅੱਧੀ ਬਾਹ ਉਹਦੀ ਅੰਦਰ ਹੀ ਸੀ, ਇਹਨੇ ਲਾਤੀ। ਹਾਂ ਬੜਾ ਖਰਾਬ ਬੰਦਾ ਬਾਏ। ਇਹ ਜਿਹੇ ਬੰਦੇ ਨੇ ਸ਼ਹੀਦ ਨੂੰ ਕਹੀ ਜਾਂਦੇ ਨੇ ਬੋਲੀ ਵਾਲੀ ਐਂਟ ਵਾਲੀ ਕਮੇਟੀ ਚੁੱਕਣੀ ਚਾਹੀਦੀ। ਯਾਰ ਬਰਾਦਰੀਆਂ ਬਰੂਦਰੀਆਂ 'ਚ ਰੱਖਿਆ ਕੁਛ ਨਹੀਂ। ਅੱਜ ਦਾ ਦੌਰ ਇਦਾਂ ਦਾ ਉਸਤਾਦ ਜੀ, ਸੋਸ਼ਲ ਮੀਡੀਆ ਦਾ ਕੰਪਿਊਟਰਾਈਜ਼ਡ ਦੌਰ, ਇਹਦੇ 'ਚ ਹਰ ਬੰਦਾ, ਹਰ ਇੱਕ ਇਨਸਾਨ ਦੀ ਆਪਣੀ ਬਰਾਦਰੀ ਹੈ, ਇਕੱਲੇ ਦੀ। ਲੇਕਿਨ ਤੇਰੇ ਤੇ ਮੈਨੂੰ ਨਹੀਂ ਯਕੀਨ ਆ ਰਿਹਾ। ਉਸਤਾਦ ਜੀ ਫੇਸ ਤੂੰ ਮੇਰੇ ਸਾਹਮਣੇ ਅੱਜ ਤੋਂ ਬਾਅਦ ਆਪਣੇ ਨੂੰ ਗੁੱਜਰ ਨਹੀਂ ਕਹਿਣਾ, ਤੇਰੀ ਮਿਹਰਬਾਨੀ। ਜਿੰਦਾ ਤੱਕ ਤੂੰ ਕੋਈ ਠੋਸ ਪ੍ਰੂਫ ਨਹੀਂ ਮੈਨੂੰ ਦਿੰਦਾ। ਠੋਸ ਪ੍ਰੂਫ ਕੀ ਕਰਦੇ ਆ? ਮੈਂ ਇੱਥੇ ਤੂੜੀ ਦਾਣਾ ਰਲਾ ਕੇ ਤੁਹਾਨੂੰ ਕਬਾਬ ਬਣਾ ਦਿਆਂ। ਓ ਯਾਰ ਦਾਲੇ ਤੁਹਾਨੂੰ ਚਾਹ ਦੇ ਨਾਲ ਇੰਨੀ ਕੁ ਖਲ ਦੀ ਟੁਕੜੀ ਦੇ ਦੇ। ਯਾਰ ਆਹੋ ਇਹੀ ਕੁਛ ਹੁੰਦਾ। ਸਾਡੀ ਮੈਂ ਤਾਂ ਮੱਝਾਂ ਦੀਆਂ ਪ੍ਰੋਡਕਟ ਵੀ ਮੁੱਕਦੀਆਂ ਜਾਂਦੀਆਂ, ਤੁਹਾਨੂੰ ਯਕੀਨ ਹੀ ਨਹੀਂ ਆ ਰਿਹਾ। ਇਹਦੇ ਦਰ ਯਾਰ ਖੋਇਆ, ਮੱਖਣ, ਗੁਜਰਾਂ ਦਾ ਕੰਮ, ਦੁੱਧ, ਦੇਸੀ ਘਿਓ, ਤੇਰੇ ਕਿਤੋਂ ਲੱਗਦਾ ਵਾ ਵੀ ਤੇਰਾ ਉਹਨਾਂ ਚੀਜ਼ਾਂ ਨਾਲ ਕੋਈ ਤਲਕ ਆ? ਅਸੀਂ ਸੀਗੇ ਉਸਤਾਦ ਜੀ ਪਹਿਲੇ ਵੈਸ਼ੀ ਟੈਪ ਗੁੱਜਰ, ਠੀਕ ਹੈ, ਲੜਾਈਆਂ ਲੜੂਈਆਂ। ਫਿਰ ਮੇਰੇ ਵਾਲਦ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਤਾਲੀਮ ਵਾਲੇ ਪਾਸੇ ਕਰੋ ਤਾਂ ਕਿ ਭੁੱਲਣ ਇਹ ਸਕੂਨ ਖਰਾਬੇ। ਅਸੀਂ ਫਿਰ ਪੜ੍ਹਨ ਲਿਖਣ ਲੱਗ ਪਏ। ਸਾਰੇ ਤੁਸੀਂ, ਮੈਂ ਸਾਰੇ ਮਤਲਬ ਕਿ ਨਾ
ਇਦਾਂ ਦੇ ਇਕੱਠੇ ਕੀਤੇ, ਉਹ ਵੀ ਇਹੀ ਕੁਛ, ਤੂੰ ਵੀ ਖੂਨ ਖਰਾਬਾ, ਉਹ ਵੀ ਕਹਿੰਦਾ ਮੇਰਾ ਭਰਾ ਮੇਰੇ ਭੈਣਾ ਭਰਾ ਸਾਰੇ ਕਰਦੇ, ਮੈਂ ਨਹੀਂ ਕਰਦਾ। ਯਾਨੀ ਤੁਸੀਂ, ਮੈਂ ਸਾਰਾ ਇੱਥੇ ਮਤਲਬ ਗੈਂਗਸਟਰ ਟ੍ਰੈਪ ਇਕੱਠੇ ਕਰ ਲਿਆ ਹੈਨਾ। ਤਾਂ ਜੀ ਮੈਂ ਅਗਰ ਇੱਧਰ ਨਾ ਸਪੀਡ ਚ ਮੈਂ ਕਾਲਮ ਨਗਾਰ ਹੋਣਾ ਸੀ, ਮੈਂ ਹਾਲਾਤੋਂ ਵਾਕਿਆਤ ਲਿਖਣੇ ਸੀ। ਮਿਸਤਰੀਆਂ ਮਜ਼ਦੂਰਾਂ ਨਾਲ ਕਹਿੰਦਾ ਹੋਣਾ ਸੀ, ਉਹ ਕਾਲਮ ਨਹੀਂ ਬਣਦੇ, ਗੋ ਬਣ ਲਈ, ਕਾਲਮ ਬਣ ਲਿਆ। ਹਾਂ ਠੀਕ ਆ ਵੀ ਮੈਨੂੰ ਲਿਖਣ ਦਾ ਪੜ੍ਹਨ ਦਾ ਸ਼ੌਕ ਬਹੁਤ ਆ। ਮੈਂ ਐਵੇਂ ਨਹੀਂ ਕਿਤੇ ਮੈਟਰ ਕਰ ਗਿਆ, ਇਹ ਕਿਸੇ ਜਜ਼ਬੇ ਨੇ ਕੀਤੀ ਆ। ਕੀ ਕੀਤਾ ਤੂੰ? ਮੈਟ੍ਰਿਕ ਸਾਇੰਸ ਨਾਲ ਕਿ ਆਰਟਸ ਨਾਲ? ਆਰਟਸ ਨਾਲ ਕੀਤੀ ਸੀ। ਇਹਨਾਂ ਦੇ ਬੰਦੇ ਆ, ਮੇਰੀ ਗੱਲ ਸੁਣੋ। ਹੁਣ ਉਹਨਾਂ ਦਾ ਸ਼ੁਗਰ ਰਹਿ ਗਿਆ। ਹੁਣ ਸ਼ੇਖਾਂ ਦੇ ਜ਼ਰਾ ਸੁਣੋ ਕਾਰਨਾਮੇ। ਅੱਜ ਜਿੰਨੀ ਅੰਗਰੇਜ਼ਾਂ ਦੇ ਦੌਰ 'ਚ ਲੈਣਾ ਦੀ ਪਟਰੀ ਵਿਛਾਈ ਹੈ ਪੂਰੇ ਪਾਕਿਸਤਾਨ 'ਚ, ਅੱਜ ਵੀ ਉਹਨਾਂ ਦੀ ਇਹ ਸ਼ੇਖਾਂ ਨੇ ਵਿਛਾਈ ਅੰਗਰੇਜ਼ਾਂ ਦੇ ਨਾਲ ਰਲ ਕੇ। ਠੀਕ ਹੈ ਜੀ। ਇਹ ਜਿੰਨੀਆਂ ਨਹਿਰੀ ਨਿਜ਼ਾਮ ਖੋਦਿਆ ਹਾਂਜੀ ਸ਼ੇਖਾਂ ਨੇ। ਹੈਰਾਨ ਹੋ ਗਏ। ਇੰਜ ਬੋਲਤੀ ਬੰਦ ਮੇਰੀ ਹੋਈ ਉਦੋਂ ਦੀ, ਤੁਹਾਡੀ ਹੋ ਗਈ ਨਾ। ਇਹ ਤਾਂ ਕੋਈ ਵੀ ਖੋਦ ਸਕਦਾ। सच ਜਦੋਂ ਆਉਂਦਾ ਨਾ ਉਦੋਂ ਫਿਰ ਬੋਲਤੀਆਂ ਬੰਦ, ਅਸਰ ਰੱਖਤਾ ਹੈ ਜਬ ਦਿਲ ਸੇ ਬਾਤ ਨਿਕਲਦੀ। ਤੁਸੀਂ ਪਿੱਟ ਪਿੱਟ ਮਾਰ ਕੇ ਉਦੋਂ ਦਾ ਮੈਨੂੰ ਕੋਈ ਅਸਰ ਨਹੀਂ ਹੁੰਦਾ। ਕੈਸਾ ਸੱਪ ਸੌਂ ਗਿਆ ਚਾਰਨ ਸੱਪ ਯਾਰ ਯਕੀਨ ਮੰਨ ਲਓ, ਭਾਵੇਂ ਨਹਿਰਾਂ ਕੱਢੀਆਂ, ਮੈਂ ਸ਼ੇਖ ਨਾ ਜਿਹੜੇ ਨਸੀਹਤਾਂ ਕਰਦੇ ਦੇਖੇ ਮੰਗਣ ਨਾਲ, ਇਹ ਕੰਮ ਅੱਛਾ ਨਹੀਂ ਹੈ, ਚਲੋ ਪੜ੍ਹੋ ਲਿਖ ਲਓ ਔਰ ਕੁਝ ਕਰੋ, ਆ ਲੈ ਗੱਡੀ ਆਓ ਚਾਂ ਦੇਣਾ ਕੱਖ ਨਹੀਂ ਦੇਣਾ ਨਹੀਂ ਕੁਝ ਵੀ। ਵੀ ਉੱਥੇ ਸਦਕਿਆ ਬੰਦਾ ਸੁੱਟਦਾ, ਸਦਕਾ ਸੁੱਟਦਾ। ਅੱਛੀ ਗੱਲ ਆ। ਉਹਦੀ ਇਸਲਾਹ ਕਰਨੀ, ਉਹਦੀ ਕਿਉਂ ਮੰਗਣ ਦਿਆ ਉਹ ਹੱਟਾ ਗੱਟਾ। ਝੰਗ ਬਾਜ਼ਾਰ ਦੀ ਨੁੱਕਰ ਤੇ ਬੈਠੇ ਹੁੰਦੇ ਕਿ ਫਰੂਟ ਵਾਲਾ ਜਦੋਂ ਦੁਕਾਨ ਬੰਦ ਕਰਨ ਲੱਗੇਗਾ ਨਾ, ਉਦੋਂ ਸਸਤੇ ਦੇਗਾ, ਉਦੋਂ ਜਾਂਦੇ ਉਹਦੇ ਘਰ। ਉਦੋਂ ਮਹਿੰਗੇ ਦਿੰਦੇ ਆ। ਨਹੀਂ ਜਾਣ ਲੱਗੇ ਕਹਿੰਦੇ ਚਲੋ ਨਿਕਲੇ। ਹਾਂਜੀ ਹਾਂਜੀ ਯਾਰ ਸਬੂਤਾ ਫੜ ਲਿਆਉਣੇ, ਦਾਗੀ ਲਿਆਉਣੇ, ਅੱਧਾ ਜ਼ਾਇਆ ਕਰ ਦੇਣਾ ਵਾ, ਲੇਕਿਨ ਪੇਮੈਂਟ ਨਹੀਂ ਪੂਰੀ ਦੇਣੀ। ਯਾਰ ਜਿਹੜਾ ਦੁੱਧ ਦੇਣ ਆਉਂਦਾ ਉਹਨੂੰ ਕਹਿੰਦਾ ਪਾਣੀ ਘੱਟ ਪਾਈ, ਅਸੀਂ ਆਪ ਹੀ ਪਾਉਣਾ ਹੁੰਦਾ ਵਾ। ਦਾਨਿਸ਼ ਭਾਈ ਬਹਰਹਾਲ ਤੁਹਾਡੇ 'ਚ ਕੋਈ ਗੁੱਜਰਾਂ ਵਾਲੀ ਗੱਲ ਨਹੀਂ। ਸਾਜੀ ਤੁਸੀਂ ਗੁੱਜਰ ਦੇ ਲਓ, ਆ ਲਾਲੀਆਂ ਪਖੀਆਂ ਵਾ, ਰੰਗ ਇੱਥੇ ਚਿੱਟੇ ਸਫੇਦ ਦੁੱਧ ਵਰਗੇ, ਆ ਜੁੱਸੇ, ਹਾਂਜੀ। ਠੀਕ ਆ। ਉਹੀ ਪਤਾ ਕਹਿ ਰਿਹਾ ਨਾ ਲੱਗਦਾ ਕਿ ਗੁੱਜਰ ਆ ਰਿਹਾ ਵਾ। ਦੋਗਲੇ ਲੋਕ ਆ ਉਸਤਾਦ ਜੀ, ਕਦੀ ਕਹਿੰਦੇ ਕਿ ਨਹਾਉਂਦੇ ਨਹੀਂ। ਭਾਈ ਜਿਹੜਾ ਕੈਂਚੀ ਪੁਲ ਸੱਖਰ ਵਾਲਾ ਕਿੰਨੇ ਬਣਾਇਆ? ਪਤਾ ਨਹੀਂ ਜੀ, ਮੈਂ ਉੱਥੇ ਨਹੀਂ ਸੀ। ਸ਼ੇਖ ਸਾਹਿਬ ਨੇ। ਉਹ ਕੈਦੀ ਸ਼ੇਖ ਸੀ ਉਹ ਜਿਹਨੇ ਟ੍ਰੇਨ ਲਗਾਈ ਜੀ, ਉਹ ਵੀ ਸ਼ੇਖ ਸੀ। ਜਿਹਨੇ ਕੈਂਚੀ ਪੁਲ ਬਣਾਇਆ ਉਹ ਵੀ ਸ਼ੇਖ ਸੀ। ਜਿਹਦੇ ਹੱਥ ਵੱਢ ਦਿੱਤੇ ਸੀ ਕਹਿੰਦੇ। ਜਿਹਨੇ ਟਵਿਨ ਟਾਵਰ ਚ ਜਹਾਜ਼ ਮਾਰੇ ਉਹ ਵੀ ਸ਼ੇਖ। ਨਹੀਂ ਅੱਛਾ ਉਸਤਾਦ ਜੀ, ਜਿਹੜਾ ਇੰਡੀਆ ਦੇ ਵਿੱਚ ਪਹਾੜ ਦਾ ਰਸਤਾ ਬਣਾਇਆ ਉਹ ਬੰਦਾ ਕੌਣ ਸੀ? ਉਹ ਨਹੀਂ ਸੀ ਸ਼ੇਖ। ਸ਼ੁਕਰ ਆ ਉਹ ਨਹੀਂ ਸੀ। ਮੈਂ ਇੱਕ ਜੈਨੂਨ ਸ਼ੇਖ ਦੇਖਿਆ, ਮੇਰੇ ਦੋਸਤ ਕੋ ਕਟਿੰਗ ਕਰਾਉਂਦਾ ਵਾ, ਕਹੂਗਾ ਬਹੁਤ ਬਰੀਕ ਨਾ ਕਰੀ, ਇਹਨਾਂ ਪੈਸੇ ਜੀ ਅੱਧੇ ਮੇਰੇ ਬੱਚੇ ਦੇ ਕੱਟਣੇ। ਯਾਰ ਦਰਜ਼ੀਆਂ ਨੂੰ ਇਹ ਕਹਿਣਾ ਕਿ ਆ ਜਿਹੜਾ ਕਪੜਾ ਬੱਚੇ ਦਾ ਛੋਟਾ ਬੱਚੇ ਦਾ ਬਣਾਦੀ, ਇਹ ਸ਼ੇਖ ਇਹ ਸ਼ੇਖ ਦਾ ਕੰਮ ਆ। ਕਪੜਾ ਕਿਉਂ ਜ਼ਾਇਆ ਹੋਣਾ? ਇਹ ਚ ਕਿਹੜਾ ਸ਼ੇਖ ਆ? ਛੋਟੇ ਬੱਚੇ ਦਾ ਬਣ ਰਿਹਾ ਤਾਂ ਬਣਨ ਦਿਓ, ਤੁਹਾਨੂੰ ਕੀ ਤਕਲੀਫ ਆ? ਯਾਰ ਤਰੀਕ ਵਾਵਾ ਝੁੰਗਾ ਕਿਨੇ ਸਟਾਰਟ ਕੀਤਾ ਵਾ ਸ਼ੇਖਾਂ ਨੇ? ਸ਼ੇਖਾਂ ਨੇ। ਝੁੰਗਾ ਲੈਣਾ ਜੀ। ਸਾਰਾ ਸੂਟ ਇੱਕੋ ਜਿਹਾ ਹੁੰਦਾ, ਨੇਫੇ ਦਾ ਕਲਰ ਹੋਰ ਕੋਈ ਹੁੰਦਾ, ਸਿਰਫ ਕੱਪੜਾ ਬਚਾਉਣ ਲਈ। ਜੇਬਾਂ ਦਾ ਅੰਦਰੋਂ ਕੱਪੜਾ ਹੋਰ ਕੋਈ ਕੱਪੜਾ ਬਚਾਉਣ ਲਈ। ਡਿਜ਼ਾਈਨ ਹੈ ਯਾਰ। ਓਏ ਤੇਰੀ ਬੁੱਢੀ ਨਾ ਤੇਰੇ ਕੱਪੜੇ ਛੋਟੇ ਕਰਕੇ ਨਾ ਤੇਰੇ ਮੁੰਡੇ ਨੂੰ ਪਾਉਂਦੀ ਹੈ, ਤੇ ਸੂਟ ਉਹਦਾ ਛੋਟਾ ਹੁੰਦਾ ਵਾ ਤੇ ਜੇਬ ਉਹਦੀ ਪੂਰੀ ਤੇਰੇ ਜਿੱਡੀ ਹੁੰਦੀ ਹੈ। ਉੱਥੋਂ ਫੜਿਆ ਜਾਂਦਾ ਵੀ ਪਿਓ ਦਾ ਛੋਟਾ ਕਰਾਇਆ, ਉਹਨੂੰ ਕਿਹਾ ਕਰ ਜੇਬ ਵੀ ਛੋਟੀ ਕਰਦੇ ਬੱਚੇ ਵਾਂਗੂ। ਮਿੱਠੇ ਆ ਤੈਨੂੰ ਕਰਨੀ ਚਾਹੀਦੀ ਸੀ ਉਹਨਾਂ ਨੂੰ, ਉਹਨਾਂ ਨੇ ਤੈਨੂੰ ਕਰਤੀ। ਹਾਂ ਯਾਰ ਸ਼ੇਖ ਮੈਨੂੰ ਸ਼ੇਖ ਕਹਿੰਦੇ ਆ, ਤੂੰ ਅੱਲਾ ਮਾਰ। ਗੱਲ ਬੜੀ ਅੱਛੀ। ਕਿਸੇ ਦੇ ਘਰ ਜਾਣਗੇ ਇਫਤਾਰੀ ਤੇ ਆਪਣੀ ਇੱਕ ਖਜੂਰ ਰੱਖ ਕੇ ਉਹਦਾ ਅਗਲਾ ਸਾਰਾ ਖਾਈ ਜਾਣਾ। ਲਿਆਓ ਸ਼ੁਰੂ ਕਰੋ ਜੀ। ਮੈਂ ਤੈਨੂੰ ਸ਼ੇਖਾਂ ਦੇ ਵੱਡੇ ਕਾਰਨਾਮੇ ਦੱਸਣ ਦਿਆਂ, ਤੂੰ ਉਹੀ ਮਰਾਸਪੁਣਾ ਖਜੂਰਾਂ ਚ, ਤੈਨੂੰ ਪਤਾ ਹੀ ਨਹੀਂ ਹੈਗਾ ਸ਼ੇਖਾਂ ਦੇ ਕਾਰਨਾਮੇ ਕੀ। ਹਾਂਜੀ ਤੁਸੀਂ ਵੀ ਕੋਈ ਤਿਆਰੀ ਨਹੀਂ ਕੀਤੀ ਵੀ ਸ਼ੇਖਾਂ ਦੇ? ਆ ਲਾਲਾ ਬਾਗ ਡੈਮ ਜਿਹੜਾ ਵਾ, ਕਿਹੜਾ? ਉਹ ਕਾਲਾ ਲਾਲਾ ਬਾਗ। ਕਾਲਾ ਬਾਗ ਨੇ। ਕਾਲਾ ਬਾਗ ਡੈਮ ਜਿਹੜਾ, ਇਹ ਸਿਰਫ ਅੱਧੀ ਆਵਾਜ਼ ਦੇਵੇ ਹੁਕੂਮਤ ਸ਼ੇਖ ਨੂੰ, ਮੈਨੂੰ ਕਹਿ ਦੇਵੇ ਸ਼ੌਕਤ ਖਾਨ ਨੂੰ ਕਿਨੇ ਬਣਾਇਆ ਵਾ? ਸ਼ੀਨਾ ਸ਼ੌਕਤ ਸ਼ੀਨਾ ਸ਼ੇਖ ਜੀ ਭਾਜੀ ਭਾਜਨ ਸਾਡੇ ਬਰਾਦਰੀ ਚ ਇਧਰ ਸ਼ੇਕਸਪੀਅਰ ਨਾਵਲ ਨਿਗਾਰ ਓ ਸ਼ੇਕਸਪੀਅਰ, ਅਸਲ ਉਹਦਾ ਨਾਮ ਸੀ ਸਪੀਅਰ, ਸ਼ੇਖ ਉਹ ਸ਼ੇਖ ਸੀ, ਫਿਰ ਉਹਦਾ ਨਾਮ ਪੈ ਗਿਆ ਸ਼ੇਕਸਪੀਅਰ। ਆ ਤੂੰ ਗੁੱਜਰ ਆ, ਤੁਹਾਡਾ ਤਲਕ ਹੀ ਕੋਈ ਨਹੀਂ। ਨਹੀਂ ਆ ਦੁੱਧ ਨਾ ਸਾਡਾ ਤਲਕ ਆ, ਦੇਖ ਮਿਲਕ ਸ਼ੇਖ। ਹਾਂ ਉਹਨੂੰ ਬਾਅਦ ਸਾਡੇ ਨਾਂ ਦੇ ਨਾਲ ਜੁੜਿਆ ਦੁੱਧ ਦੇ ਸ਼ੇਖ। ਉਹ ਬੇਸਿਕਲੀ ਤੁਹਾਡਾ ਸਾਡੀ ਸ਼ੇਕਸਪੀਅਰ ਨਹੀਂ ਸ਼ੈਕਸਪੀਅਰ ਸੀ ਉਹਦਾ। ਹਾਂ ਉਹੀ ਉਹਨੂੰ ਤੇਜ਼ ਕਹਿਣਾ, ਸਲੋ ਕਹਿਣਾ, ਬਰਾਦਰੀ ਨਹੀਂ ਬਦਲ ਗੱਲ ਜਾਂਦੀ। ਹੋਈ ਆ। ਉਹ ਬੇਸਿਕਲੀ ਹੈਗਾ ਕਾਲ ਟੈਕਸ ਵਾਲਾ ਦਾ ਗੁਜਰ। ਉਹਨੇ ਜਿਹੜਾ ਤੁਸੀਂ ਜਜ਼ਬਾਤੀ ਨਾ ਕਰੋ ਵਿਚਾਰਾ। ਹਾਂ ਮੈਂ ਫਿਲਟਰ ਆਪਣਾ ਚੇਂਜ ਕਰਾਂ ਤੇ ਮੈਂ ਅਸਲ ਕੁਝ ਫੇਸਬੁੱਕ ਤੇ ਮੈਂ ਪੋਸਟ ਪੜੀ ਬੜੀ ਮਜ਼ੇਦਾਰ ਕਿ ਪਹਿਲੇ ਸਾਰੀਆਂ ਬਰਾਦਰੀਆਂ ਹੁੰਦੀਆਂ ਸੀਗੀਆਂ, ਸਾਰੇ ਇੱਕੋ ਹੀ ਬਰਾਦਰੀ ਹੁੰਦੇ ਸੀ। ਹਾਂ ਫਿਰ ਜਿਹੜਾ ਨਹਾਉਂਦਾ ਗਿਆ ਉਹ ਬਰਾਦਰੀਆਂ ਬਣਦਾ ਗਿਆ, ਬਾਕੀ ਗੁੱਜਰ ਹੀ ਰਹੇ। ਪੈਸੇ ਖਰਚ ਕੇ ਰਾਜ਼ੀ ਨਹੀਂ ਸਾਜੀ। ਇਹਨਾਂ ਦੇ ਘਰ ਜਿੱਦਣ ਚੌਲ ਪੱਕਦੇ ਆ, ਪੂਰਾ ਟੱਬਰ ਪਲੇਟਾਂ ਲੈ ਕੇ ਬੈਠਾ ਹੁੰਦਾ, ਚਮਚੀ ਇੱਕ, ਉਹ ਇੱਕ ਜਣਾ ਚਮਚ ਲਾਉਂਦਾ ਵਾ, ਬਾਅਦ ਚੋਂ ਦੂਏ ਨੂੰ ਦੇ ਦਿੰਦਾ। ਉਹ ਚਮਚੀ ਇੰਜ ਘੁੰਮਣ ਦੀ ਹੁੰਦੀ ਹੈ ਜਿਵੇਂ ਚਰਸ ਵਾਲਾ ਸਿਗਰਟ ਲੱਗਾ। ਅੱਲਾ ਮਾਫੀ ਦੇਵੇ ਯਾਰ, 2 ਚਮਚੇ ਉਹ ਲਾਦਾ ਨਾਲ ਦੇ ਨੂੰ। ਨਹੀਂ ਤੇਰੇ ਘਰ ਦਾ ਰਿਮੋਟ ਵਰਤਾਉਣ ਡਿਆ ਹਨਾ।
ਉਸਤਾਦ ਜੀ ਐਡਾ ਸ਼ੋਦਾ ਬੰਦਾ ਵਾ, ਖਾਲੀ ਕੋਲਗੇਟ ਦੀ ਪੇਸਟ ਬਲਡੋਜ਼ਰ ਦੇ ਥੱਲੇ ਕਰ ਰਿਹਾ ਵੀ ਐਂ ਕਰਕੇ ਨਿਕਲੂਗੀ ਤੇ ਉਹ ਮੈਂ ਕਰੂੰਗਾ। ਹਾਂ ਉਹ ਜਾਣਦੇ ਯਾਰ ਤੂੰ ਕਿਤੇ ਖੁੱਲੀ ਪਾਰਟੀ ਲੈਣ ਵਾਲੇ ਆ, ਠਹਿਰ ਤਾਂ ਸਬਰ ਕਰਦੇ, ਤੈਨੂੰ ਸਾਰਾ ਪਤਾ ਵਾ। ਨਹੀਂ ਮਿੱਠਾ ਜੀ ਤੇਰੇ ਵਰਗੇ ਡਾਕਟਰ ਤੋਂ ਬੈਠੇ ਤੋਂ ਲੱਗਾ ਟੀਕਾ ਲਾਉਣ ਦੇ, ਭਾਜੀ ਬਜਾ ਲਾਉਣਾ ਤਾਂ ਥੋੜਾ ਜਿਹਾ ਮੇਰੇ ਲਾਉਣਾ। ਤਾਂ ਕਿ ਇਹੋ ਜਿਹੇ ਬੰਦੇ ਨਵੇਂ ਕੱਪੜੇ ਪਾ ਕੇ ਆਪੇ ਫੈਸਲਾ ਕਰ ਲੈਂਦੇ ਨੇ, ਨਹੀਂ ਸਹੀ ਲੱਗੇ ਯਾਰ। ਯਾਰ ਪੂਰੀ ਪੇਸਟ ਨਹੀਂ ਲੈਣੀ ਅੱਜ ਤੱਕ, ਬੁਰਸ਼ ਲੈ ਕੇ ਚਲਾ 3 ਰੁਪਏ ਲਾ ਦੀ ਯਾਰ ਵਾਲਾ ਉਹ ਨਹੀਂ ਲਾ ਕੇ ਕਰੀ ਨਹੀਂ ਮਿੱਠਾ ਜੀ ਇਹ ਤੇ ਸ਼ੁਗਰ ਮੇਲਾ ਵਾ, ਲੇਕਿਨ ਤੂੰ ਮੈਂ ਇਹਦੀ ਗੱਲ ਕਰ ਰਿਹਾ ਨਾ ਯਾਰ ਮੈਂ ਜੈਨੂਇਨ ਨਹੀਂ ਵੇਖਿਆ ਤੁਹਾਨੂੰ ਕਦੀ। ਅੱਜ ਹੀ ਮੈਂ ਜੈਨੂਇਨ ਸ਼ੇਖ ਦੇਖਿਆ ਵੀ ਕੱਚੀ ਲੱਸੀ ਤੇ ਫਵਾਇਦ ਦੱਸ ਕੇ ਨਾ ਇੱਕ ਘੰਟਾ ਤੇ ਵਿਆਹ ਤੇ ਉਹ ਕੱਚੀ ਲੱਸੀ ਚਲਾਤੀ ਹੈ, ਪਿਓ ਜੀ ਮੇਰੇ ਵਾਸਤੇ ਅੱਛੀ ਹੁੰਦੀ ਆ। ਅੱਛਾ ਯਾਰ ਤੁਸੀਂ ਮੈਨੂੰ ਦੱਸੋ, ਤੂੰ ਆਪਣੀ ਮਾਂ ਦਾ ਦੱਸ, ਤੈਨੂੰ ਇੰਨੇ ਸਾਲ ਹੋ ਗਏ ਦੇ ਨਾਲ, ਤੂੰ ਕਦੀ ਦੇਖਿਆ ਨੂੰ ਸ਼ਾਹ ਖਰਚੀ ਕਰਦੇ? ਦੱਸੋ। ਇਹ ਉਹ ਹਿਸਾਬ ਆ ਜਿਹੜੇ ਸਵੇਰ ਨੂੰ ਬੁੱਢੀਆਂ ਨਹੀਂ ਬੰਦਿਆਂ ਨੂੰ ਤਿਆਰ ਕਰਕੇ ਰੋਟੀ ਦੇ ਕੇ ਇੰਜ ਕੱਚ 'ਚ ਡੱਬਾ ਦੇ ਕੇ ਤੋੜਦੀਆਂ, ਸਿੱਧਾ ਕੰਮ ਤੇ ਜਾਂਦਾ ਬੰਦਾ, ਰਾਤ ਨੂੰ ਸਿੱਧਾ ਘਰ। ਇਹ ਉਹ ਕਰੈਕਟਰ ਆ। ਜੇ ਇਹਨੇ ਕੀਤਾ ਇਹਨਾਂ ਤੇ ਮੇਰੇ ਕੋਲ ਕਰਵਾਇਆ ਵੀ ਨਹੀਂ, ਤਾਂ ਜਰਮਨ ਗੱਲ ਨਹੀਂ, ਆਹੋ। ਇਹਨਾਂ ਮਿੱਠਾ ਕਿਆ ਖਾਲਾ ਉਹਨੇ ਨਹੀਂ ਬਾਜ਼ਾਰੋਂ ਨਹੀਂ ਘਰ। ਹਾਂ ਕੰਜੂਸ ਆਦਮੀ ਦੀ ਸਭ ਤੋਂ ਵੱਡਾ ਇਹ ਦਲੀਲ ਹੁੰਦੀ ਨਹੀਂ ਬਜ਼ਾਰੀ ਨਹੀਂ ਮੈਂ ਖਾਂਦਾ, ਬਜ਼ਾਰੀ ਨਹੀਂ ਮੈਂ ਖਾਂਦਾ। ਉਹ ਫਿੱਟੇ ਮੂੰਹ ਘਰ ਵੀ ਨਹੀਂ ਖਾਂਦਾ ਤੂੰ। ਉਹ ਸਿਰਫ ਇਸ ਲਈ ਮਨਾ ਕਰਦਾ ਕਿ ਮੈਨੂੰ ਇਹਦਾ ਬਦਲਾ ਖਿਲਾਣਾ ਨਾ ਪਵੇ, ਉਹ ਇਸ ਲਈ ਕਿਸੇ ਕੋਲੋਂ ਖਾਂਦਾ ਵੀ ਨਹੀਂ। ਇੱਕ ਦਿਨ ਏਦਾਂ ਹੀ ਮੈਂ ਕਿਹਾ ਮਿੱਠੇ ਲੈ ਕੇ ਆ, ਮੈਂ ਕਿਹਾ ਯਾਰ ਕੋਈ ਚਿਕਨ ਸ਼ਿਕਨ, ਅਗਲੇ ਦਿਨ ਪੋਟੇ ਕਲੇਜੀਆਂ ਪਕਾ ਲਿਆ। ਮੈਂ ਕਿਹਾ ਇਹ ਕੀ ਕਹਿੰਦਾ ਸਾਜੀ ਚਿਕਨ ਨਹੀਂ ਹੈ। ਉਸਤਾਦ ਜੀ ਤੁਸੀਂ ਆਪ ਕਹਿੰਦੇ ਯਾਰ ਸੁਪਰ ਘਟੀਆ ਕੰਮ ਕੀਤਾ। ਤੁਸੀਂ ਆਪ ਖਾ ਕੇ ਗਏ ਪੋਟੇ ਕਲੇਜੀਆਂ। ਹੁਣ ਮੈਂ ਉੱਥੇ ਲਾਜਵਾਬ ਵੀ ਹੈ ਚਿਕਨ ਹੀ ਆ। ਹੈ ਤਾਂ ਚਿਕਨ। ਹਾਂ ਤੇ ਕੱਲ ਪਰਸੋਂ ਫੇਰ ਕਹਿ ਰਿਹਾ ਸੀ ਸਾਜੀ ਪਾਲਕ ਪੋਟੇ ਕਲੇਜੀਆਂ ਵਾਲੀ। ਮੈਂ ਕਿਹਾ ਲੈ ਯਾਰ ਕੋਈ ਗੱਲ ਨਹੀਂ। ਹਾਂ ਕੱਲ ਨੂੰ ਮੈਂ ਲੇਟ ਆਉਣਾ। ਪੋਟੇ ਕਲੇਜੀਆਂ ਦੇ ਉੱਤੇ ਵੀ ਗੋਸ਼ਤ ਲੱਗਾ ਹੁੰਦਾ ਮੁਰਗੇ ਤੇ। ਉਸ ਤੋਂ ਇਲਾਵਾ ਵੀ ਚਿਕਨ ਹੁੰਦਾ। ਤੁਹਾਡੇ ਜਿਹੜੇ ਪਰ ਲਾ ਕੇ ਪੋਟੇ ਕਲੇਜੇ ਨਹੀਂ ਨਿਕਲਦੇ। ਆਹ, ਤੁਹਾਡਾ ਸਿੱਧਾ ਹੀ ਪੋਟੇ ਤੇ ਹੀ ਬਿਸਕ ਤਕਦੀਰ ਫੇਰਦੇ, ਗਰਦਨ ਦੇ ਥੱਲੇ ਵੀ ਹੁੰਦਾ। ਪੋਟੇ ਤੱਕ ਜਾਂਦੇ ਵਿੱਚ ਕਿੰਨੇ ਰਸਤੇ ਆਉਂਦੇ ਨੇ। ਇਹਨਾਂ ਦੀ ਮੁਰਗੀ ਚੁੱਜ ਤੋਂ ਅੱਗੇ ਪੋਟਾ ਕਲੇਜੀ ਸ਼ੁਰੂ ਹੋਈ। ਕੱਲ ਮੈਂ ਥੋੜਾ ਲੇਟ ਆਉਣਾ, ਕੱਲ ਨੂੰ ਤੁਹਾਡੇ ਲਈ ਸਰੂਲੀ ਆਈਟਮ ਫੇਰ ਪੋਟਾ ਕਲੀ ਤੇ ਗ੍ਰੇਵੀ ਵਾਲੀ ਤੇ ਪਿਆਜ਼ ਪਾ ਕੇ ਜਰਾ ਚੱਸ ਆ ਜਾਏਗੀ। ਕਮਾਲ ਆ 3 ਦਿਨ ਹੋ ਗਏ ਵਿੱਚ ਪੁਦੀਨਾ ਚਟਨੀ ਪਈ ਆ, ਵਾਲੇ ਮਾਰਨ ਦੀ ਤੁਸੀਂ ਖਾਧੀ ਨਹੀਂ, ਦੇਖ ਲਓ। ਨਹੀਂ ਕੱਲ ਪੋਟੇ ਕਲੇਜੀਆਂ ਲੈ ਕੇ ਵਿਚਾਰੇ ਨੇ ਆਲੂ ਮਟਰਾਂ ਨਹੀਂ ਦੇਖਦੇ ਆਪਣੇ ਬੱਚੇ ਦੇ ਹਕੀਕੇ ਕਰਤੇ। ਓਏ ਕੋਈ ਬੱਕਰਾ ਕਰੀਦਾ ਹੁੰਦਾ ਵਾ, ਆਲੂ ਮਟਰ ਦੀ ਦੇਖ। ਯਾਰ ਅੱਜ ਦੇ ਪ੍ਰੋਗਰਾਮ 'ਚ ਫੇਰ ਮੇਰੀ ਕੋਈ ਤਸੱਲੀ ਨਹੀਂ ਹੋ ਸਕੀ। ਮੈਂ ਮਨਾ ਲਿਆ ਕਿ ਸ਼ੇਖ ਹੀ ਆ, ਲੇਕਿਨ ਤੁਹਾਡੇ ਚੋਂ ਕਿਸੇ ਕੋ ਮੈਨੂੰ ਮਨਾਇਆ ਨਹੀਂ। ਉਸਤਾਦ ਜੀ ਤੁਸੀਂ ਸਾਡੇ ਚੋਂ ਇੱਕ ਤਾਂ ਬੰਦਾ ਕਤਲ ਕਰਵਾਉਣਾ, ਕਿ ਸੱਚੀ ਸ਼ੇਖ ਨੇ ਸਾਡੇ ਸਿਰ ਹੋ ਜਾਣਾ ਵਾ। ਨਹੀਂ ਮਿੱਠਾ ਜੀ ਗੱਲ ਇਹ ਨਹੀਂ ਗਈ ਨਾ। ਉਹ ਤਾਂ ਟੌਮ ਐਂਡ ਜੈਰੀ ਆ, ਕਿਹੜਾ ਗੁੱਜਰ ਆ? ਉਹ ਤਾਂ ਆ ਕਿਹੜਾ ਗੁੱਜਰ ਆ ਮੈਨੂੰ ਦੱਸ ਥੱਲੇ ਬਿੱਲੀਆਂ ਚੋਂਦਾ ਏ। ਯਾਰ ਉਸਤਾਦ ਜੀ ਕੀ ਗੱਲ, ਮੈਂ ਇੱਥੋਂ ਕੰਧ ਚ ਭੋਰਾ ਕੱਢ ਕੇ ਉੱਥੋਂ ਮੱਝ ਦੀ ਸਿਰੀ ਬਾਹਰ ਕੱਢਦੇ ਆ, ਉੱਥੋਂ ਤੁਹਾਨੂੰ ਤਾਂ ਯਾਰ ਜਾਣ ਦੇ ਤੇਰੇ ਪਿੱਛੇ ਵੇਖੋ 4 ਸਿਰੀਆਂ ਅੱਗੇ ਲੱਗੀ। ਯਕੀਨ ਮੰਨੋ। ਯਾਰ ਤੂੰ ਸਹੀ ਦੱਸਣਾ, ਭਾਵ ਦੱਸਣਾ। ਕੱਲ ਚਾਰ ਸੰਗਲ ਗਿਫਟ ਕਰਾਈ ਇਹਨਾਂ ਨੂੰ। ਕੱਲ ਮੈਂ ਨਾ ਡੱਬਾ ਰੋਟੀ ਦਾ ਲੈ ਕੇ ਨਾ ਥੱਲੇ ਗੰਢੇਰੀਆਂ ਵਾਲੇ ਪੱਠੇ ਵੀ ਲੈ ਆਵਾਂਗਾ ਨਾਲ। ਭਾਈ ਦੱਸਣਾ ਆਖਰ ਤੂੰ ਵੀ ਬਰਾਦਰੀਆਂ ਆਵਾ ਵੀ ਕਿਹੜੇ ਸ਼ੇਖ ਆ ਯਾਰ, ਮਿਊਜ਼ਿਕ ਵੀ ਕਰੀ ਜਾਣਾ, ਡਬਿੰਗ ਵੀ ਕਰੀ ਜਾਣੀ ਆ, ਉਹ ਨੂਰ ਸਿੱਧੀ ਕਿਹੜੇ ਜੱਟ ਆ ਵੀ ਕਟੀਆਂ ਵੀ ਕਰੀ ਜਾਣੀਆਂ, ਸ਼ੇਪਾਂ ਵੀ ਪਾਨ ਵੀ ਲਾਈ ਜਾਣੇ, ਜੁਗਤਾਂ ਵੀ ਕਰੀ ਜਾਣੀਆਂ, ਪਾਨ ਵੀ ਵੇਚੀ ਜਾਣੇ। ਇਹ ਹੁਨਰ ਵਾ ਜੀ। ਕਿਹੜੇ ਹਾਂ ਸਮੋਸੀਆਂ ਵੀ ਵੇਚ ਰਹੇ ਨੇ, ਸਮੋਸੇ ਵੇਚਣੀਆਂ ਗੰਦੇ ਨਾਲੇ ਦੇ ਉੱਤੇ, ਚਿਕਨ ਵਾਲੇ ਰੋਲ ਦੇ ਰਹੇ ਹੈਗਾ। ਆਹੋ ਇਹ ਹੁਨਰ ਵਾ, ਇਹ ਹੁਨਰ ਵਾ। ਹਾਂਜੀ ਇਹ ਹੁਨਰ ਵਾ। ਠੀਕ ਹੈ ਚਲੋ ਅੱਲਾ ਖੈਰ ਕਰੇ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਬਹੁਤ ਖੁਸ਼ੀ ਬੜਾ ਰਿਲੈਕਸ ਹੋ ਗਿਆ ਮੈਂ, ਯਕੀਨ ਕਰੋ ਅਸੀਂ ਸਾਰੇ ਰਿਲੈਕਸ ਹੋ ਗਏ, ਯਕੀਨਨ ਤੁਸੀਂ ਵੀ ਹੋ ਗਏ। ਇੱਕ ਅਜੀਬ ਜਿਹਾ ਤੁਹਾਨੂੰ ਵੀ ਫੀਲ ਹੁੰਦਾ ਸੀ ਨਾ, ਦੱਸਣਾ ਜਰਾ ਤਾਂ ਲੱਗ ਰਿਹਾ ਸੀ ਨਾ ਕਿ ਕੋਈ ਮਿਸਮੈਚ, ਕੋਈ ਨਿਜ਼ਾਮ ਆ, ਕੋਈ ਮੈਂਟਲੀ ਕੋਈ ਆਪਸ ਚ ਕੋਈ ਨਾ ਉਹ ਨਹੀਂ ਹੋ ਰਿਹਾ ਸਿਸਟਮ। ਹਾਲੇ ਥੋੜਾ ਜਿਹਾ ਹੋਰ ਠੀਕ ਨਾ ਕਿ ਜਿਹੜਾ ਏਸੀ ਲੱਗਾ ਨਾ ਉੱਤੇ ਥੋੜਾ ਫਲੈਕਸ ਦੇ ਪਿੱਛੇ ਚਲਾ ਗਿਆ, ਉਹਦੀ ਹਵਾ ਫਲੈਕਸ ਦੀ ਬੈਕ ਸਾਈਡ ਤੇ ਜ਼ਿਆਦਾ ਜਾਂਦੀ ਹੈ, ਅੱਗੇ ਘੱਟ ਹੁੰਦੀ। ਹੁਣ ਮੈਂ ਥੋੜਾ ਫਲੈਕਸ ਪਿੱਛੇ ਕਰਾਂਗਾ ਇਸ ਸ਼ੋਅ ਤੋਂ ਬਾਅਦ, ਥੋੜਾ ਨਿਜ਼ਾਮੇ ਹਸਤੀ ਹੋਰ ਕਰਾਂਗਾ। ਬਦਾਰੀਆ ਤੇਰਾ ਕਮਾਲ ਆ ਤੇ ਫਿਰ ਸਿੱਧੀ ਹਵਾ ਭਾਜੀ ਹੁਣਾਂ ਦੀ ਟਿੰਡ ਚ ਆਏ। ਓਕੇ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ। ਅੱਲਾ ਹਾਫਿਜ਼।